ਕਿ ਕੁੜੀਆਂ ਉਹਦੇ ਵਰਗਾ ਨਸੀਬ ਮੰਗਣ, ਦੁਆ ਕਰਨ ਕਿ ਇਹਦੇ ਵਰਗਾ ਨਸੀਬ ਸਾਡਾ ਵੀ ਹੋਵੇ। ਤੇ ਅੱਬਾ ਜੀ ਦਾ ਕੀ ਕਹਿਣਾ ਜਿਹਨਾਂ 3 ਵਾਰੀ ਕਹਿਤਾ ਤੂੰ ਮੇਰਾ ਹੈ ਹੀ ਨਹੀਂ? ਨਹੀਂ ਸਾਜੀ, ਮੈਂ ਉਹਨੂੰ ਖੁਸ਼ ਰੱਖੂੰਗਾ। ਤੇਰੇ ਇਸ ਫਾਰਮੈਟ ਨਾਲ ਤੇਰੇ ਸਲੈਂਸਰ ਦੀ ਆਵਾਜ਼ ਮੈਚ ਹੀ ਨਹੀਂ ਕਰਦੀ। ਯਾਰ ਮੇਰੀ ਗੱਲ ਸੁਣ ਲਓ, ਤੇਰੀਆਂ ਫਰਮੈਸ਼ਾਂ ਵੀ ਹੱਦ ਤੋਂ ਵਧਣਦੀਆਂ ਵਾ। ਚਿੰਗਚੀ ਚ ਇੰਨਾ ਬੰਦੋਬਸਤ ਨਹੀਂ ਹੋਣਾ। ਇਹ ਪਰੀ ਵਿਆਹ ਲਵੇ ਮਹੀਨੇ ਬਾਅਦ ਉਹ ਵੀ ਇਹਦੀ ਮੋਟਰਸਾਈਕਲ ਤੇ ਭਾਈਆਂ ਤਰ੍ਹਾਂ ਨਾਲ ਬਹਿ ਲੱਗੇ ਸਾਨੂੰ ਫੜ ਲਿਓ। ਅਗਲਾ ਕਿੱਧਰ ਐ ਫੜ ਕੇ ਜਾਣਦੇ ਹੋ ਜੀ। अस्सलामुअलैकुम, चलो मेरियो बकरियो, टी टाइम में खुश आमदीद। ਲਓ उस्ताद नादरीन बादशाह जुगनू, ਮਲਟੀਪਲ ਹੀ ਅੱਜ ਕਹਿ उस्ताद नादरीन बादशाह जुगनू बाबा, तबीयत ठंडी है। ਮੌਸਮ ਵੀ ਠੰਡਾ ਵਾ। हाँ, ਇਹ ਜਦੋਂ ਮੌਸਮ ਚੇਂਜ ਹੁੰਦਾ ਨਾ ਉਸਤਾਦ ਜੀ, ਮਾਵਾਂ ਨਾਲੋਂ ਵੱਧ ਆਪਣੇ ਬੱਚਿਆਂ ਦੀ ਅੰਦਰ ਦੀ ਕੰਡੀਸ਼ਨ ਕਿ ਇਹਦੀ ਸਿਹਤ ਕਿਦਾਂ ਦੀ ਹੈ, ਕੋਈ ਦੁਨੀਆ ਦਾ ਬੰਦਾ, ਕੋਈ ਡਾਕਟਰ ਵੀ ਨਹੀਂ ਸਮਝ ਸਕਦਾ। ਹਾਂ ਹਾਂ, ਬਾਕੀ ਸਹੀ ਗੱਲ ਹੈ। ਇਹਨੂੰ ਕਿਹੜੀ ਚੀਜ਼ ਮਾਫਕ ਹੈ, ਇਹਨੂੰ ਕਿਹੜੀ ਚੀਜ਼ ਨਹੀਂ ਮਾਫਕ, ਇਹਨੂੰ ਸਰਦੀਆਂ 'ਚ ਇਹਦੀ ਕੀ ਕੰਡੀਸ਼ਨ ਹੈ, ਗਰਮੀਆਂ ਨੂੰ ਕਿਦਾਂ ਦੀਆਂ ਲੱਗਦੀਆਂ, ਇਹਨੂੰ ਸਰਦੀ ਬਹੁਤੀ ਲੱਗਦੀ, ਇਹਨੂੰ ਗਰਮੀ ਬਹੁਤੀ ਲੱਗਦੀ, ਇਹ ਕਿਹੜੀ ਚੀਜ਼ ਖਾਵੇ ਤੇ ਇਹਨੂੰ ਕੀ ਰਿਐਕਸ਼ਨ ਹੁੰਦਾ, ਕਿਹੜੀ ਚੀਜ਼ ਖਾਵੇ ਤੇ ਇਹਦੇ ਲਈ ਫਾਇਦੇਮੰਦ ਆ। ਇੱਕ ਇੱਕ ਈਚੀ ਬੀਚੀ ਜਿਹੜੀ ਬੱਚੇ ਦੀ ਹੈ ਨਾ ਉਸਤਾਦ ਜੀ, ਉਹ ਮਾਂ ਨੂੰ ਪਤਾ ਹੁੰਦੀ। ਇਸ ਤਰ੍ਹਾਂ ਸਾਰੇ ਕੋਈ ਸ਼ੱਕ ਨਹੀਂ। ਲੇਕਿਨ ਉਸਤਾਦ ਜੀ, ਥੋੜੇ ਬੱਚਿਆਂ ਵਾਲੀ ਮਾਂ ਨੂੰ ਜਿਹਦੇ ਹੈ ਹੀ ਨੋ, ਉਹਦੀ ਮਿਕਸ ਹੋਈ ਹੁੰਦੇ ਕਿ ਉਹ ਇਹਨੂੰ ਮੂਲੀ ਨਹੀਂ ਰਾਸ, ਉਹ ਮਿਕਸ ਹੋ ਜਾਂਦੇ। ਨਾ ਨਾ, ਭਾਵੇਂ 109 ਬੱਚੇ ਹੋਣ ਮਾਂ ਦੇ, ਹਾਏ ਸਾਰਿਆਂ ਦਾ ਪਤਾ ਹੁੰਦਾ। ਮਾਂ ਨੂੰ ਪਤਾ ਹੁੰਦਾ ਕਿ ਉਹ ਇਦਾਂ ਤੇ ਉਹ ਇਦਾਂ ਤੇ ਉਹ ਇਦਾਂ। ਉਹ ਖਾ ਲਵੇ ਉਹਨੂੰ ਕੁਛ ਨਹੀਂ ਹੁੰਦਾ, ਆਹ ਖਾਵੇ ਤੇ ਇਹਨੇ ਮੰਜੇ ਤੇ ਪੈ ਜਾਣਾ। ਹਾਏ, ਮਾਂ ਦਾ ਪਿਆਰ ਇਹ ਬਰਾਬਰ। ਇੱਕ ਡਾਇਲੌਗ ਹੁੰਦਾ ਤਾਂ ਮੰਜੇ ਤੇ ਪੈ ਜਾਏਗਾ ਫਿਰ। ਸਹੀ ਹਾਲਾਂਕਿ ਮੰਜੇ ਤੇ ਰੋਜ਼ ਪੈਂਦਾ ਰਾਤ ਨੂੰ, ਲੇਕਿਨ ਉਹ ਹੋਰ ਮੰਜੇ ਤੇ ਪੈਣਾ ਹੁੰਦਾ ਹਾਂ, ਕਿੰਨੇ ਦਿਨਾਂ ਵਾਸਤੇ ਹੁੰਦਾ? ਕਿ ਮੰਜੇ ਤੇ ਪੈ ਜਾਏਗਾ। ਹਾਂ 2-3 ਦਿਨ। ਹਾਂ, ਫਿਰ ਮੇਰੀ ਮਾਂ ਨੇ ਕਹਿਣਾ, ਇਹ ਤੂੰ ਫੜੇ ਜਾਣਾ ਵਾ, ਹਾਂ ਆ ਮੂਲੀਆਂ ਨਾ ਖਾ, ਤੂੰ ਫੜੇ ਜਾਣਾ ਵਾ। ਜੇ ਫੜੇ ਜਾਣਾ ਵੀ ਮੈਂ ਫੜਿਆ ਜਾਣਾ। ਚੋਰੀ ਖਾ, ਨਹੀਂ ਨਹੀਂ, ਵੀ ਤੇਰੀ ਤਬੀਅਤ ਗਈ ਤੇ ਤੂੰ ਆ ਫੜੇ ਜਾਣਾ। ਉਹੀ ਉਹਨਾਂ ਦਾ ਮਕਸਦ ਉਹੀ ਸੀ। ਆ ਉਹੀ ਮਕਸਦ ਖਰਾਬ ਹੋਈ। ਹਾਂ, ਚਲ ਮੇਰਾ ਪੁੱਤ ਬਹੁਤੇ ਨਾ ਖਾਈ, ਬਸ ਇੰਨੇ ਕੀ ਖਾਈ। ਯਾਨੀ ਉਹਨੂੰ ਇੱਚੀ ਬੀਚੀ ਦਾ ਵੋਲੀਅਮ ਦਾ ਵੀ ਪਤਾ ਹੁੰਦਾ ਕਿ ਕਿਸ ਤੋਂ ਅੱਗੇ ਇਹਦਾ ਕੰਮ ਖਰਾਬ ਹੈ। ਹਾਏ ਹਾਏ। ਹਾਂ, ਇਦਾਂ ਹੀ ਮੈਂ ਅੰਬ ਖਾਣੇ, ਮੇਰੀ ਮਾਂ ਨੇ ਕਹਿਣਾ ਤੈਨੂੰ, ਤੂੰ ਗਰਮੀ ਖੋਰ ਆਵਾਂ, ਯਾਨੀ ਤੈਨੂੰ ਦਾਣੇ ਦੂਣੇ, ਮੇਰਾ ਥੋੜੀ ਜਿਹੀ ਵੀ ਕੋਈ ਹੀਟ ਟੈਪ ਕੋਈ ਚੀਜ਼ ਦਾ ਮੇਰੇ ਫੌਰਨ ਰਿਐਕਸ਼ਨ ਮੂੰਹ ਤੇ ਸ਼ੁਰੂ ਹੋ ਜਾਂਦਾ। ਉਹਨੇ ਮੈਨੂੰ ਕਹਿਣਾ ਬਸ 1-2 ਖਾ ਲਾ, ਬਸ ਬਹੁਤੇ ਨਾ ਖਾਈ ਮੇਰਾ ਪੁੱਤ, ਤੇ ਉਤੋਂ ਲੱਸੀ ਪੀ, ਲੱਸੀ ਪੀ। ਯਾਨੀ ਇਹ ਪਤਾ ਹੁੰਦਾ ਹਿਸਾਬ ਕਿਤਾਬ ਮਾਵਾਂ ਨੂੰ। ਠੰਡੀ ਚੀਜ਼ ਤੇ ਉਸਤਾਦ ਜੀ, ਤੇ ਮੇਰੀ ਮਾਂ ਦਾ ਆਪਣਾ ਹਿਸਾਬ ਆ ਵੀ ਡਾਕਟਰਾਂ ਨੇ ਰੋਕਿਆ ਵੀ ਚੌਲ ਨਹੀਂ ਖਾਣੇ। ਸਾਡਾ ਕੀਮਾ 13 ਨੰਬਰ ਵਾਲਾ, ਚੌਲ ਨਹੀਂ ਖਾਣੇ, ਭੱਲੇ ਨਹੀਂ ਖਾਣੇ, ਹਾਂ ਹਾਂ, ਚੀਜ਼ਾਂ ਹੀ ਉਹ ਬੰਦ ਬੋਤਲ ਨਹੀਂ ਪੀਣੀ, ਨਾ ਕਿਸੇ ਨੂੰ ਪਿਉਣੀ ਆ। ਆਹੋ, ਉਹ ਕੀਮਾ ਬੜਾ ਚੀਜ਼ਾ, ਬਹੁਤ ਵੱਡਾ ਚੀਜ਼ਾ, ਸੀਰੀਅਸ ਤਬੀਅਤ, ਧੋਤੀ ਪਾਈ ਝਟਕਾ ਟੈਪ। ਚੌਲ ਖਾਦੇ, ਉਤੋਂ ਬੋਤਲ ਵੀ ਪੀਤੀ, ਹਾਂਜੀ। ਤੇ ਮੇਰੇ ਕੋ ਕੀ ਲੈਣਾ ਹੈ ਹੁਣ? ਹਰ ਸ਼ੇ ਤਾਂ ਖਾ ਲਈ ਹੈ। ਜਦੋਂ ਖਾ ਲਈ ਹਰ ਸ਼ੈ, ਉਹ ਚੰਗੇ ਪੱਕੇ ਸੀ ਜੀ, ਤਾਂ ਖਾਦੇ ਗਏ। ਚੰਗੇ ਪੱਕੇ ਸੀ। ਦਵਾਈ ਫਿਰ ਉਹਨੇ ਇਹ ਵੀ ਫੜਨੀ ਇੱਥੋਂ, ਉਹਦੇ ਕੱਢ ਪਿੰਨੀ ਇਹਨੂੰ ਨੱਪ ਕੇ ਉਹਨੇ ਦੇਖਣਾ, ਇੱਥੋਂ ਦੱਸੇਗਾ ਤੈਨੂੰ ਕਿ ਤੂੰ ਚੌਲ ਖਾਦੇ, ਭੱਲੇ ਖਾਦੇ, ਬਾਦੀ ਚੀਜ਼ਾਂ ਖਾਦੀਆਂ, ਸਮੋਸੇ ਇੱਥੋਂ ਖਾਂਦੇ ਤਾਂ। ਔਰ ਉਹ ਦੱਸੇਗਾ ਕਿ ਤੂੰ ਜਿਹੜਾ ਖਾ ਕੇ ਆਇਆ ਵਾਕਈ ਤੂੰ 3 ਘੰਟੇ 4 ਘੰਟੇ 6 ਘੰਟੇ ਸਵੇਰੇ ਉਹ ਚੀਜ਼ ਦੱਸੇਗਾ। ਉਸਤਾਦ ਜੀ, ਇੱਥੇ ਦਿਲ ਦੀ ਵੇਨ ਹੁੰਦੀ ਹੈ, ਦਿਲ ਦੀ ਨਾ ਰਗ ਹੁੰਦੀ ਇੱਥੇ। ਨਹੀਂ ਨਹੀਂ, ਸਹੀ ਗੱਲ ਆ। ਓਹੋ, ਇਹਦੀ ਪਿੰਨੀ ਤਾਂ ਸਾਡੇ ਹੱਥ। ਇਧਰਲੀ ਇਹ ਖਾਦੀ। ਹਾਲਾਂਕਿ ਦੇਖ ਲਓ, ਪਿਓ ਵੀ ਤਾਂ ਨਾਲ ਹੀ ਪਾਲਦਾ ਨਾ ਲਾਦ ਨੂੰ, ਹਾਏ, ਲੇਕਿਨ ਪਤਾ ਲੱਗਾ ਜੀ ਪਿਓ ਬਾਹਰੋਂ ਚੀਜ਼ ਖਵਾ ਲਿਆ ਮੁੰਡੇ ਨੂੰ, ਉਹਨੂੰ ਪਤਾ ਨਹੀਂ ਲੱਗਾ, ਉਹ ਨਾਲ ਖਲੋ ਕੇ ਰੇੜੀ ਤੇ ਖਵਾ ਲਿਆ। ਘਰ ਆ ਕੇ ਮਾਂ ਕੋਲੋਂ ਦੋਵੇਂ ਬਿਸਤੋ ਰਹੇ, ਪਿਓ ਪੁੱਤ ਦੋਨੋਂ ਹੀ। ਪਿਓ ਪੁੱਤ ਦੋਵੇਂ। ਉਹਨੇ ਕਿਹਾ ਅੱਬੂ ਨੇ ਮੈਨੂੰ ਆ ਖਵਾਤੇ ਉੱਥੇ। ਅੱਬੂ ਤੇਰੇ ਨੂੰ ਕੀ ਪਤਾ, ਪਿਓ ਤੇਰੇ ਨੂੰ ਕੀ ਪਤਾ ਹੈ, ਆਪ ਉਹਨਾਂ ਨੇ ਖਵਾਤੇ, ਹੁਣ ਮੁਸੀਬਤ ਮੇਰੇ ਭਾ ਦੀ ਹੈ। ਅੱਬਾ ਨਾਲੇ ਵਾਸ਼ਰੂਮ ਜੀ ਵੜਦਾ, ਨਾਲੇ ਕਹੀ ਉਹ ਚੱਲ ਜਾਣਦੇ ਹੋਣਾ। ਅੱਬੇ ਨੂੰ ਅੱਬੇ ਦੀ ਤਬੀਅਤ ਮਰਦਾ ਨਹੀਂ ਹੁੰਦੀ ਨਾ, ਉਹ ਕੁਛ ਨਹੀਂ, ਜਵਾਨ ਜਾਣਾ ਖਾ ਲੇ ਤੇ ਕੀ ਆ, ਅੱਬੇ ਦੀ ਇਹ ਤਬੀਅਤ ਹੁੰਦੀ ਹੈ। ਉਸਤਾਦ ਜੀ, ਲੇਕਿਨ ਅੱਬਾ ਉੱਤੋਂ ਦੀ ਆ ਕੇ ਪਰਵਰਿਸ਼ ਕਰਦਾ ਵਾ, ਉਹ ਮਾਂ ਤਰ੍ਹਾਂ ਨਹੀਂ ਕੱਲ ਮੈਂ ਸਟੇਟਸ 'ਚ ਇੱਕ ਦੇਖਿਆ, ਇੱਕ ਬੰਦੇ ਨੇ ਲਾਇਆ ਐਸੇ ਫਿੱਕੇ ਯਾਰ। ਮੈਂ ਤੁਹਾਨੂੰ ਗੱਲ ਨਹੀਂ ਕਹਿੰਦਾ ਕਿ ਸੋਸ਼ਲ ਮੀਡੀਆ ਦੀ ਇੱਕ ਬਹੁਤ ਵੱਡੀ ਜਿਹੜੀ ਨਾ ਸਜ਼ਾ ਸਾਨੂੰ ਇਹ ਵੀ ਆ ਕਿ ਜਿਹਦਾ ਜੇ ਦਿਲ ਕਰਦਾ ਉਹਦੇ ਜਿਹੜੀ ਦਿਮਾਗ 'ਚ ਆਪਣੀ ਅਕਲ ਦੇ ਹਿਸਾਬ ਨਾਲ ਗੱਲ ਹੁੰਦੀ ਉਹ ਥੋਪ ਦਿੰਦਾ ਜ਼ੁਬਾਨੇ ਦੇ ਉੱਤੇ ਕਿ ਇਹ ਮੇਰਾ ਫਰਮਾਨ ਹੈ ਜੀ। ਓਏ ਹੋਏ, ਸਹੀ ਗੱਲ। ਬੜਾ ਆਸਾਨ ਹੈ। ਉਹਨੇ ਸਟੇਟਸ ਲਾਇਆ, ਹਰ ਦੌਰ ਯਾਨੀ ਹਰ ਜ਼ਿੰਦਗੀ ਦੇ ਹਰ ਟਾਈਮ ਤੇ, ਆਖਰੀ ਭਾਵੇਂ 90 ਸਾਲ ਹੋ ਗਏ,
माँ की जरूरत होती है, ਠੀਕ ਹੈ ठीक है, ते प्यो दी ਹਾਏ 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 ਉਹ ਵੀ ਤੇ ਨਾਲ ਹੀ ਆ। ਅਸਲ ਤੇ ਨਹੀਂ ਨਹੀਂ ਸਤਾਜ ਜੀ, ਪਿਓ ਦੀ ਜ਼ਿਆਦਾ ਜ਼ਰੂਰਤ ਹੁੰਦੀ ਮੈਨੂੰ ਲੱਗਦਾ। ਉਸਤਾਦ ਜੀ ਜੀਣ ਵਾਸਤੇ, ਪਰਵਰਿਸ਼ ਵਾਸਤੇ, ਬਚਣ ਵਾਸਤੇ, ਸੌਫਟਨੈਸ ਵਾਸਤੇ, ਵੀ ਜਿਹੜਾ ਮਰਜ਼ੀ ਤੁਸੀਂ ਕੁਝ ਕਰ ਲਓ, ਤੁਹਾਨੂੰ ਅੱਗੋਂ ਇਹ ਹੀ ਆ ਵੀ ਨਹੀਂ ਮੈਂ ਨਹੀਂ ਮੇਰਾ ਪੁੱਤ, ਉਹ ਮਾਂ ਵਾ। ਲੇਕਿਨ ਜ਼ਮਾਨੇ 'ਚ ਜੀਣ ਵਾਸਤੇ ਪਿਓ ਦੀ ਜ਼ਰੂਰਤ। ਜੀ ਵਾਹ ਵਾਹ ਉਹ ਹੀ ਦੱਸਦਾ ਵਾ ਉਹ। ਜ਼ਮਾਨੇ ਦਾ ਪਿਓ ਦੱਸਦਾ, ਕਿਉਂਕਿ 24 ਘੰਟੇ ਮਾਂ ਦੀ ਗੋਦੀ 'ਚ ਨਹੀਂ ਬੈਠੇ ਰਹਿਣਾ ਤੁਸੀਂ, ਹਾਏ ਹਾਏ ਬਾਹਰ ਵੀ ਨਿਕਲਦੇ ਬਾਹਰ ਵੀ ਨਿਕਲਣਾ, ਬਾਹਰ ਤੁਹਾਡੇ 36 ਰੌਲੇ ਪੈਣੇ ਆ। ਤੇ ਪਿਓ ਦੀ ਜ਼ਰੂਰਤ ਮੇਰੇ ਹਿਸਾਬ ਨਾਲ ਸੇਮ, ਦੋਵਾਂ ਦੀ ਉਹੀ ਹਿਸਾਬ ਆ, ਦੋਵਾਂ 'ਚੋਂ ਕੋਈ ਵੀ ਨਹੀਂ ਘੱਟ। ਲੇਕਿਨ ਕੱਲਾ ਹਾਂ ਤੂੰ ਉੱਥੇ ਇਹ ਲਿਖਦੇ ਕਿ ਮਾਂ ਬਾਪ ਕੀ ਜ਼ਰੂਰਤ ਰਹਿਤੀ। ਮਾਂ ਦਾ ਦਰਜਾ ਆਲਾ ਵਾ, ਲੇਕਿਨ ਪਿਓ ਦਾ ਇੱਕ ਫੁੱਲ ਅੱਗੇ ਆ, ਹਾਂ ਇੱਕ ਰੈਂਕ ਅੱਗੇ ਆ ਬਾਪ ਔਰ ਦਾ। ਮੈਂ ਤੁਹਾਨੂੰ ਕਿੰਨੀ ਵਾਰੀ ਗੱਲ ਕਹੀ, ਸੱਚੀ ਗੱਲ, ਤੁਸੀਂ ਆਪਣੇ ਜਿਹੜੇ ਮਰਦ ਨੇ ਨਾ ਬੱਚੇ, ਆਪਣੇ ਔਲਾਦ ਦੀ ਹੱਕ 'ਚ ਦੁਆ ਕਰਿਆ ਕਰੋ। ਸਹੀ ਗੱਲ ਉਹ ਬਾਪ ਦੀ ਦੁਆ ਔਲਾਦ ਦੀ ਹੱਕ 'ਚ। ਅਸੀਂ ਸਾਰੀ ਜ਼ਿੰਦਗੀ ਸੁਣਦੇ ਰਹੇ ਮਾਂ ਦੀ ਦੁਆ, ਮਾਂ ਦੀ ਦੁਆ, ਮਾਂ ਦੀ ਦੁਆ। ਤੇ ਜਦੋਂ ਤੁਸੀਂ ਥੋੜੀ ਤਹਿਕੀਕ ਕੀਤੀ ਹੈ ਤਾਂ ਰੱਬ ਕਹਿੰਦਾ ਬਾਪ ਦੀ ਦੁਆ ਔਲਾਦ ਦੇ ਹੱਕ 'ਚ ਮੈਂ ਮਾਂ ਨਾਲੋਂ ਜਲਦੀ ਸੁਣਦਾ। ਹਾਏ ਹਾਏ ਤੇ ਬਾਪ ਕਰਦੇ ਹੀ ਨਹੀਂ। ਉਹਨੂੰ ਪਤਾ ਵਾ ਵੀ ਉਧਰੋਂ ਹੀ ਲਈ ਆ। ਐਸੀ ਗੱਲ ਆ, ਅੱਲਾਹ ਰੱਬ ਕਹਿੰਦਾ ਬਾਪ ਦੀ ਦੁਆ, ਰੱਬ ਕਹਿੰਦਾ ਜਾਂ ਮਤਲਬ ਹਦੀਸ ਆ ਕੋਈ ਕਿ ਰੱਬ ਦੀ ਦੁਆ, ਬਾਪ ਦੀ ਦੁਆ ਸੌਰੀ ਔਲਾਦ ਦੇ ਹੱਕ 'ਚ ਜ਼ਿਆਦਾ ਕਬੂਲ ਹੁੰਦੀ ਹੈ ਮਾਂ ਦੀ ਨਿਸਬਤ। ਹਾਂਜੀ ਓਏ ਸਲਮਾਨ ਰਿਆ ਯਾਰ, ਉਰੇ ਆ ਇੱਥੇ ਆ ਇੱਥੇ। ਖੈਰ ਹੋਵੇ ਸੇ। ਓਹ ਲਓ ਜੀ, ਬੰਡੀਆਂ ਪੈਣ ਲੱਗੀਆਂ। ਲਓ ਜੀ ਜਿਹੜੇ ਤੇਰੀ ਬੇਟੀ ਕਦੋਂ ਪੈਦਾ ਹੋਈ ਸੀ? ਕਿਹੜੇ ਸੰਨ 'ਚ? ਦਸੰਬਰ ਕਿਹੜਾ 2023 2023 'ਚ? ਹਾਂਜੀ ਭਰਾਵਾ 2023 'ਚ ਨਾ ਇੱਕ ਬੰਦੇ ਨੇ ਤੇਰੇ ਬੱਚੀ ਵਾਸਤੇ ਨਾ 20,000 ਰੁਪਇਆ ਭੇਜਿਆ ਸੀ ਬਾਹਰੋਂ। ਹਾਂਜੀ 6 7 8 9 ਮੇਰੀ ਬੇਟੀ ਆਸਤੇ 2023 ਚ ਭੇਜਿਆ ਸੀ। 16 17 18 2023 19 2023 'ਚ ਉਹਨੇ ਭੇਜਿਆ ਸੀ ਕਿ ਯਾਰ ਸਲਮਾਨ ਭਾਈ ਦੀ ਬੱਚੀ ਨੂੰ ਨਾ ਮੇਰੇ ਵੱਲੋਂ ਹਾਂਜੀ ਖੁਸ਼ੀ ਦੇ ਦੇਣਾ। ਤੇ ਮੈਂ ਉਹ ਪੈਸੇ ਖਾ ਗਿਆ ਸੀ ਉਦੋਂ। ਹਾਂ, ਉਹਨੇ ਮੈਨੂੰ ਪੁੱਛਿਆ ਤੁਸੀਂ ਦੇ ਦਿੱਤੇ? ਮੈਂ ਕਿਹਾ ਨਹੀਂ, ਮੈਂ ਸਵੇਰੇ ਜਾਣਾ, ਮੈਂ ਪਰਸੋਂ ਜਾਣਾ। ਫਿਰ ਉਹਨੇ ਮੈਨੂੰ ਪੁੱਛਿਆ ਹਾਂ ਦੇ ਦਿੱਤੇ ਪੈਸੇ? ਮੈਂ ਕਿਹਾ ਨਹੀਂ, ਦਫ਼ਤਰ ਛੁੱਟੀਆਂ ਨੇ, ਉੱਥੇ ਵਿਆਹ ਤੇ ਸਾਰੇ ਛੁੱਟੀਆਂ ਨੇ। ਫਿਰ ਉਹਨੇ ਪੁੱਛਿਆ ਹਾਂ ਦੇ ਦਿੱਤੇ ਸਲਮਾਨ ਦੀ ਬੇਟੀ ਨੂੰ ਪੈਸੇ? ਫਿਰ ਉਹਨੂੰ ਮੈਂ ਕਿਹਾ ਨਹੀਂ, ਮੈਂ ਲਾਹੌਰ ਚੱਲਾਂ ਵਾਂ ਤੇ ਮੈਂ ਨਾ ਇੱਕ ਕੰਮ ਜ਼ਰੂਰੀ ਪੈ ਗਿਆ, ਮੈਂ ਲਾਹੌਰੋਂ ਆ ਕੇ ਦੇ ਦਿਆਂਗਾ। ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਫਿਰ ਪੁੱਛਿਆ ਕਿ ਯਾਰ ਉਹ ਕੀ ਕੀਤਾ? ਤੇ ਮੈਂ ਉਹਨੂੰ ਜਾਣ ਕੇ ਕਿਹਾ ਕਿ ਮੈਂ 5,000 ਰੁਪਇਆ ਦੇ ਦਿੱਤਾ ਵਾ ਤੇ ਬਸ 5 ਹੀ ਬਹੁਤ ਆ, ਇਹਨੂੰ 5 ਹੀ ਇਹਨੂੰ ਬਹੁਤ ਹੁੰਦਾ ਇਹੋ ਜਿਹਿਆਂ ਨੂੰ। ਇਹ ਫਿਰ ਉਹਨੂੰ ਮੈਂ ਕਹਿਤਾ ਉਹ। ਅੱਛਾ ਜੀ। ਹਾਂਜੀ। ਤੇ ਫਿਰ ਉਹਨੇ ਮੈਨੂੰ ਕਿਹਾ ਵੀ ਬਾਕੀ 15 ਦਾ ਤੂੰ ਕੀ ਕੀਤਾ? ਮੈਂ ਕਿਹਾ ਫਿਰ ਮੇਰੇ ਬੱਚਿਆਂ ਦੀ ਫੀਸ ਸੀ ਸਕੂਲ ਦੀ, ਮੈਂ ਉਹ ਦੇ ਦਿੱਤੀ। ਹਾਂ, ਤੇ ਉਹ ਕੋਈ ਕਾਫੀ ਦੇਰ ਬਾਅਦ ਵਿਚਾਰੇ ਉਹਨੇ ਮੈਨੂੰ, ਫਿਰ ਹੁਣ ਮੈਨੂੰ ਗੈਰਤ ਆ ਗਈ ਥੋੜੀ ਜਿਹੀ, ਨਾਲੇ ਗੱਲ ਫੈਲ ਗਈ ਥੋੜੀ ਬਾਹਰ, ਮੇਰਾ ਪਤਾ ਲੱਗ ਗਿਆ ਲੋਕਾਂ ਨੂੰ। ਸਾਜੀ ਹੌਸਲਾ ਰੱਖੋ। ਫਿਰ ਮੇਰਾ ਲੋਕਾਂ ਨੂੰ ਪਤਾ ਲੱਗ ਗਿਆ ਤੇ ਉਹ 5,000 ਮੈਂ ਤੈਨੂੰ ਦੇ ਦਿੱਤਾ ਸੀ ਨਾ। ਨਹੀਂ ਸਰ, ਤੁਸੀਂ ਉਹ ਵੀ ਨਹੀਂ ਦਿੱਤਾ ਸੀ, ਤੁਸੀਂ ਭੁੱਲ ਉਹ 5 ਵੀ ਨਹੀਂ ਦਿੱਤਾ ਮੈਂ। ਨਹੀਂ ਤੁਸੀਂ ਨਹੀਂ, ਮੈਂ ਤੈਨੂੰ ਕਿਹਾ ਸੀ ਉਦੋਂ, ਕਿਉਂਕਿ ਗੱਲ ਪੁਰਾਣੀ ਹੋ ਗਈ ਨਾ ਹੁਣ। ਹੁਣ ਗੱਲ ਪੁਰਾਣੀ ਹੋ ਗਈ, ਹੁਣ ਤੇ ਮੈਂ ਆਰਾਮ ਨਾਲ ਘੁਮਾ ਘਮੂ ਸਕਦਾ। ਇਹਦਾ ਹਿਸਾਬ ਮੇਰੇ ਲਿਖਿਆ ਹੁੰਦਾ ਹਰ ਮੈਂ ਕਿਹਾ ਗੱਲ 2 ਸਾਲ ਪੁਰਾਣੀ ਹੋ ਗਈ ਨਾ, ਤੇ ਹੁਣ ਤੇ ਮੈਂ ਘੁਮਾ ਸਕਦਾ ਗੱਲ, ਕਿਉਂਕਿ ਸ਼ੱਕ ਪੈ ਗਿਆ 2 ਸਾਲ ਪੁਰਾਣੀ। ਮੈਂ ਦਿੱਤਾ ਸੀ ਤੈਨੂੰ ਨਹੀਂ 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 5,000 1 ਰੁਪਿਆ ਕਨਫਰਮ ਆ? ਮੇਰੇ ਤੇ ਹਰਾਮ। ਤੇ ਮੈਂ ਉਹਨੂੰ ਕਹਿਤਾ ਵੀ ਮੈਂ ਸਲਮਾਨ ਨੂੰ 5 ਦੇ ਦਿੱਤਾ। ਇਹਦਾ ਮਤਲਬ ਫਿਰ ਮੈਂ ਝੂਠ ਬੋਲਿਆ ਹੋਊਗਾ। ਤੁਹਾਨੂੰ ਸਾਜੀ ਓਬਵੀਅਸਲੀ ਗੱਲ ਹੈ, ਮੈਂ ਕਹਿੰਦਾ ਮੇਰੇ ਤੇ ਹਰਾਮ ਆ। ਬੰਦੇ ਨੂੰ ਮਿਲੇ ਹੀ ਨਹੀਂ ਤੇ ਸਾਜੀ ਉਹਦਾ ਝੂਠ ਹੀ ਹੈ। ਕੈਸਾ ਮੈਂ ਬਗੈਰਤ ਆਦਮੀ ਯਾਰ, ਮੈਂ ਉਹਦੀ ਬੱਚੀ ਦੀ ਖੁਸ਼ੀ ਖਾ ਗਿਆ ਯਾਰ। 2 ਸਾਲ ਹੋ ਔਰ ਤੁਸੀਂ ਹੱਸੀ ਮੇਰਾ ਖੁਸ਼ੀ ਜ਼ਮੀਰ ਜਾਗ ਗਿਆ ਹੋਣਾ ਤੁਹਾਡੇ ਸਾਹਮਣੇ। ਗਏ। ਨਹੀਂ ਹਲੇ ਨਹੀਂ ਨਹੀਂ ਹਾਲੇ ਜਾਗਿਆ। ਨਹੀਂ ਜਾਗਿਆ ਹੋਣਾ। ਨਹੀਂ, ਲੇਕਿਨ ਮੈਂ ਕਿਹਾ ਯਾਰ ਕਿਉਂਕਿ ਗੱਲ ਫੈਲ ਗਈ ਆ, ਮੈਂ ਬਿਸਤ ਹੋ ਜਾਣਾ ਵਾ। ਤੇ ਇਸ ਤੋਂ ਮੈਂ ਤੈਨੂੰ ਭੈਣ ਆ 20,000 ਰੁਪਇਆ ਉਹਨੇ ਕਿਸੇ ਨੇ ਤੁਹਾਨੂੰ ਭੇਜਿਆ ਸੀ, ਉਹਦਾ ਮੈਂ ਨਾਂ ਨਹੀਂ ਲੈਣਾ। ਤੇ ਆ ਭੈਣ 20,000 ਰੁਪਇਆ ਪੂਰਾ ਉਹਦਾ ਤੁਹਾਨੂੰ ਤੁਹਾਡੀ ਬੇਟੀ ਦੀ ਖੁਸ਼ੀ ਵਾਸਤੇ ਆ ਗਿਆ। ਥੈਂਕ ਯੂ। ਲੇਕਿਨ ਮੈਂ ਕੈਸਾ ਘਟੀਆ ਇਨਸਾਨ ਆ ਯਾਰ, ਮੇਰੀ ਕੀ ਨਸਲ, ਮੇਰੀ ਕੀ ਪਰਵਰਿਸ਼ ਆ ਯਾਰ ਮੇਰੇ ਮਾਂ-ਬਾਪ ਦੀ। ਔਰ ਫਿਰ ਮੈਂ ਏਡੇ ਅੱਛੇ ਬੰਦਿਆਂ ਦੇ ਕੋਲ ਵੀ ਰਿਹਾ, ਉਹਨਾਂ ਨੇ ਵੀ ਕਦੀ ਐਸੀ ਮੈਨੂੰ ਤਰਬੀਅਤ ਨਹੀਂ ਦਿੱਤੀ। ਮੈਂ ਕਿੱਥੋਂ ਸਿੱਖ ਲਈ ਇਹ ਗੱਲ? ਨਹੀਂ ਯਾਰ ਚਲੋ ਮੈਂ ਨਾਜ਼ਰੀਨ, ਮੈਂ ਇੱਕ ਇੰਨਾ ਘਟੀਆ ਆਦਮੀ ਆ ਕਿ ਚਲੋ ਵੈਸੇ ਤਾਂ ਮੈਂ ਲੈ ਲਏ ਕਿਸੇ ਕੋਲੋਂ ਕਿ ਤੇਰੇ ਨਾਲ ਮੇਰਾ ਤਲਕ ਆ, ਪਿਆਰ ਮੁਹੱਬਤ, ਮੈਂ ਤੇਰੇ ਕੋਲ ਲੈਣਾ ਰਹਿਣਾ ਵਾ। ਹਾਂਜੀ ਕਦੀ ਉਹਦਾ, ਕਦੀ ਉਹਦਾ, ਕਦੀ ਮੰਗ ਕੇ ਉਹਦਾ, ਕਦੀ ਮੈਂ ਮੰਗਦਾ ਰਹਿਣਾ। ਲੇਕਿਨ ਇੱਕ ਯਾਰ ਤੂੰ ਮੈਨੂੰ ਕਿਸੇ ਦੀ ਮਾਨਤ ਭੇਜੀ, ਕਿਸੇ ਦੀ ਮਾਨਤ ਭੇਜੀ ਆ ਕਿ ਆ ਤੇਰੇ ਕੋਲ ਮਾਨਤ ਆ, ਤੂੰ ਉਹਨੂੰ ਦੇ ਦੇ। ਤੇ ਮੈਂ ਐਡਾ ਕਿਸੇ ਬਗੈਰਤ ਆਦਮੀ, ਐਡਾ ਅਮਾਨਤ ਚ ਖਿਆਨਤ। ਯਾਰ ਅਸਲ 'ਚ ਮੈਂ ਗਰੀਬ ਆਦਮੀ ਆ, ਮੇਰੇ ਘਰ ਖਾਣ ਨੂੰ ਨਹੀਂਗਾ, ਮੇਰੇ ਬੱਚੇ ਭੁੱਖੇ ਨੇ, ਮੇਰੇ ਕਿਰਾਇਆ ਨਹੀਂ ਦਿੱਤਾ ਜਾ ਰਿਹਾ। ਤਸ਼ੇ ਤੁਹਾਡੇ ਮੁੱਕਦੇ ਨਹੀਂ ਹੈਗੇ, ਤੁਸੀਂ ਕੋਸ਼ਿਸ਼ ਚਲੋ ਕਰਦੇ। ਠੀਕ, ਮੈਂ ਇਦਾਂ ਦਾ ਹੀ ਆ।
ਜੋ ਤੁਸੀਂ ਕਰਨਾ ਕਰ ਲਓ, ਮੈਂ ਇਦਾਂ ਦਾ ਹੀ ਆ। ਨਹੀਂ ਤੁਸੀਂ ਪਹਿਲੇ ਨਹੀਂ ਮੈਂ ਇਦਾਂ ਦਾ ਹੀ ਆ, ਮੈਂ ਏਦਾਂ ਖਾਣਾ ਨਹੀਂ ਵਾ, ਸੀ। ਮੈਂ ਪੈਸੇ ਖਾਣਾ, ਮੈਂ ਇਦਾਂ ਕਰਦਾ, ਮੈਂ ਆਹ ਕਰਦਾ, ਮੈਂ ਜੋ ਕਰ ਲੋ ਕਰਦਾ, ਮੈਂ ਇਦਾਂ ਦਾ ਹੀ ਆ। ਮੈਂ ਖਾਣਾ ਵਾ, ਮੈਂ ਲੁੱਟਦਾ ਵਾ। ਚਲੋ ਹੁਣ ਆਪਣੇ ਆਪ ਨੂੰ ਬਚਾਉਣਾ ਵੀ ਤੇ ਹੈ ਨਾ, ਇਹ ਸਕ੍ਰਿਪਟ ਇਹ ਅੱਗੋਂ ਪਾ ਕੇ ਮੈਂ ਇਦਾਂ ਦਾ ਹੀ ਆ, ਮੈਂ ਇਦਾਂ ਦਾ ਹੀ ਆ ਭਾਈ। ਤੇਜ਼ੀ ਨਹੀਂ ਕਰਨੀ ਹੁਣ। ਚਲੋ ਭੈਣ ਮਿਹਰਬਾਨੀ, ਭੈਣ ਮਾਫੀ ਚਾਹੁੰਦਾ। 2 ਸਾਲ ਬਾਅਦ ਮੈਨੂੰ ਸਰ ਜੀ ਵੈਸੇ ਵੀ ਤੁਸੀਂ ਕਹਿ ਦਿੰਦੇ ਨਾ ਕਿ ਆ ਗਏ ਆ ਤੇ ਕੋਈ ਮਸਲਾ ਨਹੀਂ ਯਾਰ, ਨਹੀਂ ਯਾਰ, ਇੱਕ ਮੁਹੱਬਤ ਹੀ ਉਹਨਾਂ ਦੀ ਨਹੀਂ ਚਲੋ ਤੁਸੀਂ ਹੁਣ ਜਾਓ, ਸ਼ਾਬਾਸ਼। ਹੁਣ ਇਹਦੇ ਚੋਂ 1000 ਰੁਪਏ ਦੇ ਪਕੌੜੇ ਮੰਗਾ, ਜਿੱਦਾਂ ਠੰਡਾ ਮੌਸਮ ਆ। ਸਲਮਾਨ ਹੈ ਨਹੀਂ, ਇਹ ਸਾਰੇ ਉਹਦੇ ਬੇਟੀ ਦੇ ਨੇ। ਚਲੋ ਸਾਡੀ ਧੀ ਵਾਲੇ ਨੂੰ ਕਿਹਾ ਮਿੱਠੇ ਚਾਚੂ ਨੇ 1000 ਦੇ ਪਕੌੜੇ ਖਾ ਲਏ। ਸਾਡੀ ਸਾਡਾ ਰੋਲਾ ਇੱਥੇ ਹੀ ਹੈ। ਗੱਲ ਬਹੁਤ ਖੂਬਸੂਰਤ ਕੀਤੀ ਮਾਂ-ਬਾਪ ਦੀ। ਇਹ ਬੱਚੇ ਹਲੇ ਤੱਕ ਬਾਪ ਨਹੀਂ ਬਣੇ, ਦੋਨਾਂ ਦੀ ਸ਼ਾਦੀ ਨਹੀਂ ਹੋਈ ਹਲੇ। ਹਾਂ ਤੁਹਾਡੀ ਛੱਤਰ ਛਾਇਆ ਚ ਨੇ, ਤੁਹਾਡੇ ਹੱਥ ਦੇ ਥੱਲੇ ਨੇ। ਤੁਹਾਡਾ ਇਸ ਟਾਈਮ ਅਹਿਮ ਫਰੀਜ਼ਾ ਵਾ, ਇਹਨਾਂ ਦੇ ਹੱਥ ਪੀਲੇ ਕੀਤੇ ਜਾਣ। ਹਾਂ, ਔਰ ਰਿਸ਼ਤੇ ਵੀ ਅਵੇਲੇਬਲ ਨੇ। ਜਾ ਓਏ, ਉਹ ਅੰਦਰ ਵੱਡਾ ਡੱਬਾ ਹਲਦੀ ਦੇ ਪਿਆ, ਉਹ ਚੇਂਜ ਹੱਥ ਕਰਕੇ ਆ। ਜਾਓ ਜੀ ਉਹ ਵਾਲਾ ਨਹੀਂ ਕਹਿਣ ਦੇ ਮਾਇਓ ਟੀ 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 ਉਹ ਪੀਲੇ ਹੁੰਦੇ ਆ। ਹਾਂ, ਉਹ ਵੀ ਪਿੱਤਲ ਦੇ, ਉਹ ਪੀਲੇ ਹੀ ਹੁੰਦੇ ਬਾਜੇ। ਅੱਛਾ, ਉਹ ਲੈ ਕੇ ਦਵਾਂ? ਨਹੀਂ ਮਾਇਓ ਨਹੀਂ ਹੁੰਦੀ, ਮਾਇਓ ਵਾਲਾ ਹੱਥ ਪੀਲੇ, ਉਪਟਨ ਲਾਉਂਦੇ ਉਹ ਹੱਥ ਪੀਲੇ। ਹਾਂਜੀ ਇਹਨਾਂ ਓਏ ਉਹ ਬੁੱਢੀਆਂ ਦੇ ਹੁੰਦੇ ਯਾਰ, ਇਹਨਾਂ ਦੀਆਂ ਬੇਗਮਾਂ ਦੇ ਹੋਣੇ ਹੱਥ ਪੀਲੇ, ਇਹਨਾਂ ਦੇ ਤੇ ਮੂੰਹ ਕਾਲੇ ਹੋਣੇ। ਉਸਤਾਦ ਜੀ ਨਹੀਂ, ਉਹ ਉਹਨਾਂ ਦੇ ਹੱਥ ਪੀਲੇ ਕਰਕੇ ਇਹਨਾਂ ਦੇ ਮੂੰਹ ਕਾਲੇ ਕਰ ਦਿਓ। ਨਹੀਂ ਜਿੰਨਿਆਂ ਨੇ ਮੂੰਹ ਕਾਲੇ ਕਰਾ ਲੈਣ, ਉਹ ਮਾਂ-ਬਾਪ ਨੇ ਕਹਿੰਦੇ ਹੱਥ ਵੀ ਪੀਲੇ ਕਰ ਦਈਏ। ਉਸਤਾਦ ਜੀ ਇਹਨਾਂ ਬੱਚਿਆਂ ਦੀ ਜ਼ਿੰਦਗੀ 'ਚ ਵੀ ਉਹ ਲਮਹੇ ਆਣੇ ਚਾਹੀਦੇ ਜਦੋਂ ਇਹਨਾਂ ਨੇ ਕੁੱਲਾ ਪਾਇਆ ਹੋਵੇ, ਉੱਤੋਂ ਬੇਲਾਂ ਹੋ ਰਹੀਆਂ ਹੋਣ। ਇਹਨਾਂ ਦੀ ਜ਼ਿੰਦਗੀ 'ਚ ਵੀ ਉਹ ਲਮਹਾਤ ਆਣੇ ਕਿ ਐ ਪੈਰ ਅੰਦਰ ਵਾੜ ਕੇ ਮਸੈਰੀ ਦੇ ਵਿੱਚ ਵੜਨ। ਯਾਰ ਉਸਤਾਦ ਜੀ ਕਿੱਦਾਂ ਕਰ ਲੈਣ। ਜਿਵੇਂ ਤੇਰਾ ਮੂੰਹ ਚੁੰਮਲਾ, ਪਰ ਇਹਨਾਂ ਦਾ ਭਾਈ ਜਾਨ, ਮੈਂ ਤਾਂ ਜੁਗਨੂ ਬਾਦਸ਼ਾਹ, ਮੇਰੀ ਗੱਲ ਸੁਣ ਲੈ ਯਾਰ। ਗੱਲ ਇਹ ਆ, ਇਹ ਚਾਹੁੰਦੇ ਹੀ ਨਹੀਂ ਆਪਣੀ ਹਾਂ ਆਪ ਡਿਮਾਂਡਾਂ ਹੀ ਐਸੀਆਂ ਨੇ। ਉਹ ਡਿਮਾਂਡਾਂ ਸਾਜੀਆਂ ਉਹਦੀਆਂ ਵਾ। ਮੇਰੀ ਤਾਂ ਡਿਮਾਂਡ ਹੀ ਕੋਈ ਨਹੀਂ। ਮੇਰੇ ਬਸ ਵਿਆਹ ਹੋ ਜਾਵੇ, ਘਰ ਆਵੇ, ਮਾਪਿਓ ਦੀ ਖਿਦਮਤ ਕਰੇ, ਕੋਈ ਕੱਪੜੇ ਲੀੜੇ ਧੋਤੇ, ਇਸਤਰੀ ਕਰਤੇ, ਪੂਰੇ ਘਰ ਦੇ ਕੱਪੜੇ, ਠੀਕ ਆ। ਮਾਪਿਓ ਨੂੰ ਵੇਖ ਲਿਆ, ਖਾਣਾ ਛਾਣਾ ਬਣਾਤਾ, ਭਾਂਡੇ ਭੁੰਡੇ ਤੈਨੂੰ ਕੰਮ ਤੇ ਭੇਜਤਾ, ਤੇਰੇ ਕੱਪੜੇ ਧੋ ਕੇ ਇਸਤਰੀ ਕਰਦੇ, ਹਾਂਜੀ। ਛੋਟੇ ਭੈਣਾਂ ਭਰਾਵਾਂ ਨੂੰ ਵੇਖ ਲਿਆ, ਤੇ ਡਿਮਾਂਡਾਂ ਕੋਈ ਨਹੀਂ। ਨਹੀਂ ਦੇਖਿਆ, ਇਹ ਤਾਂ ਫਿਰ ਸਰ ਨਕਰਾਣੀ ਚਾਹੀਦੀ ਹੈ, ਬੁੱਢੀ ਨਹੀਂ ਚਾਹੀਦੀ। ਨਹੀਂ ਇਹ ਤਾਂ ਫਿਰ ਕੰਮ ਵਾਲੀ ਚਾਹੀਦੀ ਹੈ ਨਾ, ਵੀ ਕੰਮ ਵਾਲੀ ਬਾਈ ਹੋਈ ਫਿਰ। ਉਹ ਕੰਮ ਵਾਲੇ ਵੇਲੇ ਕੰਮ ਨਹੀਂ ਕਰਦੀ, ਉਹ ਬੇਟੇ ਨੂੰ ਕਿਤੇ ਕਾਤੀਆ ਵਿਆਹ ਕੇ ਲਿਆਉਣਾ, ਮੈਂ ਹਰ ਛਤਰੀ ਦੇਖੇ ਉਹ। ਉਹ ਯਾਰ ਦੱਸ ਮੇਰੇ ਭਰਾਵਾਂ ਨੂੰ ਵੀ ਦੇਖ ਲਵੇ, ਫਿਰ ਤੇ ਭਰਾ ਤੇ ਨਸ਼ਾ ਕਰਨ ਡਏ। ਮੈਂ ਇਹ ਕਹਿਣਾ ਵਾ ਕਿ ਘਰ 'ਚ ਚਹਿਲ ਪਹਿਲ ਹੁੰਦੀ ਰਹੇ, ਨੱਸਦੀ ਭਾਈ ਦੀ, ਫਿਰ ਪਤਾ ਲੱਗੇ ਵੀ ਐਨ ਚਲ ਗਈ। ਨੱਸਦੀ ਭਾਈ ਦੀ 7ਵੀਂ ਦੀ ਸਟੂਡੈਂਟ ਆ, ਉਹ ਵੀ ਨੱਸਦੀ ਭਾਈ ਦੀ। ਉਹ ਕਿਤੇ ਨੱਸਦੀ ਭੱਜਦੀ ਆ ਜਾਏਗੀ, ਫਿਰ ਕਿਸੇ ਦਿਨ ਘਰ ਰਹਿੰਦੇ। ਇਹਦਾ ਵਿਆਹ ਉਸਤਾਦ ਜੀ ਮੁੰਡੇ ਦਾ ਕਿਉਂ ਨਾ ਡਿਮਾਂਡਾ ਕਰੇ। ਅਗਲਾ ਸਟਾਰ ਆ, ਕੌਣ ਜੱਜ ਆਫੀਸ਼ੀਅਲ ਤੇ ਬੈਠਦਾ ਵਾ, ਕਾਮੇਡੀਅਨ ਆ, ਸ਼ਾਇਰ ਆ, ਕਿਹੜੀ ਕਮੀ ਉਹਦੇ 'ਚ? ਉਹ ਕਿਉਂ ਨਾ ਡਿਮਾਂਡਾ 10 ਕੋਈ ਡਿਮਾਂਡ ਨਹੀਂ, ਕੋਈ ਕੰਮ ਨਾ ਕਰੇ, ਮੈਂ ਉਹਨੂੰ ਆਪਣੇ ਹੱਥੀ ਨਾਸ਼ਤਾ ਬਣਾ ਕੇ ਦਵਾਂ। ਆਹਾ ਐਸੀ ਕਰ ਰਾਤ ਨੂੰ ਉਹਦੀਆਂ ਲੱਤਾਂ ਬਾਹਾਂ ਘੁੱਟ ਕੇ ਸੌਂ, ਉਹਦੇ ਪੈਰ ਘੁੱਟ ਕੇ ਸੌਂ। ਹਾਂ ਜਿਹੜੀ ਹਕੀਕਤ ਬਣਦੀ ਹੈ ਜਿਹੜੀ। ਬਿਲਕੁਲ ਦੇਖੋ ਕਿਸੇ ਨੇ ਉਹਨੇ ਆਪਣਾ ਕਿੰਨੇ ਜੀ ਛੱਡ ਗਏ ਨੇ, ਮਾਂ ਪਿਓ ਭੈਣ ਭਰਾ ਚਾਚੇ ਤਾਏ ਫੁੱਫੀਆਂ ਮਾਸੀਆਂ ਰਿਸ਼ਤੇਦਾਰ ਦੋਸਤ ਹੈ, ਕਿਹਦੀ ਖਾਤਰ ਦੋਸਤ। ਉਹ ਭਾਈ ਇੱਕ ਮਿੰਟ ਦੋਸਤ ਹੈ ਕੀ ਗੱਲ ਹੋ ਗਈ ਆ। ਓਏ ਦੋਸਤ ਹੀ ਹੁੰਦੀ ਹੈ ਕੁੜੀ, ਇਹ ਮੇਰੀ ਦੋਸਤ ਹੈ। ਹਾਂ ਲੜਕੀਆਂ। ਅੱਛਾ ਸਹੇਲੀ ਸਹੇਲੀ ਹੈ ਭਾਬੀ। ਹਾਂ ਅੱਛਾ ਦੇਖੋ ਉਹਨੇ ਆਪਣੇ ਇੰਨੇ ਜੀ ਛੱਡ ਕੇ ਆਣੇ, ਕਿਹਦੀ ਖਾਤਰ? ਇੱਕ ਸਿਰਫ ਮੇਰੀ ਖਾਤਰ। ਤੇਰੀ ਖਾਤਰ ਸਹੀ। ਠੀਕ ਆ, ਹੁਣ ਮੈਂ ਉਹਨੂੰ ਆ ਕੇ ਵੀ ਆ ਮੇਰੇ ਭਰਾਵਾਂ ਦਾ ਵੀ ਕਰ, ਮੇਰੇ ਅੱਬੂ ਦਾ ਵੀ ਕਰ, ਨਹੀਂ। ਫਲਾਣੇ ਦਾ ਵੀ ਕਰ, ਇਹ ਜ਼ਿਆਦਤੀ ਹੈ। ਇਹ ਉਹਦੇ ਤੋਂ ਕੋਈ ਫਰਜ਼ ਨਹੀਂ ਹੈ, ਉਹਦਾ ਕੋਈ ਹੱਕ ਨਹੀਂ। ਉਹਨੇ ਕਿਤੇ ਲਿਖ ਕੇ ਨਹੀਂ ਦਿੱਤਾ ਵੀ ਮੈਂ ਇਹਨਾਂ ਦਾ ਵੀ ਕਰਨਾ ਤੇ ਤੁਹਾਡਾ ਵੀ ਕਰਨਾ। ਯਾਰ ਮੈਂ ਤਾਂ ਇੰਨਾ ਕਹੂੰਗਾ, ਮੇਰਾ ਕਰਦੀ ਹੈ ਠੀਕ ਆ, ਨਹੀਂ ਤੇ ਮੈਂ ਹੋਟਲ ਤੋਂ ਖਾ ਲੂੰ। ਵਾਹ। ਉਸ ਤੋਂ ਬਾਅਦ ਕੋਈ ਉਹਨੂੰ ਨਹੀਂ ਮੈਂ ਕਹਿਣਾ ਮੇਰੇ ਕੱਪੜੇ ਤੋਂ। ਅੱਛਾ ਤੇਰਾ ਵੀ ਕੰਮ ਕਰੇ ਨਾ ਕਰੇ, ਤੂੰ ਆਪ ਕਰ ਲੈ, ਨਾਸ਼ਤਾ ਵੀ ਤੂੰ ਮੈਂ ਆਪ ਉਹਦਾ ਕਰ। ਕਰਨਾ ਕੰਮ ਸਾਰਾ। ਓਏ ਮਹਾਰਾਣੀ ਬਣਾ ਕੇ ਰੱਖਣਾ। ਮੈਂ ਕਿਹਾ ਉਹਨੂੰ ਮੈਂ ਫੁੱਲਾਂ ਵਾਂਗੂ ਰੱਖਣਾ ਉਸਤਾਦ ਜੀ। ਪਰੀਆਂ ਨਹੀਂ ਹੁੰਦੀਆਂ, ਪਰੀਆਂ, ਓਏ ਪਰਿਸਤਾਨ ਕੀ ਪਰੀ, ਉਹ ਟੈਪ ਬਣਾ ਕੇ ਰੱਖਣਾ। ਵਾਹ ਕਿਉਂ? ਇਹਦੀ ਵਜ੍ਹਾ ਕੀ ਬਤਾ ਤੂੰ? ਉਹਦੀ ਵਜ੍ਹਾ ਇਹ ਕਿ ਉਸਤਾਦ ਜੀ ਮੇਰੀ ਜਿਹੜੀ ਸੋਚ ਆ ਨਾ, ਕਿ ਜੋ ਮੇਰੀ ਦਿਮਾਗੀ ਲੈਵਲ ਆ, ਮੈਂ ਚਾਹਨਾ ਕਿ ਖੂਬਸੂਰਤ ਹੋਵੇ। ਕਿੰਨੀ ਕੁ? ਵੀ ਫਾਈਨਲ ਵੀ ਐਂ ਕਰਕੇ ਉਂਗਲੀ ਲਾਈ ਹੈ ਤੇ ਉਹ ਨਿਸ਼ਾਨ ਪੈ ਜਾਵੇ। ਯਾਨੀ ਫਿਰ ਕੱਲੀ ਖੂਬਸੂਰਤ ਨਾ ਕਹਿ, ਫਿਰ ਤੂੰ ਕਹਿ ਵੀ ਫਾਈਨਲ ਜੀ ਕੋਈ। ਹਾਂ ਫਾਈਨਲ ਜੀ। ਇੱਥੋਂ ਪਾਣੀ ਲੰਘਦਾ ਨਜ਼ਰ ਆਵੇ। ਨਹੀਂ ਇਹ ਗੱਲ ਪੁਰਾਣੀ ਹੋ ਗਈ ਆ, ਉਹ ਪਾਣੀ ਵਾਲਾ ਹੁਣ ਨਹੀਂ, ਚੱਕਰ ਲੇਕਿਨ ਉਹਦੇ ਕੰਟੈਂਟ ਚ ਆ ਰਹੀ ਸੀ ਮੈਂ ਕਰਕੇ। ਨਹੀਂ ਲਿੰਕ ਦੀ ਗੱਲ ਸੀ ਨਾ, ਕਦੀ ਪੁਰਾਣੀ ਵੀ ਲਿੰਕ ਚ ਲੱਗ ਜਾਂਦੀ ਹੈ। ਉਸਤਾਦ ਜੀ ਵਾਲ ਸਟੀਕ ਹੋਏ ਹੁਣ। ਸਟੀਕ ਇਹ ਲੰਬੇ ਸਟੇਟ ਸਟੇਟ ਤੇ ਉਤੋਂ ਸਟੀਕ ਯਾਨੀ ਕਲਰ ਹਲਕਾ ਜਿਹਾ ਬ੍ਰਾਊਨ ਜਾਂ ਪੀਲਾ ਕਲਰ ਤੇ ਬਲੈਕ ਦੀ ਸ਼ੇਡ ਆਵੇ ਵਿੱਚੋਂ, ਵਾਈਟ ਦੀ ਵੀ, ਯਾਨੀ ਕਿ ਤਿੰਨ। ਹਾਂ ਅੱਛਾ ਸਮਝ ਰਹੇ ਹੋ ਨਾ? ਐ ਹੁਣ ਸਮਝਿਓ ਕਿ ਲਾਈਟ ਪਿਆਰੀ ਗੋਲਡਨ। ਸਮਝ ਗਈ। ਅੱਛਾ
ਅੱਛਾ ਹੁਣ ਮੈਂ ਇੱਥੋਂ ਸ਼ੁਰੂ ਹੋਇਆ ਵਾ ਸਾਜੀ, ਠੀਕ ਹੈ ਜੀ, ਮੱਥਾ ਐ ਚੌੜਾ ਸੋਹਣਾ, ਹਾਂ ਮਜ਼ੇਦਾਰੀਆਂ। ਅੱਛਾ ਇਹ ਹੁਣ ਤੂੰ ਆਪਣੀ ਬੀਵੀ ਮੈਂ ਦੀ ਪੂਰੀ ਇੱਕ ਤੁਹਾਨੂੰ ਉਹ ਸਕੈਚ ਬਣਾ ਕੇ ਦੇਣ ਲੱਗਾ। ਨਹੀਂ ਤੂੰ ਸਕੈਚ ਨਾ ਬਣਾ, ਮੈਨੂੰ ਸਮਝ ਆ ਗਈ ਕਿ ਫਾਈਨਲ ਸੋਹਣੀ ਭੁੱਖ ਲੱਥੇ ਵੇਖ ਕੇ ਅੱਖਾਂ ਉਸਤਾਦ ਜੀ, ਪੁਰਾਣੀ ਗੱਲ ਵੇਖ ਕੇ ਭੁੱਖ ਲੱਥੇ ਨਹੀਂ ਹੈ, ਲੇਕਿਨ ਰਿਚ ਗੱਲ ਆ ਇਹਨੂੰ ਤੁਸੀਂ ਮਰਜ਼ੀ ਫਿੱਟ ਕਰ ਲਓ। ਕੋਈ ਐਸੀਆਂ ਚੀਜ਼ਾਂ ਨੇ, ਕੁਛ ਐਸੀਆਂ ਮੇਰੀ ਗੱਲ ਸੁਣ, ਉਹਨੂੰ ਕੀ ਕਹਿੰਦੇ ਨੇ, ਉਹ ਯੂਨੀਵਰਸਲ ਗੱਲਾਂ ਹੁੰਦੀਆਂ ਨੇ, ਉਸਤਾਦ ਜੀ ਉਹਨੂੰ ਕਿਤੇ ਨਹੀਂ, ਫਿੱਟ ਕਰ ਲਓ। ਇਹ ਨਹੀਂ, ਇਹ ਪੁਰਾਣਾ ਹੋ ਗਿਆ ਸਾਰਾ ਦਿਮਾਗ। ਅੱਛਾ ਨਵੀਂ ਗੱਲ, ਵੱਡਾ ਲੈਵਲ ਵੱਡਾ ਕਿ ਯਾਰ ਮੈਂ ਚਾਹਨਾ ਵਾ ਕਿ ਉਹਨੂੰ ਮੈਂ ਦੇਖਾਂ ਤੇ ਜ਼ਿੰਦਗੀ ਮੈਨੂੰ ਲੱਗੇ ਕਿ ਥੋੜੀ ਆ ਯਾਰ। ਓਏ ਤੇਰੀ ਕੱਲੇ ਦੀ ਨਹੀਂ ਭਾਬੀ ਜੀ ਦੀ ਵੀ ਨਹੀਂ ਮੇਰੀ ਇਕੱਲੇ ਦੀ, ਜੀ ਯਾਰ ਮੈਂ ਉਹਦੀਆਂ ਅੱਖਾਂ ਉਸਤਾਦ ਜੀ कितनी दिलकश हो तुम, ਹਾਏ ਕਿਤਨੇ कितना दिलजू हूं मैं, क्या सितम है, क्या सितम है कि हम लोग मर मर जाएंगे। जाएंगे। वो डारा तेरे वो डर ये उस्ताद मेरी जी। उम्र मोहब्बत के लिए थोड़ी है। ਹਾਂ ਤੇ ਅਗਰ ਇਸ ਤਰ੍ਹਾਂ ਦੀ ਨਾ ਹੋਈ तो फिर नहीं मैं कराना ही नहीं, ਫਿਰ ਵਿਆਹ ਹੀ ਨਹੀਂ ਕਰਾਉਣਾ। फिर ब्याह ही नहीं कराना। ਯਾਨੀ ਇਹ ਅਸਲ 'ਚ ਇਹ ਗੇਮ मेरे ਦਿਮਾਗ ਸੈੱਟ ਹੋਈ। उस्ताद जी ਅੱਖਾਂ ਉਹ ਇੰਜ ਦੀ ਕਸ਼ਿਸ਼ ਹੋਵੇ ਅੱਖਾਂ 'ਚ ਕਿ ਅੱਖਾਂ 'ਚ ਅੱਖ ਨਾ ਟਿਕੇ। ਦੇਖਾਂ ਤੇ ਸਾਰੀ ਰਾਤ ਹੀ ਲੰਘ ਜਾਵੇ, ਦਿਨ ਚੜ ਜਾਵੇ ਤੇ ਅੱਖਾਂ ਹੀ ਦੇਖੀ ਜਾਵਾਂ, ਵੀ ਮਤਲਬ ਵੀ ਕਿਹੜੀ ਕਿਹੜੀ ਸ਼ਾਇਦ ਦੇਖਾਂ ਯਾਰ, ਵੀ ਇੱਕ ਕਿਹੜੀ ਪਾਸੇ ਕਿਹੜੀ ਸ਼ਾਇਦ ਤੇਰੀ ਅੱਖ ਤੋਂ ਲੁਕਾ। ਹਾਂ ਇੱਕ ਪਾਸੇ ਦੇਖਾਂ ਤੇ ਮਤਲਬ ਅੱਛਾ ਇਹ ਤੇ ਤੇਰੇ ਵੱਲੋਂ ਉਹ ਤੇਰੇ ਜਜ਼ਬਾਤ ਹੋ ਗਏ ਆਪਣੀ ਵਾਈਫ ਲਈ, ਹਾਂਜੀ ਉਹਦੇ ਅਗਰ ਇਹ ਨਾ ਹੋਏ ਕੀ ਮਤਲਬ ਹੋ ਸਕਦਾ ਉਹਨੇ ਵੀ ਇਹੀ ਡਿਮਾਂਡ ਸੋਚਿਆ ਹੋਵੇ। ਹਾਂ ਜੋੜੀ ਰਲਣੀ ਤੇ ਚਾਹੀਦੀ ਹੈ ਨਾ ਲੈਵਲ। ਨਹੀਂ ਸਾਜੀ ਮੈਂ ਉਹਨੂੰ ਖੁਸ਼ ਰੱਖੂੰਗਾ। ਨਹੀਂ, ਮੈਂ ਦੇਖਣਾ ਖਿਦਮਤ ਤੂੰ- ਸੇਵਾ ਹੀ ਇੰਨੀ ਕਰ ਦੇਣੀ। ਦੇਖ ਨਾ ਮੇਰੀ ਗੱਲ ਸੁਣਨਾ, ਸਭ ਤੋਂ ਪਹਿਲੇ ਤੇ ਨਾ ਸਲੈਂਸਰ ਦੀ ਵਾਸ਼ਲ ਪਵਾ, ਉਹਦੀ ਆਵਾਜ਼ ਉਹ ਤੇਰੇ ਇਸ ਫਾਰਮੈਟ ਨਾਲ ਤੇਰੇ ਸਲੈਂਸਰ ਦੀ ਆਵਾਜ਼ ਮੈਚ ਹੀ ਨਹੀਂ ਕਰਦੀ। ਸਮਝ ਆ ਰਹੀ ਗੱਲ ਦੀ, ਇਹ ਮੈਚ ਹੀ ਨਹੀਂ ਕਰ ਰਹੀ। ਇਹ ਉਹ ਹਿਸਾਬ ਆ, ਪਿੱਛੇ ਜੇ ਇੱਕ ਗਾਣਾ ਆਇਆ ਸੀ ਨਾ, ਅਲੀਫ ਅੱਖਾਂ ਦੇ ਆ ਹੋ ਜੇ, ਬੇ ਅੱਖਾਂ ਦੇ ਆ ਹਾਂ ਉਹ ਇੱਕ ਗਾਣਾ ਆਇਆ ਸੀ, ਤੇ ਅੱਖਾਂ ਤੇ ਤੂੰ ਇਦਾਂ ਹੋ ਜੇ। ਉਹ ਮੈਂ ਵੀਡੀਓ ਦੇਖੀ ਤੇ ਉਹਦੇ ਵਿੱਚ ਏਡਾ ਸ਼ਾਨਦਾਰ ਮਹਿਲ ਆ ਜਿਹੜਾ ਉਹਨਾਂ ਨੇ ਉਹਦਾ ਘਰ ਦਿਖਾਇਆ, ਤੇ ਬਾਹਰ ਉਹਨੂੰ ਵੈਸਪੇ ਤੇ ਲੈ ਕੇ ਜਾਂਦੇ ਆ ਵੀ ਤੂੰ ਕੋਈ ਲੈਂਬਰਗਿਨੀ ਕੱਢ ਅੰਦਰ, ਸਹੀ ਗੱਲ ਜੋ ਤੁਹਾਡੇ ਸ਼ਾਨੋ ਸ਼ੌਕਤ ਤੁਸੀਂ, ਨਹੀਂ ਤੇ ਉਹ ਹਿਸਾਬ ਆ ਵੀ ਤੂੰ ਇੰਨਾ ਕੁਝ ਕਰ ਰਿਹਾ। ਇਹਦੇ ਕੋਲ ਹੈ ਨਹੀਂ। ਸਾਜੀ ਲੈਂਬਰਗਿਨੀ ਦਾ ਫਾਇਦਾ ਕੋਈ ਨਹੀਂ ਠਹਿਰ ਜਾ, ਉਹ ਉਸ ਤੋਂ ਬਾਅਦ ਉਹ ਤੂੰ ਕਰ ਰਿਹਾ, ਅੱਗੋਂ ਆਪਣੀ ਮੋਟਰਸਾਈਕਲ ਦਾ ਸਿਰਫ ਸਾਊਂਡ ਚੈੱਕ ਕਰ ਲਾ। ਸਾਜੀ ਬਾਂਸਰੀ ਪਵਾਈ ਉਹਦੇ ਚ ਤੂੰ ਸਿੱਧਾ ਹੈਂਡਲ ਕਰੇ ਨਾ ਤੇ ਤੂੰ ਐ ਨੂੰ ਚੱਲ ਜਾਣਾ, ਤੈਨੂੰ ਐ ਜਾਣਾ ਪੈਂਦਾ। ਤੇ ਪਿਛਲੀ ਗੱਡੀ ਇਹੀ ਸਮਝ ਜੀ ਸਹੀ ਗੱਲ ਆ, ਯਾਨੀ ਕਿ ਅਗਰ ਬੰਦਾ ਕਹੇ ਨਾ ਕਿ ਮੈਂ ਸਿੱਧਾ ਇਹਦੀ ਮੋਟਰਸਾਈਕਲ ਸਿੱਧੀ ਚਲਾਵਾਂ, ਤੂੰ ਐਨ ਮੁੜਨ ਲੱਗ ਪੈਂਦਾ। ਉਹ ਹੌਲੀ ਹੌਲੀ ਸਮਝ ਆਦੀ ਇਹਨੂੰ ਇੱਥੇ ਰੱਖਣਾ, ਉਹ ਐਂ ਕਰਕੇ ਜਾ ਰਿਹਾ ਹੁੰਦਾ। ਤੇ ਤੂੰ ਜਿਹੜੀ ਤੇਰੀ ਗੱਲਬਾਤ ਆ ਉਹ ਤੂੰ ਉਦਾਂ ਦਾ ਹਿਸਾਬ ਕਿਤਾਬ ਰੱਖ, ਪਹਿਲੇ ਆਪਣੀ ਲਾਈਫ ਉਦਾਂ। ਅੱਛਾ ਹੁਣ ਦੇਖ, ਹੁਣ ਜਿਹੜਾ ਤੇਰਾ ਘਰ ਆ, ਹਾਂਜੀ ਠੀਕ ਕੀ ਹੈ, ਆ ਨਹੀਂ ਮੇਰੀ ਗੱਲ ਸੁਣ ਲੈ, ਜੋ ਤੂੰ ਦੱਸਣਿਆ ਪਰੀ ਟੈਪ, ਉਹ ਘਰ ਪਰੀ ਰੱਖਣ ਵਾਲਾ ਹੈ ਨਾ ਜੀ ਨਾ, ਉਹ ਵਾਲਦਾ ਰੱਖਣ ਵਾਲਾ ਘਰ ਨਹੀਂ ਹੈ ਜਿਹੜਾ ਸਲਾਬੇ ਦਾ ਘਰ ਵਾ। ਯਕੀਨ ਮੰਨੋ ਤੇ ਧਿਆਨ ਰੱਖਣ ਵਾਲਾ ਕਰ। ਉਹ ਤਾਂ ਸਕਾ ਵਾਲਦੈਨ ਰੱਖਣ ਵਾਲਾ ਘਰ ਨਹੀਂ ਹੈ। ਤੁਸੀਂ ਮੇਰਾ ਰੂਮ ਚੈੱਕ ਤੁਸੀਂ ਪਰੀ ਦੀ ਗੱਲ ਕਰ ਰਹੇ, ਉਸ ਘਰ ਤੋਂ ਉਹ ਜਿੰਨਾ ਮਰਜ਼ੀ ਕਈ ਜਨ ਵਾਲਦੈਨ ਨਹੀਂ ਕੋ ਤੁਸੀਂ ਖੁਸ਼ ਹੋ ਕੋ, ਨਹੀਂ ਤੁਹਾਡੇ ਰਹਿਣ ਵਾਲਾ ਹੀ ਨਹੀਂ। ਪਹਿਲੇ ਮਿਹਨਤ ਕਰ। ਮਿਹਨਤ ਮੈਂ ਕਰਤੇ ਨਹੀਂ ਟਿਕਟੋਕ ਦੀ ਨਹੀਂ, ਟਿਕਟੋਕ ਵਾਲੀ ਮਿਹਨਤ ਜਿਹੜੀ ਨਾ 5-6 ਮਹੀਨੇ ਹੁੰਦੀ ਹੈ, $400 ਆ ਗਿਆ, $600 ਆ ਗਿਆ, $300 ਨਹੀਂ, ਉਸ ਤੋਂ ਬਾਅਦ ਮਿੱਟੀ। ਟਿਕਟੋਕ ਵਾਲੀ ਨਹੀਂ, ਉਹ ਮਿਹਨਤ ਨਹੀਂ, ਉਹ ਮੰਗਾ ਕਸ਼ੀ ਹੈ। ਉਹ ਛੱਡਤੀ ਆ, ਮੈਂ ਤੁਹਾਡੇ ਕਹਿੰਦੇ ਹਾਂ ਹੁਣ ਮਿਹਨਤ ਐਸੀ ਕਰ ਜਿਹਦੇ ਚ ਤੂੰ ਕਮਾਵੇਂ 2 ਸਾਲ 4 ਸਾਲ 5 ਸਾਲ ਲੱਗ ਜਾਣ। ਇੱਜ਼ਤ ਦੀ ਰੋਟੀ। ਇੱਜ਼ਤ ਦੀ ਰੋਟੀ ਦੇਖ, ਤੂੰ ਐਸੀ ਜਿਹੜੀ ਕੁੜੀ ਹੋਏਗੀ ਹਾਂਜੀ ਉਹਦੇ 70 ਰਿਸ਼ਤੇ ਹੋਣੇ ਨੇ ਤੇਰੇ ਨਾਲੋਂ ਉੱਚੇ ਲੰਮੇ ਸੋਹਣੇ ਪੜ੍ਹੇ ਲਿਖੇ ਬੈਂਕਰਸ, ਬਿਜ਼ਨਸਮੈਨਸ, ਦੂਜਿਆਂ ਮੁਲਕਾਂ 'ਚ ਉਹਦੇ ਖੂਬਸੂਰਤੀ ਵਾਸਤੇ ਉਹਦਾ ਰਿਸ਼ਤਾ ਹੋ ਸਕਦਾ, ਤੇਰੇ ਨਾਲ ਉਹਨੇ ਕਾਹਤੋਂ ਵਿਆਹਣੀ? ਐ ਹੀ ਬਾਤ ਆ, ਤੂੰ ਕੀ ਆ? ਕੱਖ ਵੀ ਨਹੀਂ ਭਾਜੀ। ਉਹ ਤੇਰੇ ਨਾਲ ਸਿਰਫ ਐਂਜਲ ਹੀ ਕੋਈ ਕਿੱਦਾਂ ਮੂੰਹ ਬਣਾਉਣਾ ਉਹਨੇ, ਐਂਜਲ ਹੀ ਵੀ ਆ ਜਾਏਗਾ ਇਹ ਸਾਲਾ। ਵੀ ਹੁਣ ਤੂੰ ਆਪ ਹਿਸਾਬ ਲਾ, ਤੇਰਾ ਬੰਬੂ ਦੀ ਕੋਠਰ ਵਰਗਾ ਮੂੰਹ ਆ। ਹਾਂ ਸਹੀ ਗੱਲ ਹੈ। ਤੂੰ ਸਾਦਾ ਬੋਲਦਾ ਬੁਲਬੁਲੇ ਕੱਢਦਾ ਹਲਕੇ ਹਲਕੇ ਥੱਲੋਂ ਦੇਖੀ ਸਾਜੀ ਨਹੀਂ। ਕੱਥਾ ਜਾਂ ਤੂੰ ਹੈ ਵਾ, ਜੋ ਵੀ ਆ ਤੂੰ ਮੰਗਣ ਪਰੀ ਡਿਆ ਵਾ। ਨਹੀਂ ਜੋ ਵੀ ਆ, ਦੇਖੋ ਕੁਹਾਟੀ ਚੱਪਲ ਮੈਂ ਵੀ ਕਿਧਰ ਲੈ ਪਸੰਦ ਆ। ਹਾਂਜੀ ਕੁਹਾਟੀ ਚੱਪਲ ਕੇ ਜਿਹੜੇ ਹੈ ਕੋਲ ਦੋਤੀ ਦੇ ਗੱਲੇ ਵਰਗਾ ਮੂੰਹ ਵਿੱਚ ਤੇਰੀਆਂ ਡਿਮਾਂਡਾਂ ਕਿ ਯਾਰ ਉਹਦਾ ਦਿਲ ਆ ਭਾਈ, ਉਸਕਾ ਦਿਲ ਹੈ, ਅਰਮਾਨ ਹੈ। ਦਿਲ ਤੋਂ ਹੁਣ ਸਾਡੇ ਕੋਲ ਡੌਨ ਹੁੰਦਾ, ਹਾਂਜੀ ਡੌਨ ਇੱਕ ਜੀਤਾ ਜਾਗਤਾ ਮੁਕੰਮਲ ਇਨਸਾਨ ਆ, ਮਾਸ਼ਾਅੱਲਾ। ਉਹਦੀ ਕੀ ਖੁਆਇਸ਼ਾਂ ਨਹੀਂ ਹੋ ਸਕਦੀ, ਉਹ ਇਦਾਂ ਦੀ ਖੁਆਇਸ਼ ਨਹੀਂ ਕਰ ਸਕਦਾ। ਇਹਦੇ 'ਚ ਇਹ ਗੱਲ ਨਹੀਂ ਹੈਗੀ। ਹਾਂ ਤੁਸੀਂ ਉਹਨੂੰ ਇਹ ਸਮਝਾਓ ਕਿ ਬੇਟਾ ਪਹਿਲੇ ਆਪਣੇ ਆਹ ਕੰਮ ਕਰਾ, ਤੇ ਮੈਂ ਕਰੂੰਗਾ ਸਾਜੀ, ਮੈਂ ਕੰਮ ਕਦੋਂ ਸਟਾਰਟ ਕਹਿੰਦੇ ਬਾਅਦ ਚੋਂ ਆਂਦੇ। ਦੇਖੋ ਮੀਟੇ ਸੰਦੂਕ ਵਰਗਾ ਮੂੰਹ ਹੈ, ਮੀਟਿਆ ਨਹੀਂ ਹੁੰਦਾ ਆਹੋ, ਆਹੋ। ਉਹਦੇ ਵਰਗਾ ਮੂੰਹ ਹੈ, ਤੇ ਕਹਿੰਦਾ ਮੈਨੂੰ ਉਹ ਚਾਹੀਦੀ ਜੀ। ਅੱਛਾ ਇਹ ਤੂੰ ਕਿਸ ਬਿਹੇਵ ਤੇ ਤੂੰ ਇਹ ਸਾਰਾ ਕੁਝ ਮੰਗ ਰਿਹਾ? ਤੈਨੂੰ ਕਿੱਦਾਂ ਲੱਗਦਾ ਕਿ ਅਗਰ ਇਦਾਂ ਦੀ ਲੜਕੀ ਕਿਸੇ ਦੇ ਘਰ ਹੈਗੀ ਹੈ ਤੇ ਉਹ ਤੈਨੂੰ ਉਹਦਾ ਰਿਸ਼ਤਾ ਦੇ ਦੇਣਗੇ? ਕੀ ਤੇਰੇ 'ਚ ਦੇਖ ਕੇ ਰਿਸ਼ਤਾ? ਹੁਸਨ ਤੇ ਹੈ ਨਹੀਂ, ਹੋਰ ਕੀ ਦੇਖਣਗੇ?
ਉਸਤਾਦ ਜੀ ਦਿਲ ਸਾਫ ਆ ਮੇਰਾ, ਹਾਂਜੀ ਦਿਲ ਸਾਫ ਆ ਮੇਰਾ, ਮੈਂ ਕਦਰ ਕਰੂੰ, ਮੈਂ ਰਿਸਪੈਕਟ ਕਰੂੰ। ਹਾਏ ਤੂੰ ਹਾਏ ਰੁਪਈਆ 8-10 ਲੱਖ ਮਹੀਨੇ ਦਾ ਕਮਾ, ਦਿਲ ਮਾੜਾ ਜਾਂ ਗੰਦਾ ਵੀ ਕਰਨਾ ਕਹਿ ਇਹ ਹੋ ਜਾਣਾ। ਹਾਂ ਫਿਰ ਹੋ ਜਾਏਗਾ। ਉਸਤਾਦ ਜੀ ਗੱਡੀ ਵਾਲੀ ਗੱਲ ਵੀ ਕੀਤੀ ਉਹ ਤੈਨੂੰ ਕਹੇ ਸਰਤਾਜ ਮੇਰਾ ਇਸ ਟਾਈਮ ਸ਼ਵਾਰਮਾ ਖਾਣ ਨੂੰ, ਕਿ ਤੂੰ ਕਹੇ ਨਹੀਂ ਸ਼ਵਾਰਮਾ ਛੱਡ, ਮੇਰਾ ਦਿਲ ਸਾਫ, ਮੇਰੇ ਕੋਲ ਪੈਸੇ ਨਹੀਂ ਹੈਗੇ, ਨਹੀਂ ਇਹ ਮੇਰਾ ਨਹੀਂ ਦਿਲ ਸਾਫ। ਉਸਤਾਦ ਉਹ ਜੀ ਕਹੇ ਮੈਂ ਸੂਟ 3 ਸਾਲ ਹੋ ਗਏ ਕੋਈ ਨਹੀਂ ਲਿਆ, ਸੂਟ ਮੇਰੇ ਕੋਲ ਪੈਸੇ ਨਹੀਂ ਗਏ ਕਿਉਂਕਿ ਮੇਰਾ ਦਿਲ ਹਾਏ ਹਾਏ ਉਸਤਾਦ ਜੀ ਲੇਕਿਨ ਇਹਦਾ ਇੱਕ ਹੱਲ ਹੈ ਵਾ, ਬਾਹਰ ਕਿਸੇ ਆਪਣੇ ਫੈਨ ਨੂੰ ਫੋਨ ਕਰੇ ਕਿ ਮੈਂ ਬੱਚਿਆਂ ਨੂੰ ਫਰਾਨ ਜਾਣਾ, ਮੈਨੂੰ ਪੈਸੇ ਭੇਜ ਦੇਗਾ। 5000 ਆ ਜਾ ਕਹਿੰਦਾ। ਆ ਤੁਸੀਂ ਰੱਖ ਲਵੋ ਦੋਵੇਂ ਹੀ ਕਾਰਡ, ਠੀਕ ਹੈ ਜਦੋਂ ਮੇਰਾ ਵਿਆਹ ਹੋ ਜਵੇ ਠੀਕ ਹੈ ਆ ਤੁਸੀਂ ਉਹਨੂੰ ਫੜਾ ਦੇਣੇ ਆ। ਠੀਕ ਹੈ। ਉਹਦਾ ਜਦੋਂ ਦਿਲ ਕਰੇ ਸ਼ਵਾਰਮਾ ਖਾਣਾ, ਪੀਜ਼ਾ ਖਾਣਾ, 버ਗਰ ਖਾਣਾ, ਆ ਪਏ ਆ ਭਾਈ ਦੋਵੇਂ ਹੀ ਕਾਰਡ। ਉਹ ਤੇਰਾ ਚੈਨਾ ਦੀ ਸਾਈਕਲ ਦੀ ਗੱਦੀ ਵਰਗਾ ਮੂੰਹ ਆ ਭਾ, ਕੁੜੀ ਦਾ ਵੀ ਕੁਰਬਾਨ ਹੁੰਦੇ, ਕੁੜੀਆਂ ਮੰਨ ਕੇ ਅੱਛਾ ਤੁਸੀਂ ਇੱਕ ਹਿਸਾਬ ਲਾਓ, ਮਾੜੇ ਆਦਮੀ ਦਾ ਏਟੀਐਮ ਬਣ ਗਿਆ 2, ਮੇਰੇ ਏਟੀਐਮ ਬਣਿਆ ਨੂੰ 6-6 ਸਾਲ ਹੋ ਗਏ ਨਾ, ਉਹਨਾਂ ਦੇ ਇੰਨੀਆਂ ਝਰੀਟਾਂ ਨਹੀਂ, ਕਿਉਂ ਭਲਾ? ਉਹਨਾਂ ਨੇ ਸਿਰਫ ਉਦੋਂ ਨਿਕਲਣਾ ਜਦੋਂ ਉਹਨਾਂ ਦੀ ਜ਼ਰੂਰਤ ਹੈ। ਹਾਂ ਇਹ ਦਿਖਾਵਾ ਹਰ ਅੱਧੇ ਮਿੰਟ ਬਾਅਦ ਨਿਕਲੀ ਜਾਣਾ, ਸਹੀ ਗੱਲ ਹੈ। ਮਤਲਬ 40 ਦੀ ਦਹੀਂ ਰਹੀ ਆ ਉੱਥੇ ਵੀ ਕੱਢ ਲੈਣਾ ਬਾਹਰ ਕਿਸੇ ਢਕੇ, ਆ ਹੈ ਕੋਈ ਕਾਰਡ ਨਹੀਂ, ਅੱਛਾ ਆ ਲੈ ਫਿਰ 40, ਯਾਨੀ ਇਹਨੂੰ ਲਾਜ਼ਮੀ ਕੱਢਣਾ, ਉਹਨੂੰ ਪਤਾ ਵੀ ਇੱਥੇ ਨਹੀਂ, ਉਹ ਕੱਢ ਕੇ ਕਾਲਾਂ ਦੀ ਜ਼ਿੰਦਗੀ ਬਰਬਾਦ ਹੋਈ ਪਈ ਝਰੀਟਾਂ ਵੱਜ ਕੇ। ਉਸਤਾਦ ਜੀ ਉਹ ਨਾਲੇ ਉਸਤਾਦ ਜੀ ਇੱਕ ਇਸਤੇਮਾਲ ਸਿਰਫ ਇਨ ਆਊਟ ਤੇ ਹੁੰਦੇ ਆ, ਉਹ ਜੇਬ ਤੋਂ ਮਸ਼ੀਨ ਕੱਢ ਦੇ ਦੇ ਵਿੱਚ, ਮਸ਼ੀਨ ਚ ਉਹ ਸਾਲਿਆ ਆ ਸਵੇਰਾ ਵਾਲਿਆਂ ਕੋ ਕਿਹੜੀ ਮਸ਼ੀਨ ਉੱਥੇ ਕੱਢ ਕੇ ਖਲੋਤਾ ਹੋਣਾ, ਚਿੰਗਚੀ ਵਾਲੇ ਕੋਲ ਕਿਹੜੀ ਚਿੰਗਚੀ ਵਾਲੇ ਕਿਹੜੀ ਮਸ਼ੀਨ ਲਈ ਫਿਰਦੇ। ਉਸਤਾਦ ਜੀ ਨਾਲੇ ਰੀਜ਼ਨੇਬਲ ਬੰਦਾ ਪਤਾ ਕੀ ਕਰੂਗਾ, ਜਦੋਂ ਉਹਨੇ ਕਿੱਥੇ ਵੀ ਬਹਿਣਾ ਉਹਨੇ ਪਰਸ ਆਪਣਾ ਮੋਬਾਈਲ ਕੱਢ ਕੇ ਰੱਖਣਾ, ਇੰਜ ਕਰਕੇ ਅੱਗੇ ਰੱਖਣਾ, ਤੇ ਇਹ ਤੇ ਲੰਮਾ ਪਾ ਕੇ ਬੈਠਾ ਤਾਂ ਆਈਡੀਐਮ ਬਿੰਗਾ ਹੋਇਆ ਦੇਖੋ ਥੋੜਾ ਜਿਹਾ। ਇਹ ਕਾਰਡ ਇੰਨਾ ਆ ਦੇਖ, ਇਸੇ ਹੀ ਬੈਂਕ ਚ ਗਿਆ, ਜੈਨਵਨ ਇਸੇ ਬੈਂਕ ਚ, ਹਾਂ ਇਹਨੇ ਬੰਦੇ ਨੂੰ ਉਹਨੂੰ ਕਾਰਡ ਫੜਾਇਆ, ਉਹ ਕਾਰਡ ਫੜ ਕਹਿੰਦਾ ਮੁਜੀਬ ਇਹ ਚੈੱਕ ਕਰਨਾ ਮਾਰਾ ਹੀ ਹੈ, ਉੱਤੇ ਲਿਖਿਆ ਵੀ ਆ। ਭਾਜੀ ਏਡਾ ਪੁਰਾਣਾ ਕਾਰਡ ਨੇ ਏਟੀਐਮ ਚ ਪਾਇਆ ਤੇ ਏਟੀਐਮ ਚ ਬਾਜੇ ਹਾਂ ਕੀ ਪਾਤਾ ਭਾਜੀ। ਭਾਜੀ ਹਾਂ ਕੀ ਬਾਕੀ ਜੋ ਵੀ ਹੈ ਉਸਤਾਦ ਜੀ, ਇੰਜ ਕਰਕੇ ਦੇਖ ਰਹੇ ਕਿ ਯਾਰ ਤਾਰਾ ਨਾ ਕਿਹੜਾ। ਉਸਤਾਦ ਜੀ ਫੀਲਿੰਗਸ ਦਾ ਵੀ ਕੋਈ ਰੋਲਾ ਹੁੰਦਾ। ਆ ਤੁਸੀਂ ਗੱਲ ਕੀਤੀ ਵੀ ਗਾਣਾ ਐਡਾ ਵੱਡਾ ਲਾਤਾ, ਇਹਨੇ ਨਾ ਸਾਥੀ ਹੈ ਕਰਕੇ ਕਾਰਡ ਮਸ਼ੀਨ ਚ ਪਾਇਆ ਤੇ ਮਸ਼ੀਨ ਅੰਦਰ ਚਲ ਗਈ, ਮੈਨੇਜਰ ਕੋਲ ਹੈ ਵੇਖ ਲਓ ਜੀ। ਸਾਜੇ ਨੇ ਮਸ਼ੀਨ 'ਚ ਕਾਰਡ ਪਾਇਆ, ਮਸ਼ੀਨ ਨੇ ਕਾਰਡ ਫੜ ਕੇ ਪਰੇ ਸਿੱਟਤਾ। ਬਾਕੀ ਤੁਸੀਂ ਗੱਲ ਕੀਤੀ ਹੈ ਇਹਨੇ ਕਿ ਕਾਰਡ ਪਿਆ ਅੰਦਰੋਂ ਮਸ਼ੀਨ ਨੂੰ ਇੰਜ ਫੜ ਲਿਆ ਮੈਂ ਦੇਣਾ ਨਹੀਂ। ਅਰਮਾਨ ਹੁੰਦੇ ਆ ਦਿਲਾਂ ਦੇ। ਇਹਨੇ ਮਸ਼ੀਨ 'ਚ ਕਾਰਡ ਪਾ ਕੇ ਤੇ ਉਹ ਬੈਲੈਂਸ ਨਹੀਂ ਦੇਖੀਦਾ, ਇਹਨੇ ਆਪਣੀ ਵੱਲੋਂ ਬੈਲੈਂਸ ਦੇਖਿਆ ਤੇ ਉੱਤੇ ਲਿਖਿਆ 2900 ਰੁਪਇਆ ਤੇਰੇ ਅੱਲਾ, ਜਿਹੜਾ 6 ਮਹੀਨੇ ਦੀ ਫੀਸ ਵਾਲਾ। ਆਹੋ। ਪਰ ਇਹ ਉਹ ਨਹੀਂ ਹੈ ਸਾਡੀ, ਇਹ ਵਨ ਕ੍ਰੈਡਿਟ ਅਕਾਊਂਟ ਆ, ਇਹਦੀ ਕੋਈ ਫੀਸ ਨਹੀਂ ਹੈਗੀ, ਠੀਕ ਹੈ ਨਾ, ਸਾਲ ਦੀ ਨਾ 6 ਮਹੀਨੇ ਦੀ, ਨਾ ਡੈਬਿਟ ਕਾਰਡ ਦੀ, ਨਾ ਚੈੱਕ ਬੁੱਕ ਦੀ, ਕਿਸੇ ਵੀ ਵਿਸ਼ਵਾਸ ਨੂੰ ਤੂੰ ਵਿਆਹ ਖੈਰ, ਲਾ। ਅੱਛਾ ਉਸਤਾਦ ਜੀ ਸੌਰੀ ਮਾਰ ਤੈਨੂੰ ਮੈਂ ਦੱਸ ਦਵਾਂ ਥੋੜਾ, ਤੈਨੂੰ ਪਤਾ ਵਾ, ਸਾਨੂੰ ਵੀ ਪਤਾ ਵੀ ਮਾਸ਼ਾਅੱਲਾ ਵੀ ਪੁੱਤ ਤੇਰੇ ਟੋਟਲ ਤੇਰੇ ਸਾਰੇ ਭੈਣ ਭਰਾਵਾਂ ਦਾ, ਤੇਰੇ ਵਾਲਿਆਂ ਦਾ, ਤੇਰੇ ਪੂਰੇ ਕੁੰਬੇ ਦਾ 70,000 ਮਹੀਨੇ ਦਾ ਘਰ ਨਹੀਂ ਆਉਣ ਡਿਆ। 2 ਅਕਾਊਂਟ ਖੁਲਾਏ ਤੇਰੇ ਵਾਸਤੇ ਕਿ ਮਸਲਾ ਬਣ ਸਕਦਾ ਪੁੱਤ, ਤੂੰ ਐਵੇਂ ਅਕਾਊਂਟ ਖੁਲਾਈ ਨਾ ਕਿਉਂ ਵਜ੍ਹਾ ਦੱਸ। ਨਹੀਂ ਇਹ 2 ਹੀ ਕਾਰਡ ਕੋ ਬੜੀ ਦੇਰ ਦੇ, ਇਹਨੂੰ ਕਿਤੋਂ ਲੱਭੇ ਆ। ਉਸਤਾਦ ਜੀ ਤੇ ਨਾਂ ਲਿਖਿਆ ਮੇਰਾ ਮੇਰੇ। ਹਾਂ ਹਾਂ ਹੁਣ ਬੈਂਕਾਂ ਦੇ ਉੱਤੇ ਕਾਰਡ ਭਲਾ ਕੀ ਲਿਖਿਆ, ਸਹਾਕ ਬੈਂਕ, ਇਹ ਹੈ ਹੀ ਨਹੀਂ। ਸਹਾਕ ਬੈਂਕ ਕਿੱਥੋਂ ਆ ਗਿਆ ਦੱਸ ਮੈਨੂੰ। ਇਹ ਬਣਨੇ ਹੀ ਆ। ਇਹਦਾ ਤਾਂ ਬੰਦੇ ਦਾ ਅਕਾਊਂਟ ਵੀ ਸਾਂਬਾ ਬੈਂਕ ਨਹੀਂ, ਸਾਂਬਾ ਬੈਂਕ ਉਹ ਚ ਹੁੰਦਾ ਵਾ, ਪਤਾ ਵੀ ਕਿਸੇ ਨੇ ਨਹੀਂ ਖੋਲਣਾ, ਮੇਰਾ ਉੱਥੇ ਖੁੱਲ ਜਾਣਾ। ਉਸਤਾਦ ਜੀ ਇਹ ਬੜਾ ਜੋ ਅੱਛਾ ਵੀ ਆ, ਬੈਂਕ ਆ। ਉਹ ਜਿੱਡੀ ਮਰਜ਼ੀ ਖੂਬਸੂਰਤ ਹੋਵੇ, ਪਰ ਮੈਂ ਉਹਨੂੰ ਗੱਡੀ 'ਚ ਨਹੀਂ ਲਿਜਾਣਾ। ਠੀਕ ਹੈ। ਪਤਾ ਉਹਨੂੰ ਪਤਾ ਲੱਗ ਗਿਆ ਤੇ ਭੌਰੀਆਂ ਬੰਡੀਆਂ ਤੋੜ ਕੇ ਜਾਣੀ, ਨਹੀਂ ਭੋਰੀਆਂ ਨਹੀਂ। ਆ ਵੀ ਟੱਪਦੀ ਜਾਏਗੀ ਵਿਚਾਰੀ, ਜਿਹੜੀ ਤੇਰੇ ਕੋ ਆ ਗਈ ਗੱਡੀ ਕਿੱਥੋਂ ਜਾਣੀ। ਨਹੀਂ ਉਹਨਾਂ ਦੇ ਤੂੰ ਕੋਲ ਉਹਨੂੰ ਮੋਟਰਸਾਈਕਲ ਤੇ ਫੜਾਉਣਾ ਆ। ਇਹ ਬਾਤ ਇਹ ਪਰੀ ਵਿਆਹ ਲਵੇ ਮਹੀਨੇ ਬਾਅਦ ਉਹ ਵੀ ਇਹਦੀ ਮੋਟਰਸਾਈਕਲ ਤੇ ਭਾਈਆਂ ਤਰ੍ਹਾਂ ਨਾਲ ਪਹਿਲ ਲੱਗੇ ਸਾਨੂੰ ਫੜ ਲਿਓ। ਇੱਕ ਲੱਖ ਤੇਰੇ ਐ ਫੜ ਕੇ ਬਗੋ ਜਾਣਦੇ ਹੋ ਜੀ। ਬਾਕੀ ਪਰੀ ਨੇ ਮਹੀਨੇ ਬਾਅਦ ਕਿਹਾ ਕਹਿੰਦਾ ਮੈਂ ਮੋਟਰਸਾਈਕਲ ਬਾਹਰ ਕੱਢਤੀ ਆ, ਮੈਂ ਧੋਣਾ ਸੀ ਇੱਥੋਂ। ਅੱਛਾ ਤੁਹਾਡੀਆਂ ਕਈ ਔਰਤਾਂ ਨਾ ਵਿਚਾਰੀਆਂ ਕੁੜੀਆਂ ਬੜਾ ਸੋਹਣਾ ਲੱਤ ਇੱਧਰ ਇੱਧਰ ਸਾਜੋ ਖੌਫ ਨਾ ਬੈਂਦੀਆਂ ਵਾ, ਡਰਦੀਆਂ ਮੈਂ। ਕਰਦੀਆਂ ਨੇ। ਹਾਂ ਕਈ ਸਾਡੀਆਂ ਮਾਵਾਂ ਵਿਚਾਰੀਆਂ ਪਿੱਛੋਂ ਐਂ ਫੜ ਕੇ ਬਹਿ ਜਾਂਦੀਆਂ ਨੇ ਘੈਰੀ ਦੇ ਟਾਰਗੇਟ ਇੱਥੋਂ ਪੂਰੀ ਸ਼ਰਟ ਨੂੰ ਜਾਂ ਮੋਟਾ ਹੈ ਬੁੱਕ ਭਰੀ ਹੁੰਦੀ। ਐ ਕੀਤਾ ਉਹਦਾ ਮੁੰਡਾ ਸਾਜੀ ਕੋਈ ਡਿਮਾਂਡ ਨਹੀਂ, ਨਾ ਜਹੇਜ਼ ਚਾਹੀਦਾ, ਨਾ ਕੋਈ ਫਰਨੀਚਰ, ਨਾ ਕੋਈ ਫਰਿੱਜਾਂ, ਨਾ ਕੋਈ ਏਸੀ, ਕੱਖ ਵੀ ਨਹੀਂ, ਜ਼ੀਰੋ। ਇੱਕ ਸੂਟ ਚਾਹੀਏ 100 ਬਿਸਮਿਲ੍ਲਾ, ਅਗਲੋ ਉਹਦੀ ਰਿਸਪੌਂਸਿਬਿਲਿਟੀ ਮੇਰੀ, ਠੀਕ ਆ, ਉਹਨੂੰ ਬ੍ਰਾਂਡ ਦੀ। ਉਹ ਕਿੱਥੋਂ? ਉਹ ਮੈਂ ਜਿੱਥੋਂ ਮਰਜ਼ੀ ਕਰਾਂ ਸਾਜੀ, ਉਹ ਮੇਰੀ ਸਿਰ ਦਰਦ ਆ। ਜਦੋਂ ਇੱਕ ਜੀ ਆ ਜਾਣਾ ਉਹ ਮੇਰੀ ਟੈਨਸ਼ਨ ਆ। ਫਿਰ ਤੁਸੀਂ ਇਹਦੇ ਬੂਟ ਦੇਖਣੇ ਸਾਜੀ, ਮਰੂੰਡੇ ਵਰਗੇ ਬੂਟ ਆ ਤੇ ਚਿੱਟੇ ਬੂਟ ਆ ਤੇ ਗੰਦੇ ਹੋਏ ਪਏ ਗਾਰੇ ਨਾਲ, ਉਹ ਕਿੱਡੇ ਮਾੜੇ ਲੱਗਣ ਦੇ ਹੋਣੇ। ਉੱਤੋਂ ਲੈ ਲੈਂਦੇ ਆ ਜਿਹੜੇ ਮਿਸਤਰੀ ਨਹੀਂ ਪਾ ਕੇ ਆਉਂਦੇ। ਉਹ ਲੈ ਬੂਟ ਨਾ ਹਵਾ ਮਹੀਨਾ ਹੋ ਗਿਆ ਇੱਕੋ ਕੱਛੇ ਜਾ ਆਉਂਦਿਆ, ਬਾਰਿਸ਼ ਦੀ ਬੂ ਆਉਂਦੀ ਉਹ ਚੋਂ, ਬਾਰਿਸ਼ ਦੀ ਸਮੈਲ ਕਿੱਡੀ ਮਾੜੀ ਹੁੰਦੀ। ਯਾਰ ਮਿੱਠੇ ਤੂੰ ਤੇ ਹੁਣ ਦਿਲੋਂ ਨਾ ਲਾ ਸਾਜੀ ਇਹ ਹੁਣ ਠੀਕ ਆ, ਮਾੜਾ ਹੈਗਾ, ਤੂੰ ਤੇ ਦਿਲੋਂ ਹੀ ਲਈ ਜਾ ਰਿਹਾ। ਕੱਛਾ ਭਲਾ ਕਿਹੜਾ ਵਾ ਕਿ ਕੋਈ ਫਰਨੀਚਰ ਮੰਗਾਈਏ, ਉਹ ਕਹਿੰਦੇ ਨਹੀਂ ਉਹ ਨਾਲ ਮਾੜਾ ਜਿਹਾ ਕੱਪੜਾ ਲਾ ਲਿਓ ਰਗੜ ਨਾ ਲੱਗੇਗੀ, ਉਹ ਕੱਛਾ ਵਾ। ਬਨੈਂਜ਼ਾ ਦਾ
ਬ੍ਰੇਨ ਦਾ ਠਹਿਰ। ਮੈਂ ਕਹਿ ਰਿਹਾ ਵੀ ਤੂੰ ਕਿੱਥੋਂ, ਤੂੰ ਕਹਿੰਦਾ ਵੀ ਉਹ ਇੰਨਾ ਅਜੇ ਜੇਦ ਵੀ ਨਾ ਲੈ ਕੇ ਆਵੇ ਸਾਰਾ ਕੁਛ। ਕੱਖ ਨਹੀਂ ਚਾਹੀਦਾ। ਤੇ ਯਾਰ ਏਡੀ ਖੂਬਸੂਰਤ ਬੀਵੀ ਨੂੰ ਤੂੰ ਆਪਣੇ ਜਿਹੜੇ ਤੇਰੇ ਉਹਦਾ ਕੋਈ ਫਰਨੀਚਰ ਤਾਂ ਨਵਾਂ ਹੋਵੇ। ਮੈਂ ਬਣਵਾਉਂਗਾ ਉਸਤਾਦ ਜੀ, ਡੀਕੋ ਪੇਂਟ ਦਾ ਤਿਆਰ ਕਰਾਉਂਗਾ। ਇਹ ਬਣਾ ਸਕਦੇ ਆ, ਪੂਰਾ ਵੀ ਫਰਨੀਚਰ ਦਾ ਕੰਮ ਸਾਰੇ ਭਰਾ ਹੀ ਕਰਦੇ ਆ। ਲੇਕਿਨ ਜਿਹੜੇ ਮਟੀਰੀਅਲ ਦੇ ਪੈਸੇ ਤੇ ਆਉਣੇ ਨਾ, ਉਹ ਫੱਟੀ ਲਾ ਲੈਂਦੇ ਆ। ਜਿਹਦਾ ਫਰਨੀਚਰ ਬਣਾਉਣਾ ਉਹਦੀ 2-4 ਸੀਲਾਂ ਫੱਟੀਆਂ ਘਰ ਲਿਆਉਣੀਆਂ, ਇਦਾਂ ਸੈੱਟ ਬਣਾਉਂਦੇ ਘਰ ਇਹ। ਐਵੇਂ ਇੰਨੀ ਸ਼ੀਟ ਭਾਜੀ ਤੇ ਤੁਹਾਡੇ ਕਿਸ ਕੰਮ ਦੀ, ਸਾਡੇ ਘਰ ਚਲੋ ਫੱਟਾ ਬਾਜੂ ਉਹ ਲਿਆਉਂਦੇ ਆ। ਅੱਛਾ ਜੀ, ਹਾਂਜੀ ਤੁਸੀਂ ਦੱਸੋ ਜੀ। ਇਹ ਸੀਗਾ ਇਹਨੂੰ ਬੱਚਾ ਤੇ ਨਕਰਾਣੀ ਚਾਹੀਦੀ ਆ, ਉਹ ਕੰਮ ਕਰਾਉਣ ਦੇ। ਉਹ ਪਾਗਲਾ, ਇਹ ਖੂਬਸੂਰਤ ਤੋਹਫਾ ਹੁੰਦਾ ਵਾ ਅੱਲਾ ਪਾਕ ਦੀ ਤੇਰੀ ਸਾਰੀ ਫਰਮਾਇਸ਼ ਚ ਨੇ ਮੈਂ ਸੱਚ ਨਹੀਂ ਬੋਲਿਆ। ਮੈਂ ਹੁਣ ਕੋਈ- ਵੈਸੇ- ਅੱਛਾ ਯਾਰ ਮੇਰੀ ਗੱਲ ਸੁਣ, ਇਹ ਤੇਰੇ 2 ਦਿਨ 4 ਦਿਨ 10 ਦਿਨ ਮਹੀਨਾ 2 ਮਹੀਨੇ 6 ਮਹੀਨੇ ਚ ਲੱਥ ਜਾਣ, ਉਸ ਤੋਂ ਬਾਅਦ ਨਾ ਉਹਨੂੰ ਰੋਟੀ ਤੂੰ ਕਹਿੰਦਾ ਉਹਨੂੰ ਰੋਟੀ ਵੀ ਨਾ ਭਾਵੇਂ ਪਕਾਉਣੀ ਹੁੰਦੀ ਨਾ ਨਹੀਂ, ਹਾਂ, ਉਸ ਤੋਂ ਬਾਅਦ ਕੀ ਕਰੇਗਾ ਤੂੰ? 2 ਨੌਕਰਾਣੀਆਂ ਰੱਖ ਦਵਾਂ, 2 ਕੰਮ ਵਾਲੀਆਂ ਇਹਦੇ ਵਾਲੇ ਇੱਕ ਉਹਦੇ ਸਿਰ ਤੇ ਬੈਠੀ ਰਹੂਗੀ। ਠੀਕ ਹੈ ਵੀ ਇਹ ਆਵਾਜ਼ ਦਵੇ ਫੌਰੀ ਪਾਣੀ ਲਿਆ ਕੇ ਦੇਣਾ, ਇਹ ਆਵਾਜ਼ ਦਵੇ ਫੌਰੀ ਰੋਟੀ ਲਿਆ ਕੇ ਦੇਣੀ। ਯਾਰ ਪਰੀ ਜਿਹੜੀ ਖੂਬਸੂਰਤ ਦੁਨੀਆ ਦੀ ਤੇਰੇ ਕੋ ਆ ਗਈ, ਮਹੀਨੇ ਬਾਅਦ ਉਹ ਪਰੀ ਰਹਿ ਗਈ ਭਲਾ? ਨਹੀਂ 2 ਨੌਕਰਾਣੀਆਂ ਨੂੰ ਰੱਖ ਕੇ ਦੇਣੀਆਂ। 2 ਨੌਕਰਾਣੀਆਂ ਰੱਖ ਦਵਾਂਗੇ 30,000 ਰੁਪਏ ਤੇ ਯਾਰ। ਅੱਬਾ ਦਾ ਤੇਰੇ ਦਾ ਰਾਤ ਨੂੰ 3 ਵਾਰੀ ਠੋਡਾ ਲੱਗਦਾ ਜਦੋਂ ਪਾਣੀ ਪੀਣ ਜਾਂਦੇ ਆ। ਉਹਨਾਂ ਨੂੰ ਨੌਕਰ ਰੱਖਦੇ ਉਹ ਵਾਈਟ ਜ਼ੀਰੋ ਦਾ ਬਲਬ ਆ, ਉਹ ਵੀ ਤੁਸੀਂ ਇਸ ਤੋਂ ਬੰਦ ਕਰ ਦੇਣੇ ਵੀ ਕਿਤੇ 200 ਯੂਨਿਟ ਤੋਂ ਟੱਪ ਨਾ ਜਾਵੇਗਾ। ਹਾਏ ਹਾਏ ਹਾਏ, ਲੋਕਾਂ ਦੇ ਸਾਸ ਪ੍ਰੋਗਰਾਮ 'ਚ ਪੈਸੇ ਦਿੰਦੇ ਆ, ਤੇਰੇ ਘਰ ਦੇ ਸਿਰਫ ਸਾਸ ਪ੍ਰੋਗਰਾਮ ਤੁਸੀਂ ਆਪ ਦੇ ਦਿੰਦੇ ਕਿਲੋ ਜਾਂ ਕੱਟਿਆ ਫਰੂਟ ਦੇ ਦਿੰਦੇ ਆ। ਸਾਸ ਪ੍ਰੋਗਰਾਮ ਦੇ ਕਾਰਡ 'ਚੋਂ ਜਾਂ ਕੁਝ ਮਿਲਣ ਡਿਆ। ਪਰੀ ਲੱਭਣ 2 ਨੌਕਰਾਨੀਆਂ ਯਾਰ, ਇਦਾਂ ਦੇ ਹਾਸ਼ਮ 2 ਨੌਕਰਾਨੀਆਂ ਕਹਿੰਦਾ ਰੱਖ ਕੇ ਦੇਣੀਆਂ ਨੇ। 30,000 ਰੁਪਏ ਤੇ ਇਦਾਂ ਦੇ ਹਾਸ਼ਮ ਹਲੀਮ ਤੇ ਖਲੋਤੇ ਉਹਦੇ ਕੋਈ ਕਸਟਮਰ ਨੂੰ ਵੱਡਾ ਟੁਕੜਾ ਛੱਡਿਓ ਨਾ ਆਂਦਾ ਭਾਜੀ ਹਾਸ਼ਮ ਇਹ ਤਾਂ ਲਾ ਹਲੀਮ ਥੋੜਾ ਜਿਹਾ। ਨਹੀਂ ਉਸਤਾਦ ਜੀ, ਉਹਦੀ ਜਿਹੜੀ ਸੋਚ ਵਾ ਉਹਦੀ ਸੋਚ ਗਲਤ ਆ। ਨਹੀਂ ਤਾਂ ਲਿਹਾਜ਼ਾ ਇਹਨੂੰ ਫਰਕ ਕੀਤਾ ਜਾਏ। ਉਹਨੂੰ ਕਹਿਣ ਦਿਆ ਵਾ ਕਿ ਮੈਂ ਉਹਨੂੰ ਮੇਰੇ ਕੰਮ ਕਰਦੇ, ਮੇਰੇ ਮਾਪਿਓ ਦੇ ਕੰਮ ਕਰਦੇ, ਕੱਪੜੇ ਧੋ ਦੇਵੇ, ਹਾਂਡੀ ਰੋਟੀ ਪਕਾ ਦੇਵੇ, ਸਫਾਈਆਂ ਕਰਦੇ। ਉਹ ਯਾਰ ਜ਼ਾਲਮ ਆ ਤੂੰ ਕਿ ਇਨਸਾਨ ਆ ਤੂੰ? ਕੀ ਆ ਉਹ ਯਾਰ ਤੂੰ ਦੱਸ ਨਾ, ਤੂੰ ਆਪਣਾ ਦੱਸ ਨਾ, ਤੇਰਾ ਕਿ ਹੁਣ ਉਹਨੇ ਸਾਰਾ ਦੱਸਤਾ ਨਾ, ਹੁਣ ਤੂੰ ਦੱਸ। ਉਸਤਾਦ ਜੀ ਮੈਂ ਇਹ ਚਾਹਨਾ ਵਾਂ ਕਿ ਘਰੇਲੂ ਹੋਵੇ। ਆਹਾ ਠੀਕ ਆ। ਦੁਪੱਟਾ ਲੈ ਕੇ ਇਦਾਂ ਪੂਰੇ ਤਰੀਕੇ ਨਾਲ ਪੁੱਛੇ, ਅੱਬਾ ਜੀ ਚਾਹ ਬਣਾ ਦੇਵਾਂ? ਅੱਬਾ ਜੀ ਕਹਿਣ ਨਹੀਂ ਹੱਲੇ ਨਹੀਂ ਪੁੱਤ, ਮੈਂ ਹੁਣੀ ਤੇ ਪੀ ਕੇ ਹਟਿਆ ਵਾਂ। ਉਹ ਕਵੇ ਸਹੀ, ਝਾੜੂ ਫੜ ਕੇ ਪਰਾਂ ਰੱਖੇ, ਅਹਿਸਾਸ ਕਰੇ ਮਾਂ-ਬਾਪ ਦਾ, ਕੰਮ ਕਾਰ ਕਰੇ, ਘਰ ਚ ਭਜਦੀ ਫਿਰੇ, ਕਦੀ ਐ ਨੂੰ ਕਦੀ ਉਹ ਨੂੰ। ਉਹਨੇ ਟਾਇਰਾਂ ਵਾਲੇ ਬੂਟ ਲੈ ਦੇ, ਇਦਾਂ ਉਹਨੇ ਥੱਕ ਜਾਣਾ ਭਾਈ ਜੀ ਵੀਰੇ। ਮੈਂ ਤੇਰੇ ਜਦੋਂ ਗੱਲ ਹੋਣੀ ਮੈਂ ਕੁਛ ਲੈ ਕੇ ਦਿੱਤਾ ਉਹ। ਇਹਦਾ ਅਹਿਸਾਸ ਕਰਾਉਣ ਡਿਆ ਵਾ। ਇਹਨਾਂ ਜਦੋਂ ਤੇਰੀ ਵਾਲੀ ਦੀ ਗੱਲ ਹੋ ਰਹੀ ਸੀ, ਮੈਂ ਉਹਨੂੰ ਕੁਝ ਲੈ ਕੇ ਦਿੱਤਾ। ਹਾਲਾਂਕਿ ਉਹਨੂੰ ਕਿੰਨੀਆਂ ਆਟਮ ਪਈਆਂ ਸੀ। ਤੂੰ ਕਦੋਂ ਲੈ ਕੇ ਦੇਣੇ ਆ ਕੋਲ? ਇਹ ਇੰਨੇ ਕੰਮ ਦੱਸਣਾ ਵੀ ਵਿਆਹ ਕੇ ਸਿੱਧੀ ਐਮਰਜੈਂਸੀ ਵਾਰਡ 'ਚ ਲਾਉਣੀ ਵੀ ਸਾਲ ਕਰੀ ਜਾਵੇ। ਨਹੀਂ ਤੁਸੀਂ ਜੰਗ ਤੋਂ ਬਾਅਦ ਠੀਕ ਹੋਏ ਫੌਰਨ ਕਿ ਇੰਨਾ ਕੰਮ ਹੋਣਾ। ਆਹ ਵਿੱਚ ਤੁਹਾਡੇ ਘਰ ਸਿਲੰਡਰ ਫੜ ਯਾਰ ਮੈਂ ਨਾ ਢੱਡੀ ਸ਼ਾਦੀ ਬਹੁਤ ਅਰਸੇ ਬਾਅਦ, ਯਾਨੀ ਕਹਿ ਲੋ ਕਿ ਕੋਈ 2-4 ਸਾਲ ਬਾਅਦ ਹੀ ਇੰਨਾ ਹੱਸਿਆ ਇਸ ਨੈਸ਼ ਦੀ ਗੱਲ ਤੇ, ਜਿਹੜਾ ਨਾ ਉਦੋਂ ਜਾਣੇ ਕਿ ਚਾਹ ਨੇ ਬੇਲ ਚੈਲ ਗੱਲ। ਮੈਂ ਤਾਂ ਦੇਖ ਰਿਹਾ ਵੀ ਹੁਣ ਬੌਂਗੀਆਂ ਮਾਰ ਰਿਹਾ ਆਪਣੇ ਨੂੰ। ਤੇ ਕਹਿੰਦਾ ਉਹ ਜਾਨੀ ਕਿ ਚਾਹ ਦੇ ਵਿੱਚ ਨਾ ਇਹਨੇ ਕੀਮ ਬਣਿਆ ਹੁੰਦਾ ਨਾ, ਤੇ ਕਹਿੰਦਾ ਮੈਂ ਉੱਥੇ ਜੰਗਲ 'ਚ ਗਿਆ ਜੜੀ ਬੂਟੀਆਂ ਲੈਣ, ਤੇ ਉਹਨੂੰ ਅੱਗੇ ਦੱਸ ਰਿਹਾ ਕਿ ਅੱਗੇ ਇੱਕ ਜਾਨਵਰ ਆ ਖੜਾ, ਮੈਂ ਅੱਗੇ ਗਿਆ ਤੇ ਅੱਗੇ ਆਹ ਜਾਨਵਰ ਖੜਾ, ਤੇ ਉਹਨੂੰ ਜਾਨਵਰ ਨਹੀਂ ਪਤਾ ਤੇ ਉਹਦੀਆਂ ਨਿਸ਼ਾਨੀਆਂ ਅਜੀਬ ਜੀਆਂ ਦੱਸ ਰਿਹਾ। ਕਹਿੰਦਾ ਮੈਂ ਇੰਜ ਕਰਕੇ ਥੋੜਾ ਜਿਹਾ ਅੱਗੇ, ਇੱਕ ਬੰਦਾ 2 ਬੇਲਚੇ ਲੈ ਕੇ ਖੜਾ। ਮੈਂ ਕਿਹਾ ਕੀ ਕਹਿੰਦਾ ਉਹ ਜਿਹੜਾ ਮਗਰਮੱਛ, ਕਹਿੰਦਾ ਜਿਹੜਾ ਮਗਰਮੱਛ ਸੀ ਉਹ ਅੱਗੇ ਮੱਛ ਸੀ। ਇੱਕ ਬੰਦਾ ਕਹਿੰਦਾ 2 ਬੇਲਚੇ ਲੈ ਕੇ ਖੜਾ। ਯਾਰ ਮੈਂ ਇਹ ਚਾਹਨਾ ਘਰੇਲੂ ਹੋਵੇ, ਘਰ ਦੇ ਕੰਮ ਯਾਨੀ ਉਹਨੂੰ ਤੂੰ ਇਹ ਮਤਲਬ ਕੀ ਕਹਿਣਾ ਚਾਹ ਰਿਹਾ ਤੂੰ? ਉਸਤਾਦ ਜੀ ਅੱਜ ਕੱਲ ਦਾ ਜਿਹੜਾ ਤੂੰ ਉਹ ਘਰੇਲੂ ਨਹੀਂ ਹੋ ਸਕਦੀ, ਖੂਬਸੂਰਤ ਘਰੇਲੂ ਨਹੀਂ ਹੋ ਸਕਦੀ? ਹੋ ਸਕਦੀ ਨੇ, ਜਿਹੜੀ ਉਹ ਦੁਪੱਟੇ 'ਚ ਹੁਸਨ ਨਜ਼ਰ ਆਉਂਦਾ ਉਹ ਦੁਪੱਟਾ ਯਾਰ ਘਰ ਦੇ ਅੰਦਰ ਉਹਦੀ ਬੀਵੀ ਉਹ ਦੁਪੱਟਾ ਲਾਵੇ ਨਾ ਲਵੇ, ਉਹ ਹੈਡ ਪਵਾਵੇ, ਉਹ ਉਦਾਂ ਖੁੱਲੇ ਵਾਲ ਰੱਖੀ, ਉਹਦੀ ਵਾਈਫ ਆ, ਉਹ ਕਿਹੜਾ ਕਿਸੇ ਹੋਰ ਨੇ ਦੇਖਣੀ? ਆਹੋ ਲੇਕਿਨ ਉਹ ਕਹਿ ਰਿਹਾ ਮੈਂ ਮੋਟਰਸਾਈਕਲ ਤੇ ਲੈ ਕੇ ਫਿਰਨੀ। ਉਦੋਂ ਨਹੀਂ ਨਾ ਉਹਨੂੰ ਲੈ ਕੇ ਫਿਰਨੀ। ਤੇ ਭਾਜੀ ਮੋਟਰਸਾਈਕਲ ਤੇ ਕਿਹੜਾ ਵੀ ਉਹਨਾਂ ਕਿਤੇ ਨੇ ਮੋਟਰਸਾਈਕਲ ਤੇ ਬੁਰਖਾ ਪਵਾ ਕੇ ਮੇਰੇ ਨਾਲ ਅੱਛਾ ਬੁਰਖਾ ਵੀ ਪਵਾਉਣਾ ਵਾ? ਬਾਹਰ ਨਹੀਂ ਜਾਣਾ ਮੋਟਰਸਾਈਕਲ ਤੇ। ਅੱਛਾ ਬਾਹਰ ਕਿਉਂ ਜਾਣਾ ਉਹਦਾ ਬੁਰਖੇ ਤੇ? ਹਾਂ ਕੋਈ ਹੋਰ ਕਿਉਂ ਦੇਖੀ ਵੀ ਨਹੀਂ ਮੇਰੇ ਜੇ ਵਾਸਤੇ ਬੁਰਖਾ ਹੀ ਪਵਾਤਾ, ਭਾਵੇਂ ਮਾਤਾ ਨਿਕਲੀ ਵਾਲੀ ਲੈ ਲਾ, ਇਹ ਸੋਹਣੀ ਕੀ ਨਹੀਂ ਉਹ ਆਪਣੇ ਸਿਰਫ ਇਹ ਬੜੀ ਅੱਛੀ ਗੱਲ ਹੁੰਦੀ, ਉਹ ਆਪਣੀ ਜ਼ਾਤ ਵਾਸਤੇ ਕਹਿ ਰਿਹਾ। ਹਾਂ ਮੇਰੀ ਬੀਵੀ ਹੈ ਨਾ, ਖੁਦ ਗਰਜ਼ੀ ਹੈ। ਘਰ ਦੇ ਅੰਦਰ ਮੇਰੇ ਰੂਮ ਦੇ ਅੰਦਰ ਉਹ ਮੈਨੂੰ ਦੁਨੀਆ ਜਾਣ ਦੀ ਜਿਸ ਤਰ੍ਹਾਂ ਦੀ ਮੈਂ ਚਾਹਾਂ ਉਦਾਂ ਦੀ ਬਣ ਕੇ ਵਹਾਵੇ, ਤੇ ਇਹਦੇ ਚ 1% ਵੀ ਬਲਕਿ ਅੱਛੀ ਗੱਲ ਆ। ਹਾਂਜੀ ਅੱਛੀ ਗੱਲ। ਲੇਕਿਨ ਕਿ ਮੁਹੱਬਤ ਰਹੇਗੀ ਤੁਹਾਡੀ। ਨਹੀਂ ਜੇ ਕੋਈ ਭੈਣ ਭਰਾ ਆ ਜਾਵੇ ਫੇਰ ਹੈ ਭੈਣ ਭਰਾ ਆ ਜਾਵੇ ਕੋਈ ਹੁਸਨ ਅਖਲਾਕ ਉਧਰ ਵੀ ਹੋਣਾ ਚਾਹੀਦਾ। ਭੈਣ ਭਰਾ ਕੋਈ ਵੀ ਪਹਿਲੇ ਦੱਸ ਉਸਤਾਦ ਕੇ ਆਉਣਾ ਨਾਲੋਂ ਨਾ ਅੱਗੇ ਨਹੀਂ ਹੁੰਦਾ ਕੋਈ ਵੀ। ਤੁਸੀਂ ਇੱਕ ਅੱਧਾ ਦਿਨ ਪਹਿਲੇ ਦੱਸ ਉਸਤਾਦ ਪਹਿਲੇ ਹੁੰਦਾ। ਇੱਕ ਮਿੰਟ ਗੱਲ ਭਾਜੀ, ਜੇਬ ਚ ਰੱਖੀ। ਇੱਕ ਮਿੰਟ ਇੱਧਰ ਨੂੰ ਗੱਲ ਤੋਰ ਲਈ। ਇੱਕ ਮਿੰਟ ਆ ਜਾਓ ਭਾਈ, ਨਹੀਂ ਇੱਕ ਮਿੰਟ ਆ ਜਾਓ। ਮੈਂ ਉਹੀ ਗੱਲ ਕਰ ਲਾਂਗਾ, ਤੁਹਾਡੇ ਜ਼ਿਹਨ ਕਹਿੰਦੇ ਤੁਸੀਂ ਮੈਨੂੰ ਵੀ ਫਸਵਾ ਦਿੰਦੇ ਉਹਨਾਂ ਦੇ ਅੱਗੇ। ਹਾਂਜੀ ਉਹਨੇ ਕਿਹਾ ਕਿ
ਮੈਂ ਉਹਨੂੰ ਕਿਹਾ ਵੀ ਘਰ ਦੇ ਅੰਦਰ ਰਵੇ ਕਮਰੇ 'ਚ, ਉਹਨੇ ਕਿਹਾ ਤੇਰੇ ਕੋਲ ਭੈਣ ਭਰਾ ਆ ਗਿਆ ਭੈਣ ਭਰਾ ਐਜ਼ ਏ ਮਹਿਮਾਨ। ਮੈਂ ਕਿਹਾ ਭੈਣ ਭਰਾ ਉਸਤਾਦ ਤੋਂ ਅੱਗੇ ਨਹੀਂ ਹੁੰਦੇ, ਪਹਿਲੇ ਉਸਤਾਦ ਜਾਏਗਾ ਮਹਿਮਾਨ ਬਣ ਕੇ। ਹੱਕ ਬੰਦਾ ਆ ਤੁਹਾਡੀ ਨੌਂ ਆ ਧੀ ਆ ਤੁਹਾਡੀ। ਪਿਆਰ ਦੇਣ ਸਾਜੀ ਮੈਨੂੰ ਬਸ ਇਹ ਚਾਹੀਦਾ ਵਾ ਤੈਨੂੰ ਬਸ ਇਹ ਚਾਹੀਦਾ। ਨਹੀਂ, ਮੇਰੀ ਗੱਲ ਦਾ ਮਕਸਦ ਹੋਰ ਆ। ਮੈਂ ਇਹ ਕਹਿੰਦਾ ਕਿ ਸਾਜੀ ਮੈਨੂੰ ਇਹ ਚਾਹੀਦਾ ਕਿ ਇਹ ਤੋਂ ਅੱਗੇ ਚੱਲ BCD ਕੁਛ ਵੀ ਮੰਗ ਤੂੰ ਇਹ। ਮੈਂ ਇਹ ਜਾਣਦਾ ਵਾਂ ਕਿ ਜਦੋਂ ਉਹ ਦੁਪੱਟਾ ਲੈ ਕੇ ਘਰ ਬੈਠੀ ਹੋਵੇ, ਕੋਈ ਆਵੇ, ਕੋਈ ਬੰਦਾ ਇਹ ਨਾ ਕਵੇ ਯਾਰ ਨੋਨੀ ਤੇਰੀ ਬੁੱਢੀ ਜਦੋਂ ਜਾਈਏ ਮੋਬਾਈਲ ਤੇ ਲੱਗੀ ਹੁੰਦੀ। ਯਾਰ ਕੋਈ ਬੰਦਾ ਕਿਵੇਂ ਹਾਂ ਹਾਏ ਹਾਏ ਹਾਏ। ਬੱਚਿਆਂ ਦੀ ਅੱਛੀ ਤਰਬੀਅਤ ਅੱਛਾ ਤੁਸੀਂ ਇਹ ਦੱਸੋ, ਤੁਹਾਨੂੰ ਇਤਰਾਜ਼ ਨਹੀਂ ਕਿ ਉਹ ਮੋਬਾਈਲ ਤੇ ਲੱਗੀ ਹੋਵੇ ਸਿਰ ਦੇ? ਕੋਈ ਇਤਰਾਜ਼ ਨਹੀਂ, ਮੋਬਾਈਲ ਚਲਾਵੇ, ਟੈਬ ਚਲਾਵੇ, ਲੈਪਟਾਪ ਚਲਾਵੇ। ਯਾਰ ਇੱਕ ਬੰਦਾ ਆਪਣੇ ਘਰ ਮਾਂ ਪਿਓ ਛੱਡ ਕੇ ਆਇਆ, ਉਹਨੂੰ ਉਹਦੀ ਯਾਦ ਆਣੀ ਆ, ਉਹ ਆਪਣਾ ਧਿਆਨ ਮਾਈਂਡ ਰਿਲੈਕਸ ਕਰਨ ਵਾਸਤੇ ਮੋਬਾਈਲ ਚਲਾਉਂਦੀ ਆ, ਟੈਬ ਚਲਾਉਂਦੀ, ਲੈਪਟਾਪ। ਫ੍ਰੀ ਟਾਈਮ ਇਨਸਾਨ ਹੈ ਜਿਹਦਾ ਬਾਕੀਆਂ ਦਾ ਸ਼ੌਕ। ਇਹਦੀ ਨਾ ਵੀ ਮਾਂ-ਬਾਪ ਛੱਡ ਕੇ ਆਉਣੇ, ਉਹਨੇ ਕਿਹੜਾ ਨਾਲ ਦਾ ਕਮਰਾ ਲੈ ਲੈਣਾ ਤੇ ਮਾਈ ਬੁੜੇ ਇੱਥੇ ਰਹਿਣਾ, ਸਾਰੀਆਂ ਛੱਡ ਕੇ ਆਉਂਦੀਆਂ ਵਾ। ਨਾਲੇ ਜਿੰਨਾ ਕੁਝ ਤੂੰ ਛਡਾਉਣ ਡਿਆ ਨਾ ਉਹਦੇ ਕੋਲੋਂ, ਆ ਤੂੰ ਵੀ ਵਿੱਚੇ ਛੱਡਿਆ ਜੁੜਿਆ ਜਾਣਾ ਹੀ ਉਹਦੇ ਨਾਲ ਹੀ। ਮੈਨੂੰ ਉਸਤਾਦ ਜੀ ਇਹਦੇ ਜਜ਼ਬਾਤ ਤੋਂ ਲੱਗਦਾ ਇਹ ਬੱਚਾ ਫੈਮਿਲੀ ਵਲੌਗਿੰਗ ਕਰੇਗਾ। ਨਹੀਂ ਕੋਈ ਐਸਾ ਨਹੀਂ, ਉਹ ਕਹਿੰਦਾ ਮੈਂ ਬਾਹਰ ਬੁਰਖਾ ਪਵਾ ਕੇ ਲੈ ਗਿਆ। ਬਾਹਰ ਬੁਰਕਾ ਵੀ ਮਤਲਬ ਬਾਹਰੋਂ ਕੋਈ ਸ਼ਾਇਦ ਕੋਈ ਫਰੂਟ ਹੀ ਲਿਆ ਜਾਂ ਕੋਈ ਬਿਸਕੁਟ ਹੀ ਲਿਆ ਨਾ, ਤੇ ਯਾਰ ਉਹ ਤੂੰ ਬਾਹਰ ਬੁਰਖਾ ਪਵਾ ਕੇ ਜਾਏਗਾ ਨਾ ਤੇ ਉਹ ਲੋਕੀ ਬਹੁਤਾ ਟੈਨਸ਼ਨ 'ਚ ਹੋਣਗੇ, ਇਹ ਨੂੰ ਲਈ ਫਿਰਦਾ। ਕੀ ਇੱਕ ਵਾਰੀ ਸਾਰਿਆਂ ਨੂੰ ਝਾਤੀ ਮਰਵਾ ਦੇ, ਉਹਨਾਂ ਨੂੰ ਕਨਫਰਮ ਹੋ ਜੇ ਵਜ੍ਹਾ ਵੀ ਕਿ ਭਾਜੀ ਇਹਦੀ ਬੀਵੀ ਹੈ। ਝਾਤੀ ਮਰਵਾ ਦੋ। ਨਹੀਂ ਵੀ ਨਵੀਂ ਮੋਟਰਸਾਈਕਲ ਲਈ ਆ ਵੀ ਮੈਂ ਯਾਰ ਵੇਚਣੀ ਆ, ਹੁਣ ਝਾਤੀ ਮਰਵਾ ਦੇ। ਤੂੰ ਮੇਰੀ ਗੱਲ ਨਹੀਂ ਸਮਝ ਰਿਹਾ ਕਿ ਅਗਲੇ ਨੂੰ ਕਨਫਰਮ ਹੋ ਜਾਏ ਕਿ ਇਹ ਬਾਜੀ ਇਹਦੀ ਬੀਵੀ ਆ। ਇਹ ਬਾਜੀ ਕੋਈ ਸਬਜ਼ੀ ਲੈਣ ਜਾਵੇ ਨੂੰ ਪਤਾ ਵਾ ਹਾਂ ਉਮਰ ਦੀ ਵਾਈਫ। ਤੇ ਜਦੋਂ ਧੁੱਲੜ ਬਣਾ ਕੇ ਉਹਨੂੰ ਲਿਆਣਾ ਮਹੱਲੇ ਜਦੋਂ ਤੂੰ ਬੁਰਖਾ ਪਵਾ ਕੇ ਜੋ ਲੈ ਕੇ ਜਾ ਰਹੇ ਆ ਤੇ ਹੁਣ ਕਿਸੇ ਨੂੰ ਵੈਸੇ ਆ ਗਈ, ਕਿਸੇ ਨੂੰ ਕੀ ਪਤਾ ਵੀ ਇਹ ਕੌਣ। ਆਹੋ ਕੱਲ ਉਧਾਰ ਸੁਧਾਰ ਕੋ ਸਬਜ਼ੀ ਇੱਕ ਇਹਦੇ ਨਾਲ ਚਾਨਣ ਹੋ ਜਾਏ ਸਾਰਿਆਂ ਨੂੰ। ਇੱਕ ਵਾਰੀ ਕਿਸੇ ਗੈਰ ਮਹਿਰਮ ਦੀ ਨਜ਼ਰ ਨਹੀਂ ਪੈਣੀ ਚਾਹੀਦੀ। ਬਹੁਤ ਅੱਛੀ ਗੱਲ। ਠੀਕ ਆ, ਔਰ ਹੱਕ ਵੀ ਇਹੀ ਆ। ਇਹ ਮੂਵੀ ਨਾ ਬਣਵਾਈ ਫੇ ਵਿਆਹ ਦੀ, ਸਾਰੇ ਬੰਦੇ ਬਾਹਰ ਕਰ ਦਿੰਦੇ, ਚਲੋ ਵੀ ਚਲੋ ਦੁੱਲੇ ਦੁੱਲਾਂ ਦਾ ਸ਼ੂਟ ਹੋਣਾ ਯਾਰ, ਤੁਸੀਂ ਕੀ ਵੇਖਣਾ, ਤੇ ਉਹ ਵੀਡੀਓ ਲਾ ਵੇਖ ਰਿਹਾ ਹੁੰਦਾ। ਅੱਛਾ ਤੂੰ ਕਹਿੰਦਾ ਕਿ ਸਿਰਫ ਮੇਰੇ ਲਈ ਹੋਵੇ ਉਹ ਮੇਰੇ ਵਾਸਤੇ ਉਹ ਹਾਂਜੀ ਇਹ ਅੱਛੀ ਗੱਲ ਹੈ। ਹਾਂ ਇਹ ਅੱਛੀ ਗੱਲ ਹੈ। ਠੀਕ ਇਹ ਭੁੱਖ ਤੂੰ ਨਾ ਲੱਥੇ। ਇਹ ਤੂੰ ਨਹੀਂ ਚਾਹਣਾ, ਹਾਂਜੀ ਇਹ ਤੇਰਾ ਉਦੋਂ ਪੂਰਾ ਹੋਣਾ ਜਦੋਂ ਉਹਨੇ ਚਾਹਣਾ ਹੈ। ਹਾਂ ਮੈਂ ਇਹ ਚਾਹਨਾ ਘਰੇਲੂ ਹੋਵੇ, ਮਤਲਬ ਨਿੱਕੇ ਨਿੱਕੇ ਬੱਚਿਆਂ ਨੂੰ ਫੜ ਕੇ ਕਵੇ ਚਲੋ ਚਲੋ ਪੁੱਤ ਅੰਦਰ ਚਲੋ, ਅੰਦਰ ਕਮਰੇ 'ਚ ਅੰਦਰ ਬੋਲੇ ਕਿ ਨਾ ਪੁੱਤ ਤੁਹਾਡੇ ਚਾਚੂ ਸੁੱਤੇ ਆ, ਤਹਮਲ ਮਜ਼ਾਜੀ ਨਾਲ ਟਾਈਮ ਗੁਜ਼ਾਰੇ। ਤੂੰ ਇਹ ਨਾ ਇੱਕ ਮਿਨੀ ਜੀ ਅੰਮੀ ਟੈਪ ਹੀ ਲੱਭ ਰਿਹਾ ਕੋਈ, ਇਹਦੇ ਚ ਬੁੱਢੀ ਵਾਲੀ ਤੇ ਗੱਲ ਕੋਈ ਵੀ ਨਹੀਂ। ਉਸਤਾਦ ਜੀ ਇਹ ਮਜ਼ਦੂਰ ਟੈਪ ਲੱਭ ਰਿਹਾ ਤੇ ਸਿੱਧੀ ਲੱਭਣੀ ਘੰਟਾ ਘਰ ਘੁੰਡ ਕੱਢ ਕੇ ਮਜ਼ਦੂਰਾਂ ਨਾਲ ਬੈਠੀ ਜਾ ਉੱਥੋਂ ਲੈ ਇੰਨੇ ਕਹਿੰਦਾ ਬੱਚਿਆਂ ਨੂੰ ਕਹੇ ਚਲੋ ਚਲੋ ਤੁਹਾਡੇ ਚਾਚੂ ਸੁੱਤੇ ਵੀ, ਚਾਚੂ ਰਾਤੀ ਕਿਤੇ ਮਹਿੰਦੀ ਕਰਕੇ ਆਏ। ਮੈਂ ਇਹ ਚਾਹਨਾ ਵਾਂ ਕਿ ਉਹਦਾ ਪੂਰੇ ਮਹੱਲੇ 'ਚ ਲਾਮਾ ਨਾ ਹੋਵੇ ਕਿ ਯਾਰ ਸਾਡੇ ਬੱਚਿਆਂ ਨੂੰ ਖੇਡਣ ਨਹੀਂ ਦਿੰਦੀ ਬੂਹੇ ਅੱਗੇ, ਇਹ ਦਬਕੇ ਮਾਰਦੀ ਆ, ਗੇਂਦ ਚੱਲ ਗਈ ਉਹ ਨਹੀਂ ਦਿੰਦੀ। ਉਹ ਨਹੀਂ ਦਿੰਦੀ। ਹੁਣ ਇੱਕ ਉਸਤਾਦ ਜੀ ਹੁਣ ਮਾਜ਼ਰਤ ਨਾਲ 20-22 ਸਾਲ ਜਾਂ 25 ਸਾਲ ਦੀ ਹੋਏਗੀ ਨਾ, ਜਿਹਦੇ ਨਾਲ ਵੀ ਹੋਣਾ, ਉਹ ਨਹੀਂ ਸੋਚ ਹੋਏਗੀ ਵੀ ਕਿਤੋਂ 20-22 ਸਾਲ 31 ਸਾਲ ਦਾ ਤੇ ਹੋ ਗਿਆ। ਆਹੋ ਤੇ ਵਿਆਹ ਕਿੰਨੇ ਸਾਲ ਦੀ ਤੇ ਨਾਲ ਉਹ ਵੀ ਕੋਈ 28 ਸਾਲ ਦੀ ਹੋਏਗੀ। ਭਾਜੀ ਪੂਰਾ ਸਾਲ ਵਾਲੀ ਕੁੜੀ ਹੁੰਦੀ ਹੈ ਛੋਟੀ ਜੀ ਉਮਰ ਦੀ, ਵੀ ਮਤਲਬ ਉਹਦੀ ਸੋਚ ਉਹ 17 ਵਾਲੀ ਆ ਵੀ ਉਹ ਜੀ 22 ਸਾਲ ਉਹ ਅੱਗੇ ਨਹੀਂ ਇਹਦੀ ਖੇਡਦੀ। 22 ਸਾਲ ਹੋਇਆ ਲੈਦਰ ਲੱਥਣ ਡਿਆ ਤੇਰੇ ਨਾਲ ਉਹ ਬਸ। ਯਾਰ 22 ਸਾਲ ਉਮਰ ਹੈ, ਜਿੱਥੋਂ ਮਰਜ਼ੀ ਚੈੱਕ ਕਰਾ ਲਓ। ਲੀਗ ਬਾਜ਼ ਹੀ ਆ ਸਾਡੀ ਇੱਕ ਬਰੀਕ ਕੰਗੀ ਲੈ ਕੇ ਦੋ, ਇੱਕ ਬਰੀਕ ਕੰਗੀ ਚਿੱਟੇ ਰੰਗ ਦੀ, ਠੀਕ ਹੈ ਜੀ, ਲੀਖਾਂ ਵਾਲੀ, ਨਾਲ ਇੱਕ ਸ਼ੈਂਪੂ ਲੈ ਕੇ ਦੋ ਜੂਆ ਮਾਰ। ਨਹੀਂ ਇਹਦਾ ਸਾਜੀ ਇਹਦਾ ਦੇਖੋ ਜ਼ਰਾ। ਇਹ ਕਹਿੰਦਾ ਇਹਦੇ ਦਿਲ 'ਚ ਵੀ ਪਿਓਰ ਇੱਕ ਘਰੇਲੂ ਖਾਤੂਨ ਹੋਵੇ। ਹਾਂਜੀ ਖਾਣਾ ਪਕਾਣਾ ਆਉਂਦਾ ਵੀ ਉਹਨੂੰ। ਖਾਣਾ ਇਦਾਂ ਦਾ ਉਹ ਕੱਚੀ ਹਾਂਡੀ 'ਚ ਪਕਾ ਕਵੇ ਮੈਨੂੰ ਕੱਚੀ 'ਚ ਪਕਾਉਣਾ ਆਉਂਦਾ ਵਾ, ਮੈਨੂੰ ਇਹ ਕੁੱਕਰਾਂ 'ਚ ਨਹੀਂ ਪਕਦਾ ਮੈਨੂੰ। ਇਹਦੇ ਟੇਸਟ ਤੁਹਾਡੇ ਖਾਣੇ ਨੂੰ ਕੋਈ ਨਹੀਂ ਬਣਾ। ਸਾਜੀ ਮੈਂ ਬਣਾਣਾ, ਮੈਂ ਕੁੱਕ ਪੂਰਾ। ਇਹ ਦੇਖੋ ਜੀ, ਇਹ ਕਿੰਨਾ ਹਰ ਸ਼ੈ ਮੈਨੂੰ ਹੁੰਦੀ ਪਕਾਣੇ, ਠੀਕ ਆ, ਮੇਰੇ ਕੋ ਜੋ ਮਰਜ਼ੀ ਪਕਵਾ ਲਓ, ਬਲਕਿ ਮੈਂ ਉਹਨੂੰ ਪੁੱਛਾਂ ਵੀ ਤੁਸੀਂ ਖਾਣਾ ਕੀ ਆ ਅੱਜ, ਤੁਸੀਂ ਅੱਛਾ ਹੈ ਵੀ ਮਤਲਬ ਵੀ ਆ ਸੁੱਤੀ ਪਈ ਆ ਗੜਾਈ ਲਈ ਆ ਓਏ ਤੇਰੇ ਤੇ ਵਾਲ ਨਾਸ਼ਤਾ ਅੱਗੇ ਤੇ ਨਾਲ ਇੱਕ ਬੁੱਕਾ ਫੁੱਲਾਂ ਦਾ ਵੀ ਸਭ ਤੋਂ ਪਹਿਲੇ ਆ ਗੁੱਡ ਮਾਰਨਿੰਗ, ਠੀਕ ਹੈ ਜੀ, ਗੁਲਾਬ ਦੇ ਫੁੱਲਾਂ ਦੀ ਗੁੱਡ ਮਾਰਨਿੰਗ ਕਰਾਈ, ਨਾਲ ਹੀ ਨਾਸ਼ਤਾ ਅੱਗੇ ਕਰਤਾ। ਤੇਰਾ ਉਹ ਘਰ ਹੈਗਾ ਗੁੱਡ ਮਾਰਨਿੰਗ ਵਾਲਾ, ਉੱਠ ਮਾਰਨਿੰਗ ਵਾਲਾ ਵਾ। ਉੱਠ ਮਾਰਨਿੰਗ ਉਹਨੂੰ ਬੁਕੇ ਪੇਸ਼ ਕਰਨੇ, ਤੇਰੇ ਵਾਲ ਸਾਹਿਬ ਨੂੰ ਚਿਪ ਵਾਲਾ ਸਲਾਨੀ ਵਾਲਾ ਕਾਰਡ ਬਣਾ ਕੇ ਤਾ ਵੀ ਜਦੋਂ ਮਰਜੀ ਆ ਜਾ। ਚਿਪ ਵਾਲਾ ਕੋਲ ਜੀ ਮਿੱਠੇ ਲੈ ਗਏ ਜਦੋਂ ਅੱਡਾ ਬੰਦ ਵੀ ਹੋਵੇ ਤੁਸੀਂ ਖਾ ਜਿਹੜੀ ਆ ਕੇ ਚਾਚੇ। ਤੁਹਾਡੀ ਲੈਦਾ ਪਈ ਹੋਈ। ਸਾਜੀ ਉਹ ਕਵੇ ਮੇਰੇ ਕੋ ਖਮਖੀਰ ਨਾਲ ਨਹੀਂ ਪੱਕਦਾ ਕੁਝ ਵੀ, ਮੈਨੂੰ ਡੋਈ ਲਿਆ ਕੇ ਦਿਓ। ਹਾਂ ਉਹ ਕਵੇ ਮੈਂ ਸਵੇਰੇ ਸਵੇਰੇ ਦੁੱਧ ਕਿਲੋ ਪਾ ਕੇ ਉਹਦੀ ਮੈਂ ਤਾਂ ਲੱਸੀ ਬਣਾ ਕੇ ਦੇਣਾ। ਹਾਏ ਹਾਏ ਚੂੜੀਆਂ ਪਾਈਆਂ ਹੁਣ, ਲੰਬਾ ਪਰਾਂਦਾ ਪਾਇਆ। ਬਾਅਦ ਵਿੱਚ ਛਨ 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 ਹਾਂਜੀ ਲੰਬਾ ਪਰਾਂਦਾ ਪਾਇਆ ਹੋਵੇ, ਇੱਥੇ ਉਹਦਾ ਹੋਵੇ ਦੁਪੱਟਾ ਇੰਜ ਕਰਕੇ ਨੇ ਰੱਖਿਆ, ਪਿੱਛੇ ਇੱਕ ਬੰਦਾ ਵੰਜਲੀ ਵਿਛਾਉਂਦਾ ਹੁੰਦਾ। ਰਾਂਝਾ ਟਾਈਮ ਉਹ ਇੰਨੇ ਹੀ ਵਜਾਉਣੀ ਹੈ, ਇਹ ਮੂੰਹ ਨਾ ਵਜਾਏਗਾ।
ਉਸਤਾਦ ਜੀ ਬਰਹਲ ਮੈਂ ਚਾਹਨਾ ਇੱਥੇ ਕੱਟ ਲੱਗਾ ਹੋਵੇ ਮੱਥੇ ਤੇ ਕਿੱਥੇ? ਇੱਥੇ ਕਿਹੜਾ? ਆਈਬ੍ਰੋਜ਼ ਤੇ ਨਾ ਕੱਟ ਅੱਜ ਕੱਲ ਉਹ ਸਟਾਈਲ ਆ ਹਾਂ ਹਾਂ ਠੀਕ ਆ ਹਾਂਜੀ ਤੇ ਵਾਲਾਂ ਦੇ ਬਹੁਤ- ਵਿੱਚ ਵਾਲਾਂ 'ਚ ਲੱਗਦਾ ਇਹ ਬਾਤ ਹਾਂਜੀ ਤੇ ਨਾਲ ਇੱਥੇ ਹਲਕਾ ਜਿਹਾ ਛੱਲਾ ਦੇ ਜਾਂ ਨਿਸ਼ਾਨੀ ਤੇਰੀ ਉਸਤਾਦ ਜੀ, ਮਿਹਰਬਾਨੀ ਓਏ ਇੱਕ ਮੰਜੀ ਤੇ ਤੁਸੀਂ 3-3 ਭਰਾ ਸੌਣ ਡਏ ਆ, ਚਲੋ 2 ਵਾਲੀ ਹੁੰਦੀ, 2 ਦੀ ਗੁੰਜਾਇਸ਼ ਹੁੰਦੀ, ਤੁਸੀਂ 3-3 ਸੌਂਦੇ ਆ, 2 ਐ ਪਏ ਹੁੰਦੇ, ਇੱਕ ਐ ਨੂੰ ਪਿਆ ਹੁੰਦਾ। ਸਾਡੇ ਸਾਰੇ ਭਰਾ ਪੰਜਾਂ ਦੇ ਆਪਣੇ ਰਾਸਾਂ 'ਚ ਲੈਣ ਨਿਕਲਦੇ ਆ ਜਿਵੇਂ ਦਹੀਂ ਲੈਣ ਜਾ ਰਹੇ ਕਿਲੋ। ਤੇ ਇਕੱਠਾ ਦੁੱਧ ਵੀ ਨਹੀਂ ਲਿਆਉਂਦੇ, 20 ਦੁੱਧ ਛਾਪ 'ਚ ਲਿਆਉਂਦੇ ਨੇ ਕਰਕੇ। ਉਹ ਬਰਡਸ ਨਹੀਂ ਹੁੰਦੇ ਉਹ ਫਲਾਈ ਬਰਡਸ ਉੜਦੇ ਪਰਿੰਦੇ ਉਹ ਇੱਥੇ 3 ਟੈਟੂ ਬਣੇ ਹੋਵੇ ਹਾਏ ਨਹੀਂ ਤੇ ਹਾਏ। ਇਹ ਸਾਰਾ ਕੁਝ ਕਰਕੇ ਤੇ ਤੈਨੂੰ ਬਾਹਰ ਪੁਰਖਾ ਪਾ ਕੇ ਨਿਕਲਣਾ ਉਹ ਤਾਂ ਮੇਰੇ ਵਾਸਤੇ ਹੈ ਨਾ ਵੀ अच्छा, ये सारा कुछ ਇਹ तेरे ਮੇਰੇ वास्ते। ओए। हाँ जी ਉਸਤਾਦ ਜੀ ਆਓ क्यों कभी मैंने बाहर जाना है मैंने घूमना है कहीं पे ਹਾਏ ਹਾਏ। ਤੇ ਮੇਰੇ ਨਾਲ ਚੱਲੇ ਮੈਂ ਉਹਨੂੰ ਲੈ ਕੇ ਜਾਣਾ ਪੂਰੀ ਆਪਣੀਆਂ ਅੱਖਾਂ ਦੇ ਨਾਲ ਉਹਨੂੰ ਦੁਨੀਆ ਦਿਖਾਉ ਉਹ ਮੈਂ ਤੇਰਾ ਭਰਾ ਲਾ ਕੇ ਜਿਸ ਗੱਲ ਤੋਂ ਮਸ਼ਹੂਰ ਆ ਕਿ ਬੰਦਾ 버ਗਰ 'ਚ ਕਿਲੀ ਰੱਖ ਕੇ ਖਾ ਗਿਆ ਸੀ, ਇਹਨੂੰ ਕੁਛ ਨਹੀਂ ਸੀ ਹੋਇਆ, ਪੂਰੀ ਕਿਡਨੀ ਖਾ ਗਿਆ ਵਾ ਉਹ ਸੈੱਟ ਕਰਨੇ। ਉਹ ਕਹਿੰਦਾ ਮੇਰਾ ਹਲਵਾ ਸੀਗਾ ਤੂੰ ਤੋਰਾ ਹਲਕੀ ਜਿਹੀ ਸਟਿੰਗ ਪੀਤੀ ਆ, ਉਹ ਸੈੱਟ ਆ। ਤੂੰ ਤਾਂ ਐਡੇ ਪਾਗਲ ਹੋਇਆ ਯਾਰ ਐਡੇ ਜ਼ਹਿਰਬਾਦ ਬੰਦੇ ਆ। ਉਸਤਾਦ ਜੀ ਉਹ ਉਰਦੂ ਚ ਨਾ ਕਵੇ ਉੱਠ ਜਾਏ ਅਜੀਬ ਲੱਗੇਗਾ, ਉਹ ਕਵੇ ਉਹ ਕਿਵੇਂ ਉੱਡ ਜਾਏਗਾ, ਹਾਂ ਉੱਠ ਗਿਆ ਉੱਠ ਗਿਆ ਉੱਠ ਗਿਆ। वो अपने वाली दी गल दस रहा ਠੀਕ। ਯਾਨੀ पंजाबी हो ਕਨੀਅਰ ਪੰਜਾਬੀ ਬੋਲੇ ਉੱਠ ਜੋ ਹੁਣ ਤੁਸੀਂ ਹਾਂ ਹਾਂ ਹਾਂ। ਤੁਸੀਂ ਉੱਠਣਾ ਨਹੀਂ ਹੁਣ इन्हां दी डिमांडां चेक कर ਹਾਏ ਹਾਏ। ਇਹ ਖਾਮਾ ਤਾਂ ਤੇ ਹਲਕੇ ਜਿਹੇ ਡਾਇਰੈਕਟਰ ਵੀ ਨੇ ਉਹਨਾਂ ਦੇ ਵੀ ਉਹਨਾਂ ਨੂੰ ਦੱਸਣਾ ਵੀ ਹੈ ਵੀ ਇੰਜ ਤੁਸੀਂ ਇਹ ਸ਼ੌਟ ਹੈ ਇੰਜ ਉੱਠਣਾ ਇਹ ਮੈਂ ਟਮਾਟਾ ਸੁੱਟ ਕੇ ਸਾਡਾ ਦਿਲ ਕਰਨ ਦੇ ਹਟਾ ਕੇ ਦੁਬਾਰਾ ਕਰੀਏ। ਕਿਤੇ ਨਾ ਕਿੱਡੀ ਜਾਹਲੀਅਤ ਹੀ ਮਤਲਬ ਉੱਠ ਜੋ ਹੁਣ ਆਹ ਕੋਈ ਗੱਲ ਆ ਯਾਰ ਤੇ ਹੋਰ ਕੀ ਕਵੇ ਨਹੀਂ ਮਤਲਬ ਪਿਆਰ ਮੁਹੱਬਤ ਵੀ ਕੋਈ ਤੇ ਚੀਜ਼ ਉਹਨੇ ਹੁੰਦੀ ਆ। ਅੰਦਰ ਕਿੱਡੇ ਪਿਆਰ ਨਾਲ ਕਿਹਾ ਉੱਠ ਜੋ ਹੋਣਾ ਪਿਆਰ ਨਾਲ ਕਿਹਾ ਉਹਨੇ ਚਲੋ ਠੀਕ ਆ ਇਹਦਾ ਉਹ ਆਪਣਾ ਹਿਸਾਬ ਤੇਰਾ- ਮੇਰਾ ਹਿਸਾਬ ਆ ਸਾਜੀ ਰਾਤ ਦਾ ਟਾਈਮ ਹੋਵੇ ਹਾਂ। ਅਸੀਂ ਦੋਵੇਂ ਮੀਆਂ ਬੀਵੀ ਬੈਠੇ ਕੈਂਡਲ ਨਾਈਟ ਤੇ ਡਿਨਰ ਆਹ ਨਾਲ ਮੋਮਬੱਤੀ ਚਲਾਈ ਹੋਵੇ ਕੋਲ ਫੁੱਲਾਂ ਦੇ ਗੁਲਾਬ ਦੇ ਉਹ ਰੱਖੇ ਹੋਣ ਨਾਲੇ ਬੇਟੇ ਤੇਰਾ ਦਾਦਾ ਫੌਤ ਹੋਇਆ, ਤੁਸੀਂ ਹਜੇ ਤੱਕ ਫੁੱਲ ਨਹੀਂ ਪਾਏ, ਮਹੱਲੇਦਾਰ ਪਾਉਣ ਆਏ ਆ। ਹਮੇਸ਼ਾ ਇਹਨਾਂ ਦੇ ਦਾਦੇ ਦੀ ਕਬਰ ਤੇ ਉਹ ਫੁੱਲ ਪਏ ਜਿਹੜੇ ਨਾਲ ਕਹਿੰਦੇ ਯਾਰ ਇੱਥੇ ਵੀ ਥੋੜੇ ਸੁੱਟ ਦਿਓ। ਉਸਤਾਦ ਜੀ ਮੈਂ ਇਹ ਚਾਹਨਾ ਵਾ ਇਹ ਜਿੱਦਾਂ ਕਹਿੰਦਾ ਨਾ ਕਾਈਂਡ ਪੈਂਡਲ ਲਾਈਟ ਜਿਹੜਾ ਵੀ ਜੋ ਵੀ ਹੁੰਦਾ ਮੈਂ ਇਹ ਕਹਿੰਦਾ ਜਦੋਂ ਮੈਂ 4 ਵਜੇ ਆਏ ਸ਼ਾਮ ਨੂੰ ਘਰ ਆਵਾਂ ਉਹ 4 ਵਜੇ ਆਏ ਮਿਸਤਰੀ ਤੂੰ। ਇਹ ਗੱਲ ਵੀ ਯਾਰ ਤਾਂ ਸੋਚ ਆ ਉਹ ਜਾ ਯਾਰ ਸਵੇਰੇ ਦਾ ਗਿਆ ਜਦੋਂ ਸ਼ਾਮ ਨੂੰ 4 ਵਜੇ ਤੱਕ ਉਹਨੂੰ ਭੁੱਲਿਆ ਨਹੀਂ ਕਹਿੰਦੇ ਠੀਕ ਆ ਸਵੇਰੇ ਤੂੰ ਨਹੀਂ ਜਾਣਾ ਬੇਟੇ ਤੂੰ ਕਿੱਥੇ ਜਾਣਾ ਸਵੇਰੇ 4 ਵਜੇ ਕਿਤੇ ਮਿਸਤਰੀ ਵੀ 6 ਵਜੇ ਆਉਂਦੇ 7 ਵਜੇ ਚਲੋ 4 ਵਜੇ ਦੁਪਹਿਰ 4 ਵਜੇ ਚਲੋ ਤੂੰ ਘਰ ਆ ਗਿਆ 4 ਵਜੇ ਮੈਂ ਘਰ ਆਇਆ ਉਹ ਵਿੱਚ ਸਾਗ ਦੇ ਕੇ ਟੋਕੇ ਦੇ ਉਹ ਹਾਏ ਹਾਏ ਹਾਏ। ਹਲਕਾ 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 ਉਹੀ ਮਜ਼ਦੂਰ ਔਰ ਨਹੀਂ ਇਹ ਮਜ਼ੇਦਾਰ ਆਈਟਮ ਆ। ਅੰਦਰ ਵੜਦੇ ਸਾਰੇ ਕਵੇ ਆ ਗਏ ਤੁਸੀਂ ਚਲੋ ਮੂੰਹ ਹੱਥ ਧੋ ਲਓ ਮੈਂ ਤੁਹਾਨੂੰ ਖਾਣਾ ਬਣਾ ਦਵਾਂ ਏਦਾਂ ਕਵੇ ਐ ਨਾ ਹੋਵੇ ਆਂਦੇ ਸਾਰੇ ਕਵੇ ਆ ਥੋੜਾ ਜਿਹਾ ਮੋਬਾਈਲ ਪਰੇ ਰੱਖ ਕੇ ਮੇਰੇ ਵੱਲ ਵੀ ਵੇਖ ਲਓ ਜੀ ਹਾਏ। ਐ ਨਾ ਚੱਕਰ ਹੋਵੇ ਹਾਂ ਨਹੀਂ ਉਹ ਤੇਰਾ ਹੀ ਉਹ ਕਹਿੰਦਾ ਮੇਰੀ ਇਹ ਡਿਮਾਂਡ ਹੀ ਨਹੀਂ ਕਿ ਉਹ ਮੈਨੂੰ ਇਦਾਂ ਕਰੇ ਮੈਂ ਕਰਾਂਗਾ ਮੈਂ ਕਰਨੀ ਆ ਸੇਵਾ ਉਹ ਕਹਿੰਦਾ ਮੇਰੀ ਇਹ ਡਿਮਾਂਡ ਹੀ ਨਹੀਂ ਤੁਸੀਂ ਉਹਦੀ ਗੱਲ ਨਹੀਂ ਸਮਝ ਰਹੇ ਨਹੀਂ ਇਹ ਉਹਦੀ ਬੁੱਢੀ ਹੈ ਹਾਂ ਉਹ ਜਿਵੇਂ ਇੱਕ ਬੰਦੇ ਦੀਆਂ ਕਹਿ ਲਓ 10 ਬੁੱਢੀਆਂ ਹੋਣਾ ਉਹ ਕਹਿੰਦਾ ਮੈਂ ਕੱਲਾ ਹੋਣਾ ਉਹਦੀ ਖਿਦਮਤ ਕਰਾਂਗਾ ਹਾਏ 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 ਤਾਂ ਤੁਸੀਂ ਗੇਮ ਨਹੀਂ ਸਮਝ ਰਹੇ ਸਾਜੀ ਇੰਜ ਕਰਕੇ ਉਹ ਕਹਿੰਦਾ ਮੇਰੀ ਰਿਕੁਆਇਰਮੈਂਟ ਹੀ ਨਹੀਂ ਹੈ ਕਿ ਮੈਂ ਆਵਾਂ ਤੇ ਉਹ ਕਵੇ ਆ ਗਏ ਤੁਸੀਂ ਤੇ ਮੈਂ ਵੀ ਲੜਾਈ ਪਾਵਾਂ ਉਹ ਰੋਟੀ ਨਾ ਪੁੱਛੇ ਤੇ ਮੈਂ ਲੜਾਈ ਪਾਵਾਂ ਹੁਣ ਮੇਰੇ ਮੈਂ ਆਪ ਕਰਾਂਗਾ ਮੈਂ ਆਇਆ ਹਾਂ ਕੰਮ ਤੋਂ ਹੁਣ ਮੈਂ ਕੰਮ ਤੋਂ ਆਇਆ ਆ ਕੇ ਉਹਨੂੰ ਕਿਹਾ ਹਾਂਜੀ ਖਾਣਾ ਖਾਇਆ ਆਪਨੇ ਉਹ ਕਹੇ ਨਹੀਂ ਮੈਂ ਅੱਛਾ ਮੈਂ ਲਾਤਾ ਹੂੰ ਗਰਮ ਕਰ ਹਾਂ ਐ ਠੀਕ ਆ ਵੀ ਮਤਲਬ ਵੀ ਆ ਮੈਂ ਕੱਪੜੇ ਡਰੈਸ ਚੇਂਜ ਕੀਤੇ ਆ ਫੌਰੀ ਉਹਦੇ ਵਾਸਤੇ ਖਾਣਾ ਬਣਾਇਆ ਉਹਦੇ ਵਾਸਤੇ ਚਾਹ ਬਣਾਈ ਪੇਸ਼ ਕੀਤੀ ਗੱਲਾਂ ਬਾਤਾਂ ਕੀਤੀਆਂ ਬਹਿ ਕੇ ਚਾਕਲੇਟ ਖਾਧੀ ਆ ਚੱਕਰ ਇੱਕ ਵੀ ਉਹਨੂੰ ਨਾ ਬਾਅਦ 'ਚ ਉਹਨੂੰ ਉਹਦੇ ਸੋਹਣੇ ਪੈਰ ਘੁੱਟ ਕੇ ਗੱਲਾਂ ਬਾਤਾਂ ਕਰਕੇ ਉਹਦਾ ਪੂਰਾ ਲੈਟ ਕੈਮਰਾ ਇਹ ਉਹ ਰੈਡੀ ਕਰਕੇ ਉਹਨੂੰ ਕਹਾਂ ਲੋ ਜੀ ਤੁਹਾਡਾ ਸਵੇਰ ਦਾ ਡਰੈਸ ਰੈਡੀ ਆ ਇਸਤਰੀ ਕਰਕੇ ਆ ਲੋ ਕੀ ਕਰੋਗੇ ਤੁਸੀਂ ਉਹਦੀ ਸੇਵਾ ਕਰੀ ਜਾਈ ਅੱਬੇ ਇਤਨਾ ਕੋਈ ਸੋਚੀ ਜਿਹਨੂੰ ਨਾ ਹੁਸਾਇਨ ਨੇ ਟਿੰਡੇ ਦੇ ਕੇ ਜਾਂਦੇ ਆ ਅੱਛਾ ਢਾਈ ਦੀ ਜਗ੍ਹਾ ਲਾ ਫਿਰ ਸਹੀ ਹੈ ਆਹੋ ਯਾਰ ਵੈਸੇ ਬਾਪ ਦਾ ਹੱਕ ਬਾਪ ਦਾ ਹੱਕ। 11 ਵਜੇ ਉਹ ਅੰਦਰੋਂ ਬੂਹਾ ਖੜਕਾ ਕੇ ਕਹਿੰਦੇ ਹੁੰਦਾ ਯਾਰ ਬਾਹਰੋਂ ਕੁੰਡੀ ਖੋਲ ਦੋ ਮੇਰਾ ਮੁੰਡਾ ਡੱਕ ਗਿਆ ਯਾਰ ਅੱਜ ਹੀ ਮੈਂ ਚਾਹਨਾ ਵਾ ਉਹਨੇ ਇੰਜ ਕਰਕੇ ਇੱਕ ਅੰਗੂਠੀ ਵਾਲੀ ਜੁੱਤੀ ਪਾਈ ਹੋਵੇ ਐਦਾਂ ਦੀ ਆਹਾ ਠੀਕ ਆ ਤੁਹਾਨੂੰ ਸਾਰੀ ਪਲੇਨ ਹੋਵੇ ਕੋਈ ਉੱਚੀ ਅੱਡੀ ਵਾਲੀ ਨਹੀਂ ਇੱਕ ਅੰਗੂਠੇ ਵਾਲੀ ਹੁੰਦੀ ਜੁੱਤੀ ਹੋਰ 2 ਅੰਗੂਠੇ ਵਾਲੀ ਵੀ ਹੁੰਦੀ ਅੰਗੂਠੇ ਵਾਲੀ ਕੱਲੇ ਅੰਗੂਠੇ ਵਾਲੀ ਹਾਂਜੀ ਉਹ ਇੱਕ ਹੁੰਦੀ ਹੈ ਨਾ ਛਪੜਾ ਟੈਪ ਅੰਗੂਠੇ ਵਾਲੀ ਜੁੱਤੀ ਅੰਗੂਠੀ ਵਾਲੀ ਜੁੱਤੀ ਪਾਈ ਹੋਵੇ ਛੋਟੀ ਜੀ ਪੈਰ ਉਹਦੇ ਕਿਦਾਂ ਦੇ ਹੁਣ ਮੋਟੇ ਮੋਟੇ ਗੁੱਦੇ ਗੁੱਦੇ ਕਿ ਲੰਬੇ ਪਰੀ ਇੰਜ ਭਾਰੇ ਭਾਰੇ ਜੇ ਮੋਟੇ ਮੋਟੇ ਅੱਛਾ ਯਾਨੀ ਤੁਰੇ ਤਾਂ ਪਹਿਲੇ ਹੀ ਯਾਨੀ ਵਿਆਹ ਪਹਿਲੇ ਹੀ ਭਾਰੇ ਹੋਏ ਹੁਣ ਉਹ ਡਾਂਸਰ ਕੁੜੀਆਂ ਦੇ ਹੋ ਜਾਂਦੇ ਭਾਰੇ ਉਹ ਨਹੀਂ ਹੋਏ ਨਹੀਂ ਵਜਨ ਕਿਤੇ ਅੰਡਰਟੇਕਰ ਵਾਲੇ ਬੂਟ ਪਾਉਣੇ ਆ
ਗੂਠੇ ਜੀ ਓਏ ਉਹਦਾ ਮਤਲਬ ਗੁੱਦੇ ਹੋਣ ਪੈਰ, ਹੱਥ ਪੈਰ। ਹਾਂ ਹਾਂ ਇੰਜ ਕਰਕੇ ਮੇਲੀ ਦੁਪਹਿਰ ਦੀ ਰੋਟੀ ਲਿਆ ਕੇ ਰੱਖੇ, ਇੱਧਰ ਮਕਈ ਦੀ ਰੋਟੀ ਪਈ ਹੋਵੇ, ਇੱਧਰ ਸਾਗ ਦੀ ਕੋਲੀ, ਇੱਧਰ ਮੱਖਣ, ਇੱਧਰ ਲੱਸੀ ਦਾ ਗਲਾਸ ਪਿਆ ਹੋਵੇ, ਥੋੜਾ ਜਿਹਾ ਮੈਨੂੰ ਨਾਲ ਐ ਕਰਦੀ ਹੋਵੇ, ਖਾ ਲਓ। ਇਹ ਇੱਥੇ ਗਰਮਾ ਲਾਇਆ ਵੀ ਐ ਕੋਈ ਕਰਦੀ ਕੰਮ ਵਾਲੀ ਹੋਈ ਨਾ ਉਸਤਾਦ ਜੀ, ਨਹੀਂ ਕੰਮ ਵਾਲੀ ਕਿੱਥੇ ਇੰਜ ਕਰਦੀ ਹੈ? ਤੇ ਹੋਰ ਕੌਣ ਕਰਦੀ? ਉਹ ਆਪਣੀ ਖਿਦਮਤ ਕਰਵਾ ਰਿਹਾ, ਉਹਦੇ ਨਾਲੇ ਕੋਲ ਜਾਲ ਇਨਸਾਨ ਆ ਉਸਤਾਦ ਜੀ। ਦੁਪਹਿਰ ਦੀ ਰੋਟੀ ਕਿਤੇ ਛੁੱਟੀ ਵਾਲੇ ਦਿਨ ਦਾ ਸ਼ਡਿਊਲ ਆ ਕੰਮ ਤੇ ਨੀ ਜਾਣਾ ਉਹ ਯਾਰ ਪਹਿਲੇ ਤਾਂ ਦੱਸ ਜਿੰਨੀਆਂ ਚੀਜ਼ਾਂ ਉਹਨੇ ਗਣਾਈਆਂ ਹੋਣੀਆਂ ਕਿੱਥੋਂ? ਕੱਖ ਵੀ ਉਸਤਾਦ ਜੀ, ਲੱਗੂਗੀ ਪਤਾ ਜਦੋਂ ਇੰਜ ਕਰਕੇ ਨਾ ਟੁਕੜੇ ਭਿਓ ਕੇ ਦਿੱਤੇ ਉਹਨੇ ਉਹ ਜਿੱਥੋਂ ਉਹ ਲਿਆਈ ਜਾਂਦੇ ਹੋ ਵੀ ਉੱਥੇ। ਯਾਰ ਮੇਰੀ ਗੱਲ ਸੁਣ ਲੰਨੀ, ਤੇਰੀਆਂ ਫਰਮੈਸ਼ਾਂ ਵੀ ਹੱਦ ਤੋਂ ਵਧਣਦੀਆਂ ਵਾ। ਚਿੰਗਚੀ ਚ ਇੰਨਾ ਬੰਦੋਬਸਤ ਨਹੀਂ ਹੋਣਾ। ਮੈਂ ਉਸਤਾਦ ਜੀ ਅੱਜ ਵਾਕਈ ਚਿੰਗਚੀ ਦੇ ਵਿੱਚ ਜਿਹੜੀ ਮੇਰੀ ਨਾਈਟ ਸ਼ਿਫਟ ਲੱਗਦੀ ਨਾ ਉੱਥੇ, ਉਹ ਮੈਂ ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰੂੰਗਾ। ਮੈਂ ਕਹੂੰਗਾ ਉਸਤਾਦ ਜੀ ਗੁੱਡ ਨਾਈਟ। ਕੱਲ ਪਰਸੋਂ ਮੈਂ ਬਣਾ ਕੇ ਭੇਜਣ ਲੱਗਾ ਸੀ, ਮੈਂ ਕਿਹਾ ਨਹੀਂ ਹਲੇ ਰਹਿਣ ਦੀ। ਅੱਛਾ ਜੀ ਤੁਹਾਡੀ ਕੀ ਬਣਾ ਤੁਹਾਡੀ ਵਾਈਫ ਦਾ? ਸਲਿਮ ਐਂਡ ਸਮਾਰਟ ਹੋਵੇ, ਹਾਂਜੀ ਯੋਗਾ ਕਰਦੀ ਹੋਵੇ, ਸਵੇਰ ਨੂੰ ਜਿਮ ਕਰਦੀ ਹੋਵੇ, ਯਾਨੀ ਕਿ ਉਹਨੂੰ ਆਪਣੀ ਫਿਟਨੈਸ ਦਾ ਖਿਆਲ ਹੋਵੇ। ਹਾਂ ਠੀਕ ਆ, ਉਹਦੇ ਵਾਸਤੇ ਸਮਾਨ ਰੱਖੇਗਾ ਕਿ ਘਰ 'ਚ ਹੀ ਰੱਖਣਾ। ਜਿਹੜੀ ਛੱਤ 'ਚੋਂ ਬਾਲਾ ਇੰਨਾ ਲਮਕਣ ਡਿਆ ਉਹ ਬਾਹਰ ਆਇਆ ਹੋਇਆ ਹੈ, ਧਾਰ ਬਣਦੀ ਪੂਰੀ ਬਾਹਰ ਆਈ ਦੀ। ਅਬੇ ਹੁਣੀ ਐ ਖਲੋ ਕੇ ਸੌਂਦੇ ਆ, ਬਕਾਇਦਾ ਪਾਣੀ ਭੈਣਦੇ ਆ। ਤੇ ਉਹ ਸਲਿਮ ਐਂਡ ਸਮਾਰਟ ਹੋਵੇ। ਸਲਿਮ ਐਂਡ ਸਮਾਰਟ ਹੋਵੇ, ਫਿਟਨੈਸ ਦਾ ਉਹ ਆਪਣਾ ਖਿਆਲ ਰੱਖਦੇ ਹੋਵੇ, ਜਿਮ ਦਾ ਪੂਰਾ ਸਮਾਨ ਉਹਨੂੰ ਮੈਂ ਘਰ ਦੇ ਵਿੱਚ ਪ੍ਰੋਵਾਈਡ ਕਰਕੇ ਦਊਂਗਾ। ਉਸ ਤੋਂ ਇਲਾਵਾ ਉਸਤਾਦ ਜੀ ਸਪੈਸ਼ਲਿਸਟ ਇੱਕ ਉਹਦੀ ਹੈਲਥ ਦਾ ਡਾਕਟਰ, ਯਾਨੀ ਕਿ ਇਹਦੇ female ਭਰਾ ਨੂੰ doctor। ਇਹਦੇ ਭਰਾ ਨੂੰ ਪਾਨ ਵਾਲੇ ਨੇ ਕਿੰਨੀ ਵਾਰੀ ਕੁੱਟਿਆ, ਉਹਨੇ ਕਿਹਾ ਮੈਰਨ ਲੈ ਜਾ, ਛੱਡੀਆਂ ਬੋਤਲਾਂ ਪੀਂਦਾ ਰਹਿੰਦਾ ਇੱਥੇ, ਚੱਲ ਭੱਜ। ਅੱਛਾ ਹੈਲਥ ਦਾ ਇੱਕ ਡਾਕਟਰ ਲੈਦਾ ਰੱਖ ਕੇ ਦੇ, ਡਾਕਟਰ ਨਹੀਂ, ਫੀਮੇਲ ਡਾਕਟਰ, ਉਹਦੀ ਹੈਲਥ ਵਾਸਤੇ। ਲੇਡੀਜ਼, ਉਹਦੀ ਹੈਲਥ ਵਾਸਤੇ, ਜਿਹੜੀ ਉਹਨੂੰ ਦੱਸੇ ਕਿ ਮਤਲਬ ਉਹ ਕੁਝ ਖਾਣ ਲੱਗੀ ਹੈ ਨਾ, ਉਹ ਤਸਵੀਰ ਭੇਜ ਕੇ WhatsApp ਕਰੇ ਕਿ ਹਾਂਜੀ ਇਹ ਮੇਰੇ ਲਈ ਠੀਕ ਹੈ। ਉਹਨੂੰ ਹੈਲਥ ਦਾ ਡਾਕਟਰ ਰੱਖ ਦੇਣਾ। ਅੱਬੇ ਦਾ ਫਰਾਟਾ ਦੰਦ ਹਿਲਦਾ, ਉਹਦਾ ਨੂੰ ਸੌਂਦਾ ਇੱਧਰ ਨੂੰ ਹੋ ਜਾਂਦਾ ਵਾ, ਉਹ ਜਾ ਕੇ ਰੋਟੀ ਖਾਣ ਤੋਂ ਆਇਆ ਉਹਦਾ ਦੰਦ ਫੜ ਕੇ ਰੋਟੀ ਖਾਂਦਾ। ਸਾਰੇ ਹੀ ਦੰਦ ਦੇ ਹਿਲ ਰਹੇ ਆ, ਕਸਮ ਉਹ ਹਾਰਮੋਨੀਅਮ ਬਣਿਆ। ਲੈ ਹਾਰਮੋਨੀਅਮ ਮੋਟੇ ਮਾਰ ਕੇ ਉਹਦੇ ਪਹਿਲਾ ਸਫੇਦ, ਦੂਜਾ ਸਫੇਦ, ਸਾਰੇ ਸਫੇਦ ਉਹਦੇ ਹਿਲ ਰਹੇ ਨੇ। ਬਾਕੀ ਫੈਸ਼ਨੇਬਲ ਹੋਵੇ ਉਸਤਾਦ ਜੀ, ਸਟਾਈਲਿਸ਼ ਹੋਵੇ ਉਸਤਾਦ ਜੀ, ਮੈਂ ਕਹਾਂ ਦੁਨੀਆਦਾਰੀ ਦੇ ਨਾਲ, ਟ੍ਰੈਂਡਿੰਗ ਦੇ ਨਾਲ ਚੱਲਣਾ। ਹਾਂ ਹਲਕੀ ਜੀ ਦੁਪਹਿਰ ਟ੍ਰੈਂਡਿੰਗ ਚ ਹੋਵੇ, ਮਤਲਬ ਵੀ ਟ੍ਰੈਂਡਿੰਗ ਦੇ ਨਾਲ ਚੱਲਣ ਵਾਲੀ। ਅੱਛਾ ਜੋ ਇਹ ਤੇ ਦੇਖ ਲਓ ਉਹਨੂੰ ਕਿਹਨੇ ਫੈਸ਼ਨ ਕਰਾਉਣ ਡਿਆ। ਤੇ ਵਾਲਦ ਸਾਹਿਬ ਓਏ ਹੋਏ ਮਾਜਿਦ ਵਾਲੀ ਟੋਪੀ ਤੇ ਪੱਗ ਬੰਦੀ ਹੁੰਦੀ ਉਹਨਾਂ ਨੇ। ਅੱਛਾ ਯਾਰ ਉਹ ਵਾਲਦ ਸਾਹਿਬ ਦਾ ਲੈਦਾ ਮਸਲਾ, ਵਾਲਦ ਸਾਹਿਬ ਵੀ ਆਪਣੀ ਇਹਦੇ ਆਪਣੀ ਬਾਪ ਦੀ ਲਾਈਫ, ਕਦਰ ਕਰਨ। ਬਾਪ ਦੀ ਕਦਰ ਕਰ ਰਿਹਾ ਉਹ। ਕਰਦੇ ਉਸਤਾਦ ਜੀ ਮੈਂ ਕਹਿੰਦਾ ਵਾਂ ਹਲਕਾ ਜਿਹਾ ਦਰਖਤ ਹੋਵੇ ਸਾਡੇ ਘਰ ਥੱਲੇ, ਮੰਜੀ ਡੱਠੀ ਹੋਵੇ, ਤੇ ਉਹ ਲੱਕੜੀ ਦੀ ਕੁਰਸੀ ਚੱਕ ਕੇ ਰੱਖ ਕੇ ਤੇ ਨਾਲ ਦੇ ਘਰ ਨੂੰ ਕਵੇ ਤੁਹਾਨੂੰ ਸਾਲਨ ਤੇ ਨਹੀਂ ਚਾਹੀਦਾ, ਸਾਡੇ ਕੋਲ ਰਾਤ ਦਾ ਬਚ ਗਿਆ ਵਾ। ਤੇ ਉਹ ਮਤਲਬ ਮੈਂ ਕਹਾਂ ਨਹੀਂ ਅਸੀਂ ਆਪ ਪਕਾਇਆ ਵਾ। ਇਹ ਉਹ ਗੱਲ ਸੁਣ ਕੇ ਚਾਹੀਦੀ ਨਾਲ ਮੈਂ ਵੀ ਹਲਕਾ ਜਿਹਾ ਮੈਂ ਘਰ ਬੜਾ ਮੈਂ ਕਰਾਂ, ਹਲਕਾ ਜਿਹਾ ਕਿਉਂ ਸਾਰਾ ਬਣ। ਮੈਂ ਕਰਾਂ ਐ ਕਰਾਂ ਤੇ ਕਹਾਂ ਹਾਏ ਅੱਲਾ ਤੁਹਾਡੀ ਤਬੀਅਤ ਠੀਕ ਆ। ਭਾਜੀ ਇਹ ਕੋਈ ਸ਼ੀਮੇਲ ਟੈਪ ਇਹਦੇ ਜ਼ੇਨ ਚ ਆ। ਹਾਂਜੀ ਹਾਏ ਅੱਲਾ, ਵੀ ਆ ਦੇਖੋ ਨਾ, ਵੀ ਆ ਕੁੜੀਆਂ ਉਹਨੂੰ ਮੇਰੀ ਇੰਨੀ ਫਿਕਰ ਹੋਵੇ, ਉਹਨੂੰ ਇਹ ਨਾ ਹੋਵੇ ਕਿ ਆਏ ਆ ਤੇ ਸੌਂ ਗਏ ਆ। ਅੱਛਾ ਜੀ ਇੱਕ ਮਿੰਟ ਆ ਜਾਓ ਯਾਰ ਉਸਤਾਦ ਜੀ, ਇੱਕ ਗੱਲ ਉਸਤਾਦ ਜੀ, ਇੱਕ ਗੱਲ ਉਸਤਾਦ ਜੀ, ਮੈਂ ਉਹਨੂੰ ਇੰਨੀ ਕੁ ਮੁਹੱਬਤ ਦਵਾਂ, ਇੰਨਾ ਕੁ ਪਿਆਰ ਕਰਾਂ ਕਿ ਕੁੜੀਆਂ ਉਹਦੇ ਵਰਗਾ ਨਸੀਬ ਮੰਗਣ, ਦੁਆ ਕਰਨ ਕਿ ਇਹਦੇ ਵਰਗਾ ਨਸੀਬ ਸਾਡਾ ਵੀ ਹੋਵੇ। ਤੇ ਅੱਬਾ ਜੀ ਦਾ ਕੀ ਕਹਿਣਾ ਜਿਹਨਾਂ 3 ਵਾਰੀ ਕਹਿਤਾ ਤੂੰ ਮੇਰਾ ਹੈ ਹੀ ਨਹੀਂ। ਉਹ ਨਸੀਬ ਹੈ। ਔਰ ਇਹ 3 ਵਾਰੀ ਕਹਿ ਦਿਓ ਤੇ ਬਿਲਕੁਲ ਕੰਮ ਕਰ ਦੇਣਾ। ਭਾਈ ਦਾ ਕੀ ਕਰਦਾ ਨਹੀਂ ਵੀ ਕੁੜੀਆਂ ਦੁਆ ਕਰਨ ਕਿ ਯਾਰ ਸਾਡਾ ਵੀ ਇਦਾਂ ਦਾ ਨਸੀਬ ਹੋਵੇ, ਸਾਨੂੰ ਵੀ ਇਦਾਂ ਦਾ ਬੰਦਾ ਮਿਲੇ। ਤੂੰ ਕਹਿੰਦਾ ਮੈਂ ਦਹਾਉਣਾ ਹੀ ਨਹੀਂ ਕਿਸੇ ਨੂੰ, ਤੇ ਕਿਸੇ ਨੂੰ ਕੀ ਪਤਾ ਲੱਗੂ ਨਸੀਬ ਤੇ ਸਾਰਾ ਕੁਝ ਘਰ ਦੀ ਚਾਰ ਦੀਵਾਰੀ 'ਚ ਰੱਖਿਆ। ਮਤਲਬ ਵੀ ਉਹਨੇ ਆਪਣੇ ਜਾਣਾ ਨਹੀਂ ਮਾਂ ਪਿਓ ਨੂੰ ਮਿਲਣ, ਉਹ ਕਾਹਤੋਂ ਭੇਜਣਾ ਉਹਨੂੰ? ਰਿਸ਼ਤੇਦਾਰਾਂ ਜਦੋਂ ਜਾਣਾ ਨਹੀਂ ਭੇਜਣਾ ਉਹਨੂੰ, ਪਾਗਲ ਆ ਉਹਦੀਆਂ ਸਹੇਲੀਆਂ। ਉਹ ਨਹੀਂ ਭੇਜਣਾ, ਬੇਵਕੂਫ ਏਡੀ ਸੋਹਣੀ ਬੁੱਢੀ ਦਾ ਰਿਸ਼ਤੇਦਾਰ ਕਜ਼ਨ ਨਾਲ ਭੇਜਣਾ ਪਾਗਲ। ਨਹੀਂ ਮਾਂ ਪਿਓ ਉਹਨੂੰ ਤੇ ਤੂੰ ਦਿਓਰਾਂ ਕੋਲੋਂ ਵੀ ਨਹੀਂ ਪਰਦਾ ਕਰਾਉਣਾ ਵਾ। ਹਾਂ ਨਹੀਂ ਮਾਂ ਪਿਓ ਨੂੰ ਤੇ ਉਹਨੇ ਮਿਲਣ ਜਾਣਾ ਨਾ, ਤੇ ਮਾਂ ਪਿਓ ਇੱਧਰ ਆਵੇ ਮਿਲਣ। ਚਲੋ ਉਹ ਆ ਗਏ ਜਾਂ ਸਹੇਲੀਆਂ ਆ ਗਈਆਂ ਜਾਂ ਮਾਂ ਬਾਪ ਕਜ਼ਨਾਂ ਆ ਇੱਧਰ ਗਈਆਂ, ਆਉਣ ਪਿਓ ਤਾਂ ਕਿਹੜਾ ਗੱਡੀਆਂ ਬੰਦ ਵਾ, ਇੱਧਰ ਆਣ। ਉਹ ਆ ਕੇ ਦੱਸੇ ਜਦੋਂ ਵੀ ਮੇਰਾ ਤੇ ਇਦਾਂ ਦਾ ਸਿਸਟਮ ਆ, ਕਿੱਦਾਂ ਦਾ? ਕੁੜੀਆਂ ਫਿਰ ਦੁਆ ਕਰਨ ਕਿ ਯਾਰ ਸਾਡਾ ਵੀ ਇਦਾਂ ਦਾ ਹੀ ਬੰਦਾ ਹੋਵੇ। ਅੱਛਾ ਮੇਰੀ ਗੱਲ ਸੁਣ, ਹੁਣ ਅਗਲਾ ਟੌਪਿਕ ਇਹ ਆ ਵੀ ਅਗਰ ਉਹ ਥੋੜੀ ਬਦਤਮੀਜ਼ ਹੋਈ ਤੇ ਕੋਈ ਮਸਲਾ ਨਹੀਂ, ਮਤਲਬ ਤੈਨੂੰ ਤੂੰ ਕਰਕੇ ਬੁਲਾ ਕਰ ਲਵੇ ਖੈਰ ਆ। ਕਹਾਂ ਤੇ ਤੂੰ ਹਾਂ ਕੋਈ ਰੋਲਾ ਨਹੀਂ। ਅੱਛਾ ਕੋਈ ਨਹੀਂ, ਜ਼ੁਬਾਨ ਦਰਾ ਵੀ ਹੋਵੇ, ਬੋਲੇ ਮਾਰੇ ਵੀ, ਮੈਨੂੰ ਕੁੱਟ ਵੀ ਲਵੇ ਖੈਰ ਆ, ਮੈਨੂੰ ਫੜ ਕੇ ਮੈਨੂੰ ਫੈਂਟਾ ਝਾੜ ਦਵੇ, ਮੈਨੂੰ ਕੁੱਟ ਦਵੇ, ਮੈਨੂੰ ਵੀ ਜਦੋਂ ਫਾਂਡਾ ਝਾੜੇ ਲੱਗ ਪਤਾ ਜਾਵੇ, ਪਰ ਮੈਂ ਫੇਰ ਵੀ ਰਵੇ ਮੇਰੇ ਕੋਲ, ਨਾਰਾਜ਼ ਹੋਵੇ, ਗੁੱਸੇ ਹੋਵੇ, ਮਾਰੇ ਕੁੱਟੇ, ਪਰ ਮੇਰੇ ਤੋਂ 1 ਮਿੰਟ ਵੀ ਅੱਖਾਂ ਦੇ ਸਾਹਮਣੇ ਦੂਰ ਨਾ ਹੋਵੇ। ਉਸਤਾਦ ਜੀ ਆ ਹੁੰਦੀ ਆ ਵੇਖ ਲਓ ਹੁਣ ਤੁਸੀਂ ਇਹ
ਕੋਈ 40 ਮਿੰਟ ਦਾ ਪ੍ਰੋਗਰਾਮ ਹੋ ਗਿਆ, ਮੈਂ ਆਪਣੀ ਕੋਈ ਵਿੱਚ ਮਿਸਾਲ ਨਹੀਂ ਦਿੱਤੀ। ਹਾਲਾਂਕਿ ਵੇਖ ਲਓ ਉਸਤਾਦ ਜੀ, ਹਾਲਾਂਕਿ ਸਾਰਾ ਟੌਪਿਕ ਉਹ ਆ, ਮੈਂ ਕਿੱਦਾਂ ਆਪਣੇ ਆਪ ਨੂੰ ਨੱਪ ਘੁੱਟ ਕੇ ਬੈਠਾ ਤੁਹਾਨੂੰ ਅੰਦਾਜ਼ਾ ਨਹੀਂ ਹੈ। ਉਸਤਾਦ ਜੀ ਉਹ ਰਾਤ ਨੂੰ ਔਰ ਇਹ ਇੱਧਰ ਮੇਰਾ ਸਾਰਾ ਝੁਕਾਓ ਇੱਧਰ ਹੋ ਰਿਹਾ, ਜਾਣ ਕੇ ਕਰਾ ਰਿਹਾ ਵਾ। ਇਹ ਹਟ ਨਹੀਂ ਰਿਹਾ। ਉਸਤਾਦ ਜੀ ਮੈਂ ਚਾਹੁੰਦਾ ਉਹ ਰਾਤ ਨੂੰ ਜਦੋਂ ਮੈਂ ਕੰਮ ਤੋਂ ਆਵਾਂ ਸ਼ਾਮ ਨੂੰ, ਠੀਕ ਆ, ਉਹ ਡਰ ਡਰ ਕੇ ਕਵੇ ਹਲਕਾ ਜਿਹਾ, ਨਹੀਂ, ਇੱਕ ਮਿੰਟ ਭਾਈ, 4 ਵਜੇ ਸ਼ੱਕ ਦੀ ਸੂਰਤ ਚ ਆਇਆ ਤੂੰ ਅੱਗੇ ਆਹੋ ਚੁਕਾਓ ਜੀ ਵੀ ਕੰਮ ਉਦੋਂ ਮੈਂ ਪਹਿਲੇ ਤਾਂ ਤੇਰੇ ਕੰਮ ਤੋਂ ਆਉਣ ਦਾ ਟਾਈਮ ਹੀ ਇੱਕ ਨਹੀਂ ਹੈਗਾ। ਉਸਤਾਦ ਜੀ ਪਹਿਲੇ ਮੈਂ ਕਿਤੇ ਹੋਰ ਕੰਮ ਕਰਦਾ ਸੀ। ਅੱਛਾ, ਇੱਥੋਂ ਪਤਾ ਚੱਲਿਆ ਉਸਤਾਦ ਜੀ ਨੇ ਵਿਆਹ ਤੋਂ ਬਾਅਦ ਵੀ ਟੇਕੇ ਨਹੀਂ ਕਰਦੇ। ਉਸਤਾਦ ਜੀ ਹਲਕਾ ਹਲਕਾ ਪਿੰਨੀ ਨੂੰ ਘੁੱਟ ਕੇ ਕਵੇ ਸੁਬਾ ਨਾ ਉਹ ਨਾ ਡਰ ਡਰ ਕੇ ਕਵੇ ਫੁੱਫੂ ਵੱਲ ਜਾਣਾ ਸੀਗਾ ਅੱਛਾ। ਤੇ ਅਗਰ ਤੁਸੀਂ ਕਹਿੰਦੇ ਹੋ ਤੇ ਚਲੇ ਜਾਂਦੇ ਨਹੀਂ ਤੇ ਤੂੰ ਡਰੇ ਕਰ, ਤੂੰ ਮਾਖਾ ਲਾਤਾ। ਉਹ ਯਾਰ ਫਿਰ ਮੈਂ ਉਹਨੂੰ ਕਹਾਂ ਸਵੇਰੇ ਸਾਈਕਲ ਤੇ ਚੱਲ ਜਾਂਗੇ, ਉਹ ਮੇਰੇ ਨਾਲ ਪਿੱਛੇ ਬਵੇ ਸਾਈਕਲ ਤੇ ਸਾਈਕਲ ਰੋਟੀਆਂ ਦਾ ਡੱਬਾ ਵੀ ਰੋਟੀ ਵਾਲਾ ਡੱਬਾ, ਅਸੀਂ ਸਾਈਕਲ ਤੇ ਜਾਂਦੀ ਹੋਏ ਗੱਠੜੀ ਉਹਦੇ ਇੱਥੇ ਹੱਥ 'ਚ ਹੋਵੇ ਤੇ ਸਾਰੇ ਰਾਹ ਮੇਰੇ ਨਾਲ ਗੱਲਾਂ ਕਰਦੀ ਜਾਵੇ, ਹੁਣ ਥੱਕ ਗਏ ਕਿਤੇ ਸਾਹ ਲੈ ਲਓ। ਮੈਂ ਚਲਾਨੀ ਆ ਨਹੀਂ ਉਸਤਾਦ ਜੀ ਤੇਲ ਤੋਪ ਵਾਲਾ। ਉਸਤਾਦ ਜੀ ਇਹ ਨਹੀਂ ਸਾਈਕਲ ਦਾ ਪਿਆਰ ਨਹੀਂ ਉਸਤਾਦ ਜੀ ਨਹਿਰ ਦੇ ਕਿਨਾਰੇ ਅਸੀਂ ਦੋਵੇਂ ਜੀ ਸਾਈਕਲ ਤੇ ਜਾ ਰਹੇ ਹੋਏ, ਦੂਰ ਦਾ ਸਫ਼ਰ ਹੋਵੇ, ਹੈਂਡਲ ਡੋਲੇ ਤੇ ਦੋਨੇ ਪੋਲ ਹਾਂ, ਗਾੜੀ ਸੀ ਨਹਿਰ ਦੇ ਕੰਢੇ ਕੰਢੇ, ਸੂਏ ਦੇ ਕੰਢੇ ਕੰਢੇ ਪਿੰਡਾਂ 'ਚ ਹਾਏ ਹਾਏ ਹਾਏ। ਪਿੰਡਾਂ 'ਚ। ਅੱਛਾ, ਨਹੀਂ ਨੋਨੀ ਦੀ ਲਾਈਨ ਦੀ ਕੋਈ ਸਮਝ ਆਉਂਦਾ ਹੀ ਸਾਜੀ। ਹਾਂ, ਵਿੱਚ ਵਿੱਚ ਨੋਨੀ ਦੀ ਲਾਭ ਥੋੜੀ ਜਿਹੀ ਐਡਿਟ ਕਰ ਲਓ ਨਾ, ਠੀਕ ਆ। ਆਹ ਮੇਰਾ ਇੱਧਰ ਤੇ ਬਿਲਕੁਲ ਐਡਿਟ ਦੀ ਲੋੜ ਹੀ ਨਹੀਂ। ਇੱਧਰ ਹੁਣ ਸਾਈਕਲ ਵਾਲਾ ਦੇ ਨਿਜ਼ਾਮ ਪਾਸ ਦਾ ਵੀ ਦੇਖੋ ਯਾਰ, ਇੱਕ ਕੁੜੀ ਹਰ ਔਰਤ ਦੀਆਂ ਖੁਆਇਸ਼ਾਂ ਹੁੰਦੀਆਂ ਕਿ ਮੈਂ ਅੱਛੀ ਜ਼ਿੰਦਗੀ ਗੁਜ਼ਾਰਾਂ, ਮੇਰਾ ਹਸਬੈਂਡ ਮੈਨੂੰ ਹਰ ਅਯਾਸ਼ੀ ਕਰਾਵੇ, ਐਸ਼ਾ ਕਰਾਵੇ, ਹੁਣ ਸਾਈਕਲ ਤੇ ਲੈ ਕੇ ਨਹੀਂ, ਫਿਰਦੇ ਆ। ਅਯਾਸ਼ੀ ਨਹੀਂ ਕਰਿਆ, ਹਰ ਸਹੂਲਤ ਜ਼ਿੰਦਗੀ ਦੀ। ਸਹੂਲਤ ਮਤਲਬ ਵੀ ਇਹ ਅਯਾਸ਼ੀ ਜਿਹੜੀ ਹੋਰ ਲਫ਼ਜ਼ ਹੋ ਜਾਂਦਾ। ਚਲੋ ਅਯਾਸ਼ੀ ਨੂੰ ਪੁਰ ਕਰਾਓ। ਯਾਸ਼ੀ ਇਹ ਨਾ ਪੰਜ ਪੌਂਡੇ ਤੇ ਲਾ ਦੇਵੇਂ ਯਾਸ਼ੀ ਹਿਸਾਬ ਨਾਲ। ਹੁਣ ਸਗਾਰ ਲਾ ਕੇ ਬੈਠੀ ਹੋ। ਉਹਨੂੰ ਸਾਈਕਲ ਤੇ ਲਿਜਾ ਰਹੇ, ਇਹ ਕੋਈ ਜ਼ਿੰਦਗੀ ਨਹੀਂ ਹੈ। ਉਹ ਹਿੰਮਤ ਵਿਚਾਰੀ ਦਾ ਯਾਰ, ਹਿੰਮਤ ਦਾ ਹਿਸਾਬ ਨਾ ਵਾ। ਇਹ ਵੀ ਜ਼ਿੰਦਗੀ ਦਾ ਇੱਕ ਹੁਸਨ ਆ, ਇਹ ਲੈਦਾ ਇੱਕ ਸਬਜੈਕਟ ਆ, ਸਾਈਕਲ ਤੇ ਜਾ ਰਹੇ। ਹਾਏ ਹਾਏ ਹਾਏ। ਸਾਜੀ ਉਹਦੀ ਜ਼ਿੰਦਗੀ ਤਬਾਹ ਕਰ। ਅੱਜ ਦੀ ਔਰਤ ਕੋਈ ਮਾਈਂਡ ਹੀ ਨਹੀਂ ਰੱਖਦੀ। ਹੁਣ ਮੇਰਾ ਸੁਣੋ, ਹਨੀਗੂਨ ਤੇ ਜਾਈਏ। ਕਿੱਥੇ? ਹਨੀਗੂਨ ਓਏ ਹਨੀ ਸ਼ਾਦੀ ਤੋਂ ਬੋਲ ਬਾਅਦ ਉੱਥੇ ਹੀ ਸਾਜੀ ਇਧਰ ਵਾਦੀ ਨੀਲਮ ਵਾਲੀ ਸਾਈਡ ਤੇ ਝੀਲ ਵਾਲੇ ਕਿਨਾਰੇ ਆਈਲੈਂਡ ਤੇ ਸਾਜੀ ਇੱਕ ਸੋਹਣਾ ਕਮਰਾ ਲਿਆ। ਆ ਸੁਣ ਲਓ, ਉਹਨੂੰ ਵਾਦੀ ਨੀਲਮ ਲੈ ਕੇ ਚਲਾ। ਇਹਦੇ ਦੋ ਛੋਟੇ ਭਰਾ ਨੇ ਜੌਲੀ ਖੋਲੀ, ਉਹ ਸੂਤਰ ਵੱਡੀ ਰਾਤ ਨੂੰ ਥੜਾ ਸਾਫ਼ ਕਰਕੇ ਸੌਂਦੇ। ਸਵੇਰੇ ਮਾਲ ਲਗਾ ਕੇ ਟੋਟਾ ਮਾਰ ਕੇ ਉੱਠੋ, ਜੌਲੀ ਖੋਲੀ, ਫਿਰ ਐ ਉੱਠਦੇ। ਤੇ ਉਹਨੂੰ ਨੀ ਵਾਦੀ ਨੀਲਮ ਲੈ ਕੇ ਚੱਲਾ ਮੈਂ। ਠੀਕ ਹੈ ਜੀ। ਉੱਥੇ ਜਿਹੜਾ ਉਹ ਝੀਲ ਬਣੀ ਹੈ ਸਾਜੀ, ਉੱਤੇ ਕਸ਼ਤੀਆਂ ਤਾਂ ਪੂਰਾ ਇੱਕ ਟਾਈਟੈਨਿਕ ਵਾਲਾ ਤਸਵੀਰ ਹੋਵੇ। ਤੇ ਜਿਹੜੀ ਬਾਦਸ਼ਾਹ ਨੇ ਘਰ ਝੀਲ ਬਣਾਈ ਆ, ਉਹਦਾ ਪਾਣੀ ਕਿਹਨੇ ਕੱਢਣਾ? ਹਾਂ ਉਸਤਾਦ ਜੀ ਆ ਬਾਈਲਿੰਗ ਧੋਤੇ ਪਾਗ ਲਗਾ, ਆਹ ਫਾੜ ਹੋਇਆ। ਉਹ ਭਰਾ ਤੇਰੇ ਵਿੱਚ ਤੈਰਨ ਡਿਆ, ਤੁਹਾਡੇ ਮੰਜੇ ਵੀ ਤੈਰਨ ਡਿਆ, ਸਿਲੰਡਰ ਵੀ ਤੈਰਨ ਡਿਆ ਤੁਹਾਡਾ। ਵਾਦੀ ਨੀਲਮ ਚਲਾ, ਵਾਦੀ ਘਰ ਵਾਲੇ ਜਿਹੜੇ ਵਾਦੀ ਉਸਤਾਦ ਜੀ ਮੈਂ ਉਹਨੂੰ 700 ਰੁਪਏ ਦਾ ਸੂਟ ਲੈ ਕੇ ਦਵਾ। ਕਿੰਨੇ ਦਾ? 700 ਰੁਪਏ ਦਾ ਜਿਹੜੀ ਵੀ ਭੈਣ ਇੱਧਰ ਨਾ ਆਈ ਤੁਹਾਡੀ ਬਿਲਕੁਲ। ਨਹੀਂ ਨਹੀਂ ਯਾਰ, ਠੀਕ ਹੋ ਗਿਆ ਆਪਣੀ ਗੱਲ। ਇਹ ਕਿ ਉਹ 700 ਦਾ ਲੈ ਕੇ ਦੇਵੇ, 7 ਲੱਖ ਦਾ ਲੈ ਕੇ ਦੇਵੇ, ਉਹਦੇ ਲਈ ਉਹ ਅਨਮੋਲ ਹੀ ਹੋਣਾ ਚਾਹੀਦਾ। ਔਰਤ ਸਰਵਾਈਵ ਕਰਨ ਵਾਲੀ ਹੋਏਗੀ। ਹਾਂ, ਤਾਂ ਖੁਸ਼ ਹੋ ਜਾਏਗੀ 700 ਰੁਪਏ ਦਾ ਉਹਨੂੰ ਬਸ ਨਾ ਨਾ ਨਾ, ਉਹ ਹੋਰ ਗੱਲ ਆ। ਅੱਛਾ, 700 ਰੁਪਏ ਦਾ ਸੂਟ ਲੈ ਕੇ ਦਵਾਂ ਤੇ ਵਿਆਹ ਸ਼ਾਦੀ ਤੇ ਉਹ ਪਾ ਕੇ ਖਲੋਵੇ ਤੇ ਉਹਨੂੰ ਘਟਾ ਨਾ ਲੱਗੇ ਤੇ ਉਹ ਆਪਣੇ ਕਜ਼ਨਾਂ ਦੇ ਵਿੱਚ ਰਾਜ਼ੀ ਬਾਜੀ ਫੇਰੇ ਕਿ ਮੇਰੇ ਹਸਬੰਡ ਨੇ ਮੈਨੂੰ ਲੈ ਕੇ ਦਿੱਤਾ। ਆਪਣੇ ਕਜ਼ਨਾਂ ਵਿੱਚ ਕਦੋਂ ਚ ਰਾਜ਼ੀ ਬਾਜ਼ੀ ਫਿਰੇ, ਗੱਲ ਉੱਥੇ ਹੀ ਆ ਗਈ ਨਾ। ਉਹ ਨਹੀਂ ਆਪਣੀ ਕਜ਼ਨਾਂ ਆਪਣੀਆਂ ਕਜ਼ਨਾਂ। ਹਾਂ ਜੀ, ਆ ਦੇਖਿਓ, ਕੁੜੀਆਂ ਤੇਰੀ ਗੱਲ ਤੋਂ ਬਾਅਦ ਉਹਨੇ ਵੱਡੇ ਕੱਪੜੇ ਲੈ ਕੇ ਦੇਣੇ, ਖਾਡੀ ਤੇ ਲੈ ਜਾਣੇ ਉਹਨੇ। ਦੇਖਿਓ ਕਿੱਥੇ ਖਾਡੀ ਤੇ। ਉਹ ਤੇ ਕੱਖ ਵੀ ਨਹੀਂ। ਹਾਂ ਉਹ ਪਾਗਲ ਹੋ ਗਿਆ ਯਾਰ। ਹਾਂਜੀ, ਸਾਜੀ ਦੁਬਈ ਸ਼ਾਪਿੰਗ ਮਾਲ ਤੇ ਹਾਂ, ਓਏ ਉੱਥੇ ਦੇਖ ਲਾ, ਉਹਨੂੰ ਦੁਬਈ ਸ਼ਾਪਿੰਗ ਮਾਲ ਤੇ ਕੱਪੜੇ ਲੈ ਕੇ ਦਊਗਾ। ਅੱਬੇ ਦਾ ਸਾਸ ਨੇ ਜਿਹਨੇ ਆਕੜਿਆ ਲਾਚਾ ਪਾਇਆ ਹੁੰਦਾ ਵਾ, ਇਹਨੇ ਸਰਾਖ ਹੋਏ, ਉਹਨੇ ਇਲੈਕਸ਼ਨ ਦਾ ਸਟicker ਲਾਇਆ ਹੁੰਦਾ ਸਰਾਖਾਂ ਦੇ ਇੰਜ ਕਰਕੇ। ਅੱਬੇ ਦਾ ਨਹੀਂ ਕੁਝ। ਜਦੋਂ ਇਹਨੇ ਗੱਲ ਸ਼ੁਰੂ ਕੀਤੀ ਸੀ ਨਾ, ਮੈਨੂੰ ਪਤਾ ਚੱਲ ਗਿਆ ਸੀ ਕਿ ਇਹਨੇ ਬੁੱਢੀ ਦੁਬਈ ਲਿਜਾਣੀ। ਉਹ ਭਾਈ ਉਹ ਹੈਲੋ ਕੀ ਹੋਇਆ? ਸ਼ਾਪਿੰਗ ਕਰਾਉਣ ਦੁਬਈ ਲੱਗੇਗਾ, ਕਿਉਂਕਿ ਇੱਥੇ ਦਾ ਬ੍ਰਾਂਡ ਨੂੰ ਪਸੰਦ ਆਣਾ ਹੀ। ਆ ਨਹੀਂ ਹਾਂ, ਦੁਬਈ ਸ਼ਾਪਿੰਗ ਮਾਲ ਤੇ ਤਾਜੀ ਉਹਨੂੰ ਇੱਕ ਮੈਂ- ਬਕਾਇਦਾ ਰਾਣੀ ਹਾਰ ਸਾਜੀ ਇੱਕ ਸੋਨੇ ਦਾ ਪੂਰਾ ਇੱਥੇ ਤੱਕ ਹੁੰਦਾ ਵਾ, ਪੂਰਾ ਸੂਟ ਹੀ ਬਣਿਆ ਹੁੰਦਾ ਤਕਰੀਬਨ ਨਾ, ਫਰੈਂਡ ਉਹਨੂੰ ਲੈ ਕੇ ਦਵਾਂ। ਅੱਛਾ ਕੈਸੀ ਗੱਲ ਆ, ਉਹਨੂੰ ਰਾਣੀ ਹਾਰ ਲੈ ਦੇਣਾ, ਸਕੇ ਪਿਓ ਨੂੰ ਯਰਕਾਨ ਵਾਲਾ ਹਾਰ ਉਹਨੂੰ ਪੀਰਾਂ ਨੂੰ ਦਿੱਤਾ ਸੀ, ਤੇ ਤੇਰੀ ਔਲਾਦ ਕੋਲ ਲੈ ਕੇ ਦਿੱਤਾ ਓ ਯਾਰ, ਤੈਨੂੰ ਕੀ ਤਕਲੀਫ ਆ? ਬਾਪ ਤਾਂ ਪਹਿਲੇ ਯਾਰ ਤੈਨੂੰ ਕੀ ਤੂੰ ਸਾਰਾ ਉਹਦਾ ਹਿਸਾਬ ਕਿਤਾਬ ਕਰੀ ਜਾ ਰਿਹਾ। ਉਹਨੂੰ ਰਾਣੀ ਹਾਰ ਲੈ ਕੇ ਦੇ ਵਿਚਾਰੇ ਨੂੰ। ਉਸਤਾਦ ਜੀ ਮੈਂ ਉਹਨੂੰ ਲਾਹੌਰ ਲੈ ਕੇ ਜਾਵਾਂ ਤੇ ਉਹ ਲਿਬਰਟੀ ਉਹਨੂੰ ਮੈਂ ਖਿਲਾਰਦਾ ਤੇ ਉਹ ਸਿੱਧਾ ਸਾਦਾ ਜਾ ਤੇ ਉਹ ਕੰਬਲ ਲੱਭ ਵੀ ਕਿੱਦਾਂ ਦੀ ਜਗ੍ਹਾ ਉਹ ਵਾ। ਇਦਾਂ ਕਰਕੇ ਸਾਰੀ ਲਿਬਰਟੀ ਵੇਖੇ ਕਿ ਆ ਕਿੱਥੇ ਲੈ ਆਂਦਾ ਤੁਸੀਂ। ਤੇ ਮੈਂ ਕਹਾਂ ਇਹ ਬੜਾ ਵੱਡਾ ਸ਼ਹਿਰ ਹੀ ਲਾਹੌਰ ਆ। ਇਹਨੇ ਗੱਲ ਸ਼ੁਰੂ ਕੀਤੀ ਸੀ, ਮੈਨੂੰ ਪਤਾ ਸੀ ਕਿ ਇਹ ਲੋਰ ਲੈ ਕੇ ਦੋਨਾਂ ਦਾ ਪਤਾ ਸੀ। ਸਾਜੀ ਮੇਰੀ ਖੁਆਇਸ਼ ਆ ਮੈਂ ਉਹਦੇ ਨਾਲ ਵਰਲਡ ਨਹੀਂ ਨਹੀਂ, ਤੂੰ ਲੈ ਕੇ ਜਾ, ਮੈਂ ਵਰਲਡ ਟੂਰ ਕਰਾਉਂਦਾ। ਖੱਜੇ ਦੇ ਪਾਵੇ ਖਵਾਈ ਉਹਨੂੰ। ਹਾਂ
ਫਜ਼ੂਲ ਆ ਸਾਜੀ। ਲੇਕਿਨ ਉਹਦੀਆਂ ਤਾਂ ਯਾਦਾਂ ਬਹੁਤ ਮਸਤ ਨੇ। ਨਹੀਂ ਦੇਖੋ ਨਾ, ਬੁੱਢੀ ਨੂੰ ਕਹਿਣਾ ਵਰਲਡ ਟੂਰ ਤੇ ਲੈ ਕੇ ਜਾਣਾ, ਅੱਬਾ ਜੀ ਦਾ ਕੀ ਕਸੂਰ ਆ? ਉਹ 1.5 ਹਫ਼ਤੇ ਤੋਂ ਕਹਿਣਾ ਮੈਨੂੰ ਤਾਜ ਦੀ ਕਬਰ ਤੇ ਲੈ ਕੇ ਜਾਣਾ। ਤੂੰ ਨਾ ਆਪਣੇ ਘਰ ਲੈ ਜਾ, ਉਹਨੂੰ ਅੱਬੂ ਅੱਬੂ ਕਹੀਏ, ਠੀਕ ਆ? ਮੈਨੂੰ ਰੱਬ ਉਹਦੀਆਂ ਖਾਹਿਸ਼ਾਂ ਪੂਰੀਆਂ ਕਰ। ਨਹੀਂ ਜਿੰਨਾ ਚੱਲ ਗਿਆ ਹੁਣ ਵਾਲਦ ਰਹਿ ਗਏ, ਹੁਣ ਤਾਂ ਚਾਚਾ ਹੀ ਬਣ ਗਏ। ਹੁਣ ਵਾਲਦ ਨੂੰ ਛੋਟਾ ਭਾਈ ਬਣਾ ਪੈਂਚਲ ਹੋ ਗਿਆ ਵਿਚਾਰਾ। ਬਹੁਤ ਸਹੀ ਗੱਲ। ਵਰਲਡ ਟੂਰ ਤੇ ਉਹਨੂੰ ਲੈ ਕੇ ਜਾ ਰਿਹਾ, ਵਰਲਡ ਹੁਣ ਉਹਨੂੰ ਹਸਪਤਾਲ ਦਾ ਟੂਰ ਨਹੀਂ ਕਰਾ ਰਿਹਾ। ਇਹ ਉਹਨੂੰ ਗਲਤ ਟੂਰ ਤੇ ਲੈ ਕੇ ਜਾਏਗਾ। ਸਾਜੀ ਪੈ ਚ ਕੀ ਗਲਤ ਵਾ ਮੈਨੂੰ ਦੱਸੋ। ਬਿਲਕੁਲ ਬਹੁਤ ਅੱਛੀ ਸੋਚ ਆ ਤੇਰੀ, ਕੀ ਗੱਲ? ਲੇਕਿਨ ਇਹਦੇ ਲਈ ਤੈਨੂੰ ਪਹਿਲੇ ਅੱਛੀ ਆਪਣੀ ਲਾਈਫ ਸੈੱਟ ਤੇ ਕਰਨੀ ਪੈਣੀ ਆ। ਕਰਾਂਗੇ ਸਾਜੀ, ਮਿਹਨਤ ਕਰਦੇ ਹਾਂ, ਰਹੇ ਆ। ਤੇਰੇ ਬੈਂਕ ਦੇ ਵਿੱਚ ਕਰੋੜ ਸਵਾ ਕਰੋੜ ਆ ਜਿਹੜਾ ਤੂੰ ਬੈਂਕ ਦੱਸ ਰਿਹਾ, ਹੁਣ ਉੱਥੇ ਚਲੀ ਗਈ ਇੱਕ ਮਿਸਾਲ ਆ, ਜਿੱਦਾਂ ਦੀ ਉਹ ਬੁੱਢੀ ਆ, ਜਿੱਦਾਂ ਦੇ ਤੂੰ ਉਹਨੂੰ ਉਹਦੀਆਂ ਖੋਲੀਆਂ, ਉਹਦੀਆਂ ਵਾਗਾਂ ਖੋਲ ਦੇਣੀਆਂ ਤੂੰ। ਹਾਂਜੀ, ਦੁਬਈ ਮਾਲ ਚ ਦਿਲ ਕਰੇ ਉੱਥੇ ਉਹ 90 ਲੱਖ ਰੁਪਏ ਦੀ ਸ਼ਾਪਿੰਗ ਕਰ ਲਵੇ, ਤੇ ਤੇਰੇ ਅਕਾਊਂਟ 'ਚ ਤਾਂ ਪੈਸੇ ਹੋਣ ਨਾ। ਤੇ ਆ ਗੁਰਦੇ ਕਿਦੋਂ ਕੰਮ ਆਉਣੇ ਆ? ਅੱਖਾਂ ਕਿਦੋਂ ਕੰਮ ਆਉਣੀਆਂ ਹੈ? ਆ ਦਿਲ ਕਿਦੋਂ ਕੰਮ ਆਉਣਾ? ਇਹ ਕਢਾ ਨਹੀਂ ਸਕਦੇ ਓਏ। ਉਹਦੇ ਵਾਸਤੇ ਯਾਰ ਆ ਜ਼ਿੰਦਗੀ ਥੋੜੀ ਆ ਉਸਤਾਦ ਜੀ। ਓਏ ਉਹਦੇ ਤੇ ਰੁਪਿਆ ਪੈਸਾ ਲਾਉਣਾ, ਸਕੇ ਪਿਓ ਤੇ ਲਾਓ, ਤਵੀਤਾ ਕਹਿੰਦੇ ਰੱਖਿਆ ਵਾ ਉਹਨੂੰ, ਹਰ ਆਈਟਮ ਤੇ ਤਵੀਤ ਲਾ ਦਿੰਦਾ, ਭਾਈ ਦਰਦ ਹੋਣ ਡਿਆ ਤਵੀਤ ਪਾਓ ਲੱਗਾ ਆਰਡਰ ਲਾਵੇ ਉਸਤਾਦ ਜੀ। ਉਹ ਤਵੀਤ ਹੀ ਆਲੇ ਬੋਰਾ ਟੰਗੇ ਆ, ਇਹ ਤਵੀਤ ਹੋ ਗਏ ਆ। ਉਹ ਕਈ ਬੜੇ ਵੀ ਨਹੀਂ ਹੁੰਦੇ ਪਾਏ ਅਖਬਾਰ ਟੈਪ, ਜਿਹਦਾ ਬੇਨਿਟ ਤੇ ਕਹਿੰਦੇ ਆ ਤੇ ਸਾਰੇ ਤਵੀਤ ਟੰਗੇ ਆ। ਮੈਂ ਚਾਹਨਾ ਉਹਦੀ ਕੋਈ ਖੁਆਇਸ਼ ਉਹ ਥੁੱਕ ਨਾ ਲਾ ਐ ਕਰਕੇ ਲਾ ਲੈਂਦਾ। ਅੰਨੇ ਉਸਤਾਦ ਜੀ ਉਹਨੂੰ ਤਵੀਤ ਪਾਏ, ਉਹ ਫੈਲਾ ਤਰ੍ਹਾਂ ਐ ਕਰਕੇ ਇੱਥੇ ਉਸਤਾਦ ਜੀ ਮੈਂ ਉਹਨੂੰ ਸ਼ੀਸ਼ੇ ਉਹ ਵੱਡੇ ਕਿਸੇ ਮਾਲ 'ਚ ਲੈ ਕੇ ਜਾਵਾਂ ਤੇ ਉਹ ਤੁਰੀ ਜਾਵੇ ਤੇ ਯਕਦਮ ਸ਼ੀਸ਼ਾ ਖੁੱਲੇ, ਡਰ ਜਾਵੇ ਹਾਏ ਆ ਕੀ ਆ? ਮੈਂ ਕਹਾਂ ਨਹੀਂ ਇਦਾਂ ਹੀ ਖੁੱਲਦੇ ਆ। ਉਹ ਗਾਰਡ ਨੂੰ ਦੇਖ ਕੇ ਗਿਆ ਵੀ ਹਾਏ ਆ ਕੀ ਆ। ਉਹਨੂੰ ਪਤਾ ਘਰ ਚ ਵਾਲਾ ਬੂਆ ਵਾ, ਇਹ ਯਕਦਮ ਖੁੱਲ ਗਿਆ, ਉਹ ਡਰਨਾ ਹੀ ਨਾ ਵਿਚਾਰੇ। ਬਾਕੀ ਜੋ ਵੀ ਉਸਤਾਦ ਜੀ, ਮੈਂ ਚਾਹੁੰਦਾ ਉਹਦੀ ਕੋਈ ਵੀ ਖੁਆਇਸ਼ ਰੱਦ ਨਾ ਜਾਵੇ। ਉਹ ਆਪਣੇ ਜ਼ਿਹਨ 'ਚ ਕੋਈ ਖੁਆਬ ਦੇਖੇ ਤੇ ਉਹਦਾ ਪੂਰਾ ਹੋਵੇ, ਠੀਕ ਆ? ਮੈਨੂੰ ਆਪਣਾ ਖੂਨ ਦਾ ਇੱਕ ਕਤਰਾ ਇਹਨੂੰ ਨਿਚੋੜ ਕੇ ਵੀ ਕੱਢ ਕੇ ਵੇਚਣਾ ਪਵੇ, ਠੀਕ ਆ? ਮੈਂ ਤੁਹਾਨੂੰ ਕਹਾਂ ਵੀ ਆਲੋ ਕੱਢ ਲਓ। ਉਹ ਸੀੜੀਆਂ ਨਹੀਂ ਜਿਹੜੀਆਂ ਆਪੇ ਤੁਰਦੀਆਂ ਹੈਨਾ, ਉਹ ਮੇਰੇ ਚੜੇ ਤੇ ਮੈਨੂੰ ਇਦਾਂ ਫੜਿਆ ਹੋਇਆ ਉਹਨੇ। ਨਹੀਂ ਪਹਿਲੇ ਤਾਂ ਚੜੇ ਹੀ ਨਾ, ਉੱਥੇ ਖਲੋਤੀਆਂ ਰਹਿੰਦੀਆਂ ਨੇ ਬੁੱਢੀਆਂ ਵਿਚਾਰੀਆਂ ਕਈ। ਹਾਂਜੀ, ਉਹ ਇਹਨੇ ਮਾੜਾ ਜਿਹਾ ਪੈਰ ਨਾਲ ਕਰਕੇ ਫੇਰ ਫੇਰ ਪਿੱਛੇ ਤੇ ਅੱਧਾ ਘੰਟਾ ਸੋਚ ਵਿਚਾਰ ਕਰਕੇ ਪੈਰ ਰੱਖ ਕੇ ਬਾਜੀ ਪਵਾ ਲੈਂਦੀਆਂ। ਇੱਧਰ ਪੁੱਛੋ ਉਸਤਾਦ ਜੀ, ਜੁੱਤੀ ਲੱਤ ਜਾਂਦੀ। ਉਹਦਾ ਪੈਰ ਜ਼ਮੀਨ ਤੇ ਲੱਗਣ ਕਿਹਨੇ ਦੇਣਾ? ਸਹੀ ਆ ਗੱਲ। ਸੀੜੀਆਂ ਉੱਪਰ ਚੜਨ ਵਾਲੀਆਂ ਆ ਚੱਕੀ ਆ, ਜਾ ਰਹੇ ਉੱਤੇ। ਨਹੀਂ ਬੇਟਾ ਐਡਾ ਨਹੀਂ, ਇਹਨੂੰ ਸ਼ੋਅ ਹੋ ਰਿਹਾ ਸਾਡਾ। ਤੂੰ ਕਮ ਐਡਾ ਵੀ ਕਿਤੇ ਅੱਲਾ ਮਾਫੀ ਦੇਵੇ, ਮੈਂ ਸੇ ਨਾ ਮੀਨਾ ਸੇ ਨਾ ਸਾਕੀ ਸੇ ਵਾਲਾ ਟੈਪ ਨਾ ਕਰ। ਉਹਨੂੰ ਕਹਿਣ ਡਿਆ ਮੈਂ ਉਦੋਂ ਪੈਰ ਥੱਲੇ ਲੱਗਣਤਾ, ਅੱਬਾ ਜਿਹੜਾ ਵਿਚਾਰਾ 24 ਦੇ ਸਾਈਕਲ ਤੇ ਸਵੇਰੇ ਬੰਦ ਵੇਚ ਕੇ ਆਉਂਦਾ, ਉਹਦਾ ਕੁਝ ਨਹੀਂ ਕਰਨਾ ਤੂੰ। ਉਹ ਵਾਲਾ ਦਾ ਸੋਚ ਵਿਚਾਰ, ਉਹਦਾ ਸਾਈਕਲ ਤੋਂ ਪੈਰ ਨਹੀਂ ਥੱਲੇ ਲੱਗਦਾ। ਪੈਰ ਥੱਲੇ ਲੱਗਦੇ ਆ, ਯਕੀਨ ਹੁਣ ਉਹ ਦਰਮਿਆਨ ਚ ਪੈਰ ਵਿੰਗੇ ਹੋਏ ਆਏ ਹੋਏ ਆ, ਪੈਰ ਚ ਫਸ ਜਾਂਦੇ ਪੂਰੇ। ਡਾਕਟਰ ਨੇ ਕਿਹਾ ਉਹਨਾਂ ਨੂੰ ਐਕਸਰਸਾਈਜ਼ ਦਾ, ਉਹਨਾਂ ਨੇ ਕਿਹਾ ਰਨਿੰਗ ਸਾਈਕਲ ਜਿੰਨੀ ਚਲਾਓਗੇ ਤੁਹਾਡੇ ਵਾਸਤੇ ਵਾਲਾ ਬਿਹਤਰ। ਸਾਹਿਬ ਹਾਂਜੀ, ਰਨਿੰਗ ਸਾਈਕਲ ਨਹੀਂ, ਉਹ ਕਮਿੰਗ ਸਾਈਕਲ ਆ ਕੰਮ ਵਾਲੀ। ਉਸਤਾਦ ਜੀ ਮੈਂ 11 ਵਜੇ ਕੰਮ ਤੋਂ ਜਾਵਾਂ। ਆ ਲੈ ਉਹ ਤਾਂ ਕੋਈ 4 ਵਜੇ ਜਾਣਾ ਕਿ 11 ਵਜੇ, ਤੂੰ ਕੁੜੀ ਚੈੱਕ ਕਰਨੇ ਆ ਵਾ ਕਿਸ ਹਿਸਾਬ ਨਾਲ ਮੁਖਤਲਿਫ ਟਾਈਮਾਂ ਤੇ ਜਾ ਕੇ ਬੁੱਢੀ ਚੈੱਕ ਕਰ ਰਹੇ। ਤੈਨੂੰ ਕੁਝ ਯਕੀਨ ਨਹੀਂ। ਯਾਰ ਸਹੀ ਮੈਂ ਗੱਲ। ਘਰ ਜਾਵਾਂ ਉਸਤਾਦ ਜੀ, ਉਹਨੇ ਆਲੂ ਢੋਰੋ ਆ ਗਈ ਆ, ਮਾਲ ਚ ਹੋਣੀ ਸੀ ਨਾ। ਉਹਨੇ ਆਲੂ ਬਤਾਉ ਪਕਾਏ ਹੁਣ ਦੇਸੀ ਤਰੀਕੇ ਨਾਲ, ਹਾਏ ਓਏ ਥੋੜਾ ਜਿਹਾ ਇਹਨਾਂ ਉੱਤੇ ਘਿਓ ਆ ਰਿਹਾ। ਇਹ ਬੰਦੇ ਦਾ ਹਦਾਇਤ ਵਾਲਾ ਕੰਮ ਆ, ਭਾਵੇਂ ਜੋ ਵੀ ਆ। ਆਲੂ ਬਤਾਉ ਮਰੇ ਹੋਣ ਵਿੱਚ ਓਏ ਘੁਲੇ ਹੋ। ਹਾਏ ਹਾਏ ਹਾਏ, ਓਏ ਉਹ ਵੱਡੀ ਆਲੂ ਖੜੇ ਖੜੇ ਪਏ ਹੁਣ ਤੇ ਬਤਾਓ ਐਂ ਭੁਲੇ ਤੇ ਹੁਣ ਵੀ ਹਲਕੇ ਹਲਕੇ ਠੰਡੇ, ਹਾਂਜੀ ਠੰਡੇ ਨਾ ਹੋਣ। ਉਹ ਇੰਜ ਕਰਕੇ ਦੂਰ ਪੱਖਾ ਲਾ ਕੇ ਮੇਰੇ ਵਾਸਤੇ ਟੇਬਲ ਪੱਖਾ ਦੂਰ ਕਰਕੇ ਲਾ ਦੇ। ਦੂਰ ਕਿਉਂ ਰਾਤ ਸੁੱਟਦੇ ਤੁਸੀਂ ਲਾਗੋ? ਅਗਰ ਆੜੋ ਤੁਸੀਂ ਇਹਦਾ ਕੋਈ ਰਿਸ਼ਤੇਦਾਰ ਨਹੀਂ ਹੈਗਾ। ਕਲੀਅਰ ਕਣਕ ਵਾਲੀ ਰੋਟੀ ਪਕਾ ਕੇ ਦੇਵੇ। ਹਾਂ ਕਲੀਅਰ ਕਰ। ਕਲੀਅਰ ਕਰ, ਵਾਹ ਵਾਹ। ਇੰਨਾ ਕਰਕੇ ਬਤਾਉ ਪਾਏ ਨਾਲ ਹਲਕਾ ਜਿਹਾ ਇੰਨਾ ਕਿ ਉਹ ਪਿੱਤਲ ਦਾ ਗਲਾਸ ਰੱਖਿਆ ਹੋਇਆ। ਉਹ ਮੈਂ ਤੇਰੇ ਸਦਕੇ ਨੋਨੀ ਆ। ਲੱਸੀ ਭਰੀ ਹੋਵੇ। ਨਹੀਂ ਰਾਤ ਨੂੰ ਕੋਲ ਲੱਸੀ ਪੀਂਦਾ। ਕੰਮ ਤੋਂ ਆਇਆ? ਕੰਮ ਤੋਂ 11 ਵਜੇ ਨਹੀਂ ਆ, ਰਾਤ ਲੇਟ ਹੋ ਗਿਆ ਸੀ। ਤੂੰ ਤਾਂ ਚੱਲਾ ਸੀ ਮੇਰੇ ਖਿਆਲ ਨਾਲ। ਨਹੀਂ ਆਇਆ ਵਾ। ਅੱਛਾ ਵਾਹ ਵਾਹ। ਉਹ ਇੰਜ ਕਰਕੇ ਮੇਰੇ ਅੱਗੇ ਰੱਖੇ ਹਾਏ ਹਾਏ। ਤੇ ਥੋੜਾ ਜਿਹਾ ਦੁਪੱਟਾ ਸੈੱਟ ਕਰਕੇ ਤੇ ਪੱਖੀ ਲੈ ਕੇ ਇਹਦੀ ਆਪਣੀ ਤਬੀਅਤ ਉਹ ਹੋਈ ਪਈ ਯਾਰ ਸਾਜੀ ਉਹਦੇ ਵੱਲ ਦੇਖਦਾ ਹੀ ਇਦਾਂ ਉਹ ਬੱਟਾ ਠੀਕ ਕਰਨ ਲੱਗ ਪੈਂਦਾ। ਉਹ ਥੋੜਾ ਜਿਹਾ ਦੁਪੱਟਾ ਠੀਕ ਕਰਕੇ ਕਵੇ ਭਾਜੀ ਇਸ ਪ੍ਰੋਗਰਾਮ ਦਾ ਨਾ ਅਸੀਂ ਟੂ ਬੀ ਕੰਟੀਨਿਊ ਕਰਦੇ ਹਾਂ, ਕਿਉਂਕਿ ਹਾਲੇ ਮੈਂ ਇਹਨਾਂ ਕੋਲ ਹੋਰ ਬਹੁਤ ਕੁਝ ਪੁੱਛਣਾ। ਉਸਤਾਦ ਤੁਸੀਂ ਜੀ ਕਹੋ ਮੈਂ ਫਿਰ ਆਪ ਵਿੱਚ ਆਵਾਂਗਾ ਮੈਦਾਨ ਚ। ਨਹੀਂ ਇਹ ਹਾਲੇ ਕਿਉਂਕਿ ਨਾਲ ਮੈਂ ਹੋਰ ਸਵਾਲ ਜਵਾਬ ਬਹੁਤ ਕਰਨੇ ਨੇ, ਇਹਨੂੰ ਟੂ ਬੀ ਕੰਟੀਨਿਊ ਕਰਦੇ ਤਾਂ ਪਾਰਟ 2 ਵੀ ਬਣਾਵਾਂਗੇ। मैं काम तो घर गया वां तो मैंने कहा क्या है आज खाने में? मैं कहूँ मैं आपके लिए अभी चिकन सैंसलिक वो जो बना पड़ा है, ठीक है, सांसलिक। चिकन सैंसलिक है आपके लिए वो मैकरोनी है, ठीक है, मंचूरियन है, तो वो पास्ता है, पिज्जा है, ये वो ਓਕੇ ਲਓ ਜੀ ਨਾਜ਼ਰੀਨ, ਨੈਕਸਟ ਪ੍ਰੋਗਰਾਮ 'ਚ ਮੈਂ ਨਾ ਕੋਈ 10 ਸਵਾਲ ਇਹਨੂੰ ਕਰਨੇ ਨੇ, 10 ਸਵਾਲ ਇਹਨੂੰ ਕਰਨੇ ਨੇ। ਤੇ ਸਾਡਾ ਮੇਰੀ ਰਿਸ਼ਤਾ ਆਖਰੀ ਗੱਲ ਲੈ ਲਓ ਇਸ ਸ਼ੋਅ 'ਚ। ਉਹ ਮੈਂ ਉਹਦੇ ਲਈ ਚਿਕਨ ਸ਼ਾਸ਼ਲਿਕ ਲੈ ਕੇ ਆਵਾਂ
ਉਹਨੂੰ essentially ਨਾ ਉਹ ਸਿਰ ਧੋ ਲਵੇ। ਉਹਨੂੰ ਪਤਾ ਹੀ ਨਾ ਹੋਵੇ ਹੈ ਕੀ, ਯਾਨੀ ਸਾਦਗੀ। ਚਲੋ ਜੀ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਅਗਲੇ ਪ੍ਰੋਗਰਾਮ 'ਚ ਫੇਰ ਯਾਨੀ ਅਗਰ ਕੱਲ ਹੀ ਇਹਦਾ ਦੂਜਾ ਪਾਰਟ ਹੋਏਗਾ ਸਾਹਬ।